ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਸੀ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 22 ਜੂਨ 2021 8 ਹਾੜ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਔਰ ਤੁਹਾਨੂੰ ਆਪਾਂ ਅਪੀਲ ਤੇ ਤੁਹਾਡਾ ਥੈਂਕਸ ਕਰ ਦਈਏ ਕਿ ਜਿਸ ਤਰ੍ਹਾਂ ਕਿ ਵਿਊਅਰਸ ਇਹ ਜੋ ਜੂਨ ਦਾ ਸਾਰਾ ਮਹੀਨਾ ਹੈਗਾ ਉਹ TV84 ਵੱਲੋਂ ਜੂਨ 84 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ ਔਰ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੀ ਆਪਣਾ ਜਿਹੜਾ ਸੁਨੇਹਾ ਹੈ ਆਪਣਾ ਜਿਹੜਾ ਤੁਹਾਡਾ ਮੈਸੇਜ ਹੈ ਉਹ ਤੁਸੀਂ ਪ੍ਰੋਗਰਾਮ ਸੱਚੋ ਸੱਚ ਰਾਹੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ ਇਸ ਸ਼ਹੀਦੀ ਮਹੀਨੇ ਦੇ ਵਿੱਚ। ਸੋ ਤੁਸੀਂ ਆਪਣਾ ਸੁਨੇਹਾ ਭੇਜਣ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਮੈਸੇਜ ਭੇਜ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ sos@tv84.tv ਤੇ। ਸੋ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਜਿਨ੍ਹਾਂ ਨੇ ਸਪਾਂਸਰ ਕੀਤਾ ਉਹਨਾਂ ਬਾਰੇ ਤੁਹਾਨੂੰ ਦੱਸ ਦਈਏ। ਅੱਜ ਦਾ ਜਿਹੜਾ ਪ੍ਰੋਗਰਾਮ ਸੱਚੋ ਸੱਚ ਹੈ ਵਾਇਸ ਆਫ ਖਾਲਸਾ TV ਵੱਲੋਂ ਸਪਾਂਸਰ ਕੀਤਾ ਗਿਆ ਹੈ। ਅਸੀਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਵਾਇਸ ਆਫ ਖਾਲਸਾ TV ਜੋ ਹੈ ਉਹ ਵਿਸ਼ੇਸ਼ ਕਰਕੇ ਇਨਸਾਨੀ ਹੱਕਾਂ ਨਾਲ ਜਿਹੜੀਆਂ ਸੰਬੰਧਿਤ ਮੁੱਦਿਆਂ ਨੂੰ ਉਭਾਰਦਾ ਹੈ। ਸੋ ਵਾਇਸ ਆਫ ਖਾਲਸਾ ਇੱਕ ਰਜਿਸਟਰਡ ਨਾਨ ਪ੍ਰੋਫਿਟ ਜਿਹੜਾ ਉਹ ਅਦਾਰਾ ਹੈ। ਸੋ ਵਧੇਰੇ ਜਾਣਕਾਰੀ ਲਈ ਤੁਸੀਂ ਜਿਹੜੀਆਂ ਖਬਰਾਂ ਜਿਹੜੀਆਂ ਹੈਗੀਆਂ ਜਿਹੜੀਆਂ ਤਾਜ਼ੀਆਂ ਹੁੰਦੀਆਂ ਨੇ ਉਹਨਾਂ ਲਈ ਤੁਸੀਂ www.voiceofkhalsatv.com ਤੇ ਲੌਗਇਨ ਜਿਹੜਾ ਹੈ ਉਹ ਕਰ ਸਕਦੇ ਹੋ। ਸੋ ਇਸ ਸਪਾਂਸਰਸ਼ਿਪ ਲਈ ਅਸੀਂ ਵਾਇਸ ਆਫ ਖਾਲਸਾ TV ਦੇ ਜੋ ਪ੍ਰੋਡਿਊਸਰ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਜਿਹੜਾ ਉਹਨਾਂ ਦਾ ਮੈਸੇਜ ਹੈ ਉਹ ਇਸ ਸੈਗਮੈਂਟ ਦੇ ਐਂਡ ਦੇ ਵਿੱਚ ਤੋਂ ਨਾਲ ਸਾਂਝਾ ਕੀਤਾ ਜਾਏਗਾ। ਸੋ ਹੁਣ ਆਪਾਂ ਆਪਣੇ ਇਸ਼ੂ ਵੱਲ ਮੁੜਦੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਪੱਖੀ 14 ਕਸ਼ਮੀਰੀ ਲੀਡਰਾਂ ਨੂੰ ਗੱਲਬਾਤ ਰਹੀ ਜੋ ਹੈ ਉਹ ਦਿੱਲੀ ਸੱਦਿਆ ਹੈ। ਇਹ ਗੱਲਬਾਤ ਦਾ ਸੱਦਾ ਭਾਰਤ ਤੇ ਪੈ ਰਹੇ ਜਿਹੜੇ ਇੰਟਰਨੈਸ਼ਨਲ ਪ੍ਰੈਸ਼ਰ ਨੂੰ ਘਟਾਉਣ ਲਈ ਹੈ। ਸੋ ਇਹ ਸੱਦਾ ਇਵੇਂ ਹੀ ਹੈ ਜਿਵੇਂ ਕਿ ਕਿਸੇ ਦੇ ਪੈਰ ਵੱਢ ਕੇ ਫਿਰ ਉਸ ਨੂੰ ਜੁੱਤੀਆਂ ਦਾ ਜੋੜਾ ਆਫਰ ਕੀਤਾ ਗਿਆ ਹੋਵੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਜੋ ਵੀਕਐਂਡ ਦੀਆਂ ਜਿਹੜੀਆਂ ਖਬਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ ਕਿ ਉਹਨਾਂ ਦਾ ਵੀਕਐਂਡ ਕਿਸ ਤਰ੍ਹਾਂ ਰਿਹਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਗੱਲ ਦੀ ਮਾਜ਼ਰਤ ਚਾਹੁੰਦੇ ਹਾਂ ਕਿ ਕੱਲ ਦਾ ਪ੍ਰੋਗਰਾਮ ਅਸੀਂ ਲਾਈਵ ਨਹੀਂ ਕੀਤਾ ਸੱਚੋ ਸੱਚ ਕਿਉਂਕਿ ਵੀਕਐਂਡ ਤੇ ਸਾਡਾ ਵਾਸ਼ਿੰਗਟਨ ਜਾਣ ਦਾ ਪ੍ਰੋਗਰਾਮ ਬਣਿਆ ਔਰ ਜ਼ਾਹਰ ਹੈ ਕਿ ਸਾਡਾ ਪਿਕ ਹੈ ਔਰ ਜਿੱਥੇ 18 ਸਾਲ ਗੁਜ਼ਾਰੇ ਨੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਬਹੁਤ ਸਾਰੀ ਸਪੋਰਟ ਹਰ ਪੱਖ ਤੋਂ ਹੀ ਖਾਲਿਸਤਾਨ ਦੇ ਕੌਜ਼ ਲਈ ਵਾਸ਼ਿੰਗਟਨ ਕੈਪੀਟਲ ਵੀ ਹੈ ਅਮਰੀਕਾ ਦੀ ਔਰ ਉੱਥੇ ਸਾਡਾ ਕੋਰ ਗਰੁੱਪ ਜਿਹੜੇ ਕਿ ਕਿਸੇ ਵੀ ਕਾਲ ਦੇ ਉੱਤੇ ਫਰੰਟ ਦੇ ਉੱਤੇ ਆ ਕੇ ਐਕਟੀਵਿਟੀ ਕਰਦੇ ਨੇ ਉਹਨਾਂ ਦੀ ਮੌਜੂਦਗੀ ਹੈ। ਔਰ ਮੈਂ ਇਹ ਮਹਿਸੂਸ ਵੀ ਕਰਦਾ ਕਿ ਕੋਵਿਡ-19 ਦੇ ਚੱਲਦਿਆਂ ਤੇ ਆਲਮੋਸਟ ਸਾਲ ਡੇਢ ਸਾਲ ਬਹੁਤ ਸਾਰਾ 1-to-1 ਕੰਟੈਕਟ ਨਹੀਂ ਹੋ ਸਕਿਆ ਕੱਲਾ ਵਾਸ਼ਿੰਗਟਨ ਨਾਲ ਨਹੀਂ ਬਾਕੀ ਥਾਵਾਂ ਤੇ ਵੀ। ਸੋ ਹੁਣ ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਟਰੈਵਲ ਸ਼ੁਰੂ ਕੀਤਾ ਔਰ ਵਾਸ਼ਿੰਗਟਨ 'ਚ ਵੀ ਗੁਰਦੁਆਰਾ ਸਾਹਿਬ ਮੈਨੇਸਸ ਉਹਨਾਂ ਨੇ
ਜਿਹੜਾ ਇਹ ਸਾਰਾ ਹੀ ਮਹੀਨਾ ਜੂਨ ਦਾ ਇਸ ਨੂੰ ਘੱਲੂਘਾਰੇ ਦੀ ਯਾਦ ਦੇ ਵਿੱਚ ਘੱਲੂਘਾਰਾ 84 ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਔਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਸੋ ਅਸੀਂ ਐਤਵਾਰ ਦੇ ਦੀਵਾਨ 'ਚ ਸ਼ਮੂਲੀਅਤ ਕੀਤੀ ਔਰ ਇਸ ਗੱਲ ਨੂੰ ਅਸੀਂ ਯਕੀਨੀ ਬਣਾਇਆ ਵੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਵਾਸ਼ਿੰਗਟਨ ਦੀ ਕਵਰੇਜ ਹੈ ਉਸ ਨੂੰ ਸਾਂਝਾ ਕਰ ਸਕੀਏ ਔਰ ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਐਪਰੀਸ਼ੀਏਟ ਵੀ ਕੀਤਾ ਗਿਆ ਜੀ। ਬਾਕੀ ਅਸੀਂ ਮੰਡੇ ਯਾਨੀ ਪਿਛਲੇ ਕੱਲ ਫਿਰ 1 to 1 4-5 ਥਾਵਾਂ ਦੇ ਉੱਤੇ ਜਿੱਥੇ ਜਿੱਥੇ ਵੀ ਸਾਡੇ ਪਿਆਰੇ ਨੇ ਉਹਨਾਂ ਦੇ ਨਾਲ ਮੁਲਾਕਾਤ ਵੀ ਸੀ, ਕੁਝ ਫਿਊਚਰ ਦੀਆਂ ਪਲੈਨਿੰਗਸ ਵੀ ਹੁੰਦੀਆਂ ਨੇ, ਕੁਝ ਜੋ ਚੱਲ ਰਿਹਾ ਉਸ ਬਾਰੇ ਵੀ ਗੁਫ਼ਤਗੂ ਹੋਈ। ਸੋ ਅਸੀਂ ਆਪਣੇ ਸਾਰੇ ਵੀਰਾਂ ਭੈਣਾਂ ਦਾ ਵਾਸ਼ਿੰਗਟਨ DC ਦੇ ਸ਼ੁਕਰੀਆ ਅਦਾ ਕਰਦੇ ਜਿਹੜੇ ਕਿ ਹਮੇਸ਼ਾ ਹੀ ਜਿੰਨਾ ਪਿਆਰ ਦਿੰਦੇ ਨੇ ਔਰ ਇਹ ਲਾਈਕ ਚਾਰਜਿੰਗ ਆਫ ਬੈਟਰੀਜ਼ ਵੀ ਹੁੰਦਾ ਕਿ ਤੁਸੀਂ ਤਰੋ ਤਾਜ਼ਾ ਹੋ ਕੇ ਜਿਹੜਾ ਉੱਥੋਂ ਆਉਂਦੇ ਹੋ। ਸੋ ਇੱਕ ਗੱਲ ਮੈਂ ਇਸ ਤੋਂ ਪਹਿਲਾਂ ਕਿ ਇਸ ਇਸ਼ੂ ਨੂੰ ਜਿਹੜਾ ਕਿ ਵੀਕਐਂਡ ਦੇ ਵਿੱਚ ਅਸੀਂ ਇਹ ਦੇਖਿਆ ਕਿ ਕਿਵੇਂ 14 ਕਸ਼ਮੀਰੀ ਲੀਡਰਾਂ ਨੂੰ ਜਿਹੜੇ ਸਾਰੇ ਹੀ ਭਾਰਤ ਪੱਖੀ ਪਾਰਟੀਆਂ ਦੇ ਨੇ ਉਹਨਾਂ ਨੂੰ ਦਿੱਲੀ ਦੇ ਵਿੱਚ 24 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਦਾ ਸੱਦਾ ਦਿੱਤਾ ਗਿਆ। ਪਰ ਉਸ ਦੀ ਗੱਲ ਕਰਨ ਤੋਂ ਪਹਿਲਾਂ ਜਿਸ ਬਾਰੇ ਹਾਲਾਂਕਿ ਇਹ ਕੋਰਟ ਉਹਨਾਂ ਦੀ ਆਪਣੀ ਚੀਫ ਮਿਨਿਸਟਰ ਮਹਿਬੂਬਾ ਮੁਫਤੀ ਦਾ ਹੀ ਹੈ ਕਿ ਇਹ ਇਵੇਂ ਹੀ ਹੈ ਜਿਵੇਂ ਕਿਸੇ ਦੇ ਪੈਰ ਕੱਟ ਕੇ ਤੇ ਉਹਨੂੰ ਬੂਟਾਂ ਦਾ ਜਿਹੜਾ ਜੋੜਾ ਹੈ ਉਹ ਆਫਰ ਕਰੋ। ਪਰ ਇਹਦੀ ਅਸੀਂ ਗੱਲ ਕਰਾਂਗੇ ਕਿ ਇਹ ਬ੍ਰਾਹਮਣਵਾਦ ਦੇ ਚੱਕਰਵਿਊਹ ਦਾ ਕਿਹੜਾ ਚੱਕਰ ਹੈ ਜਿਹਦੇ ਚ ਫਸਾਣ ਦੀ ਲਾਈਨ ਹੈ ਔਰ ਅਲਟੀਮੇਟਲੀ ਇਹ ਇਸ ਚੋਂ ਕੀ ਕੱਢਣਾ ਚਾਹੁੰਦੇ ਨੇ। ਪਰ ਉਸ ਤੋਂ ਪਹਿਲਾਂ ਕਿਉਂਕਿ ਫਰਾਈਡੇ ਜਦੋਂ ਅਸੀਂ ਆਪਣਾ ਪ੍ਰੋਗਰਾਮ ਕੀਤਾ ਤੇ ਕੁਝ ਘੰਟੇ ਪਹਿਲਾਂ ਹੀ ਸਰਦਾਰ ਮਿਲਖਾ ਸਿੰਘ ਫਲਾਇੰਗ ਸਿੱਖ ਉਹਨਾਂ ਦੀ ਜਿਹੜੀ ਹੈ ਇਸ ਦੁਨੀਆ ਤੋਂ ਰੁਖਸਤੀ ਜਿਹੜੀ ਹੈ ਉਸ ਦੀ ਖਬਰ ਸੀ। ਹਾਲਾਂ ਕੁਝ ਚੀਜ਼ਾਂ ਅਸੀਂ ਪ੍ਰੋਪਰਲੀ ਰਿਸਰਚ ਵੀ ਨਹੀਂ ਕੀਤੀਆਂ ਕਿਉਂਕਿ ਵਕਤ ਥੋੜਾ ਸੀ। ਜਿਵੇਂ ਉਹਨਾਂ ਦੀ ਵਾਈਫ ਨਿਰਮਲਾ ਕੌਰ ਜਿਹੜੀ 5-6 ਦਿਨ ਪਹਿਲਾਂ ਜਿਹਦੀ ਡੈਥ ਹੋਈ ਉਹਨੂੰ ਮੈਂ ਜਿਹੜਾ ਭਾਰਤ ਦੀ ਬਾਸਕਟਬਾਲ ਟੀਮ ਦੀ ਕੈਪਟਨ ਕਿਹਾ, ਹਾਲਾਂ ਵਾਲੀਬਾਲ ਟੀਮ ਦੀ ਕੈਪਟਨ ਸੀ। ਪਰ ਇਹ ਤਾਂ ਚਲੋ ਥੋੜੇ ਬਹੁਤ ਐਰਰ ਹੁੰਦੇ ਨੇ। ਪਰ ਸਾਡੇ ਕੁਝ ਵੀਰਾਂ ਵੱਲੋਂ ਖਾਸ ਤੌਰ ਤੇ ਇਹ ਕਿਹਾ ਗਿਆ ਕਿ ਜੀ ਮਿਲਖਾ ਸਿੰਘ ਦੀ ਗੱਲ ਕਰਨਾ ਇਹ ਕਿਉਂਕਿ ਉਸ ਨੇ ਜੂਨ 84 ਦੀ ਜਿਹੜਾ ਦਾ ਘੱਲੂਘਾਰਾ ਸੀ ਉਸ ਨੂੰ ਉਸ ਦੀ ਜਿਹੜੀ ਹੈ ਉਹ ਸਿਫਤ ਕੀਤੀ ਸੀ, ਇੰਦਰਾ ਗਾਂਧੀ ਦੀ ਤਾਰੀਫ ਕੀਤੀ ਸੀ ਔਰ ਤੁਸੀਂ ਕਿਉਂ ਮਿਲਖਾ ਸਿੰਘ ਨੂੰ ਜਿਹੜਾ ਇੰਨਾ ਵਡਿਆਇਆ ਔਰ ਇਹ ਨਹੀਂ ਹੈ। ਔਰ ਇਹਦੇ ਚ ਕੁਝ ਵੀਰਾਂ ਦੇ ਕਾਮੈਂਟ ਨੇ। ਦੇਖੋ ਮੈਂ ਹਮੇਸ਼ਾ ਹੀ ਜਿਵੇਂ ਆਪਣੀ ਮੈਂ ਟੀਮ ਨੂੰ ਵੀ ਕਿਹਾ ਹੋਇਆ ਕਿ ਵੀ ਜੇ 99 ਕਾਮੈਂਟ ਪੋਜ਼ਿਟਿਵ ਆਉਂਦੇ ਨੇ ਇੱਕ ਨੈਗੇਟਿਵ ਹੈ ਤੇ ਤੁਹਾਡਾ ਧਿਆਨ ਪਹਿਲਾਂ ਉਸ ਨੈਗੇਟਿਵ ਵੱਲ ਹੋਣਾ ਚਾਹੀਦਾ ਕਿਉਂਕਿ ਜੇ ਤੁਸੀਂ ਕ੍ਰਿਟਿਸਿਜ਼ਮ ਜਾਂ ਨੈਗੇਸ਼ਨ ਉਸ ਨੂੰ ਅਹਿਮੀਅਤ ਨਹੀਂ ਦਿਓਗੇ ਤਾਂ ਫਿਰ ਤੁਸੀਂ ਸੈਲਫ ਪੈਟਿੰਗ ਤੇ ਹੀ ਰਹੋਗੇ, ਆਪਣੀ ਖੁਸ਼ਾਮਦ ਵਾਲੀ ਗੱਲ ਤੇ ਹੀ ਰਹੋਗੇ। ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਜਿਹੜਾ ਵੀ ਜੈਨੂਇਨ ਕੰਸਰਨ ਹੈ ਸਾਡੇ ਦਰਸ਼ਕਾਂ ਦਾ ਉਸ ਦੇ ਉੱਤੇ ਅਸੀਂ ਜ਼ਰੂਰ ਗੱਲਬਾਤ ਕਰੀਏ। ਔਰ ਇਸ ਬਾਰੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ, ਦੇਖੋ ਇੱਕ ਹਿਊਮਨ ਇੰਟਰਸਟ ਸਟੋਰੀਜ਼ ਹੁੰਦੀਆਂ ਨੇ। ਹਿਊਮਨ ਇੰਟਰਸਟ ਸਟੋਰੀ 'ਚ ਤੁਸੀਂ ਇਹ ਦੇਖਦੇ ਹੋ ਕਿ ਕਿਵੇਂ ਜਿਹੜਾ ਕੋਈ ਇਨਸਾਨ ਉਸ ਦੀ ਜ਼ਿੰਦਗੀ ਉਸ ਦਾ ਆਲਾ ਦੁਆਲਾ ਜਾਂ ਉਸ ਦਾ ਕੋਈ ਕਾਰਨਾਮਾ ਇੰਨੇ ਔਡਸ ਦੇ ਬਾਵਜੂਦ ਉਹਨੇ ਕਿਵੇਂ ਜਿਹੜਾ ਹੈ ਉਸ ਨੂੰ ਹਾਸਲ ਕੀਤਾ ਹੈ, ਇਹ ਸਭ ਦੇ ਲਈ ਦਿਲਚਸਪੀ ਦਾ ਵਾਇਸ ਹੁੰਦਾ ਹੈ। ਸੋ ਇਸ ਮਾਮਲੇ ਦੇ ਵਿੱਚ ਈਵਨ ਜੇ ਮੈਂ ਗੱਲ ਕਰਾਂ ਇਹ ਇੱਕ ਹਿਊਮਨ ਇੰਟਰਸਟ ਸਟੋਰੀ ਵੀ ਹੈ, ਸਿਰਫ ਸਿੱਖ ਨੁਕਤਾ ਨਿਗਾਹ ਤੋਂ ਨਹੀਂ, ਓਵਰਆਲ ਵੀ ਕਿ ਕਿਵੇਂ ਇੱਕ ਉਹ ਬੱਚਾ ਜਿਹੜਾ ਕਿ ਬਿਲਕੁਲ ਯਤੀਮ ਹੋ ਜਾਂਦਾ ਹੈ 47 ਦੇ ਉਸ ਦੌਰ 'ਚ, ਬਿਲਕੁਲ ਖਾਲੀ ਹੱਥਾਂ ਦੇ ਨਾਲ ਪਰਿਵਾਰ ਦੇ ਜੀ ਮਰਵਾ ਕੇ ਆਉਂਦਾ ਹੈ। ਕਿਸ ਕਿਸਮ ਦਾ ਕਦੇ ਉਹ ਜਿਹੜਾ ਰੇਲਵੇ ਦੇ ਵਿੱਚ ਬਿਨਾਂ ਟਿਕਟ ਸਫ਼ਰ ਕਰਦਿਆਂ ਜੇਲ੍ਹ ਕੱਟਦਾ ਹੈ, ਕਿਵੇਂ ਉਹ ਜਿਹੜਾ ਉਹ ਡਾਕੂ ਬਣਨ ਦਾ ਸੋਚਦਾ ਹੈ, ਕਿਵੇਂ ਉਹ ਇੱਕ ਰੁਲਿਆ ਜਿਹਾ ਹੋਇਆ ਔਰ ਕਿਵੇਂ ਉਹ ਇੱਕ ਲੋਐਸਟ ਰੈਂਕ ਦੇ ਵਿੱਚ ਲਾਂਗਰੀ ਦੇ ਤੌਰ ਤੇ ਫੌਜ 'ਚ ਆਪਣਾ ਕਰੀਅਰ ਸ਼ੁਰੂ ਕਰਦਾ ਔਰ ਕਿਸ ਹੱਦ ਤੱਕ ਜਾ ਕੇ ਉਹ ਸ਼ੌਹਰਤ ਵੀ ਲੈਂਦਾ ਹੈ ਉਹ ਉਸ ਫੀਲਡ ਦੇ ਵਿੱਚ ਕਿ ਉਸ ਨੂੰ ਫਲਾਈਂਗ ਸਿੱਖ ਦੇ ਤੌਰ ਤੇ ਜਿਹੜਾ ਜਾਣਿਆ ਜਾਂਦਾ। ਹੁਣ ਇਹ ਤਾਂ ਆਸਪੈਕਟ ਹੈ ਹਿਊਮੈਨਿਟੇਰੀਅਨ ਜਿਹੜਾ ਜਿਸ ਨੂੰ ਹਿਊਮਨ ਇੰਟਰਸਟ ਸਟੋਰੀ ਅਸੀਂ ਕਹਿੰਦੇ ਹਾਂ ਉਸ ਦਾ।
ਮੈਂ ਹਾਲਾਂ ਆਪਣੇ ਆਪ ਨੂੰ ਇੱਕ ਚੰਗਾ ਰੀਡਰ ਸਮਝਦਾ ਹਾਂ ਔਰ ਖਾਸ ਤੌਰ ਤੇ ਜੂਨ 84 ਨਾਲ ਸੰਬੰਧਿਤ ਜਿੰਨੀ ਵੀ ਜਾਣਕਾਰੀ ਕਿਤੇ ਆਉਂਦੀ ਹੈ ਜਾਂ ਉਸ ਪੀਰੀਅਡ 'ਚ ਵੀ ਆਈ, ਕਿਉਂਕਿ ਅਸੀਂ ਉਸ ਪੀਰੀਅਡ ਦੇ ਹਰ ਛਿਨ ਪਲ ਨੂੰ ਹੰਡਾਇਆ ਆਪਣੇ ਪਿੰਡੇ ਦੇ ਉੱਤੇ। ਔਰ ਮੈਂ ਇਹ ਇਮਾਨਦਾਰੀ ਦੇ ਨਾਲ ਕਹਿਣਾ ਚਾਹੁੰਦਾ ਕਿ ਮੈਂ ਕੋਈ ਸਟੇਟਮੈਂਟ ਹੁਣ ਤੱਕ ਵੀ ਕਿਤੇ ਪ੍ਰਿੰਟ ਦੇ ਵਿੱਚ ਜਾਂ ਕਿਸੇ ਵੀਡੀਓ ਦੇ ਵਿੱਚ ਐਸੀ ਨਹੀਂ ਦੇਖੀ ਹੈ ਜਿਹਦੇ 'ਚ ਕਿ ਮਿਲਖਾ ਸਿੰਘ ਨੇ ਜੂਨ 84 ਦੇ ਘੱਲੂਘਾਰੇ ਨੂੰ ਜਾਂ ਨਸਲਕੁਸ਼ੀ ਨੂੰ ਜਸਟੀਫਾਈ ਕੀਤਾ ਹੋਵੇ। ਜੇ ਸਾਡੇ ਕਿਸੇ ਵੀਰ ਭੈਣ ਕੋਲ ਜਿਹੜਾ ਇਸ ਕਿਸਮ ਦਾ ਕੁਝ ਹੈ ਤੇ ਉਹ ਜ਼ਰੂਰ ਸਾਡੇ ਨੋਟਿਸ ਦੇ ਵਿੱਚ ਲਿਆਉਣ, ਅਸੀਂ ਉਹਨੂੰ ਡਿਸਕਸ ਵੀ ਕਰਾਂਗੇ ਔਰ ਅਸੀਂ ਮੁਆਫੀ ਵੀ ਮੰਗਾਂਗੇ ਕਿ ਭਾਈ ਕਿਸੇ ਬੰਦੇ ਨੇ, ਕਿਉਂਕਿ ਦੇਖੋ ਇਹ ਐਕਸਪੈਕਟ ਕਰਨਾ ਕਿ ਜੀ ਮਿਲਖਾ ਸਿੰਘ ਨੇ ਆਪਣਾ ਪਦਮ ਸ਼੍ਰੀ ਕਿਉਂ ਨਹੀਂ ਵਾਪਸ ਕਰਤਾ, ਕਿੰਨੇ ਹਜ਼ਾਰਾਂ ਪਦਮ ਸ਼੍ਰੀ ਪਦਮ ਭੂਸ਼ਣ ਜਾਂ ਦੂਸਰੇ ਲੋਕ ਲੈ ਕੇ ਬੈਠੇ ਹੋਏ ਨੇ। ਅਸੀਂ ਹਰ ਇੱਕ ਤੋਂ ਉਸ ਲੈਵਲ ਦਾ ਪੋਲੀਟੀਕਲ ਐਕਟਿਵਿਜ਼ਮ ਜਾਂ ਉਸ ਲੈਵਲ ਦੀ ਸੈਂਸਿਟਿਵਿਟੀ ਐਕਸਪੈਕਟ ਨਾ। ਹਾਂ, ਜੇ ਕਿਸੇ ਨੇ ਨੈਗੇਸ਼ਨ ਕੀਤੀ ਹੈ, ਜਿਨ੍ਹਾਂ ਨੇ ਖੁੱਲ ਕੇ ਨੈਗੇਸ਼ਨ ਕੀਤੀ ਉਹਨਾਂ ਨੂੰ ਤਾਂ ਮਰਨ ਤੱਕ ਜਿਹੜਾ ਬਹੁਤ ਸਾਰੇ ਸਿੱਖਾਂ ਨੇ ਸਿਰ ਤੇ ਚੁੱਕ ਰਹੇ। ਹਾਂ, ਦਾਰਾ ਸਿੰਘ, ਜੇ ਫਿਲਮ ਇੰਡਸਟਰੀ ਵੱਲ ਜਾਈਏ ਜਾਂ ਉਸ ਐਕਟਰ ਦੇ, ਹਾਲਾਂ ਉਹ ਵੀ ਇੱਕ ਸਪੋਰਟਸ ਰੈਸਲਰ, ਦਾਰਾ ਸਿੰਘ ਨੇ ਟੀਵੀ ਦੇ ਉੱਤੇ ਆ ਕੇ ਦੂਰਦਰਸ਼ਨ ਦੇ ਉੱਤੇ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਔਰ ਉਸ ਨੂੰ ਜਸਟੀਫਾਈ ਕੀਤਾ ਹਮਲੇ ਨੂੰ। ਔਰ ਉਸ ਪੀਰੀਅਡ 'ਚ ਮੈਨੂੰ ਯਾਦ ਹੈ ਵੀ ਜਦੋਂ ਅਸੀਂ 91 ਦੇ ਵਿੱਚ ਸ਼ੁਰੂਆਤ ਕੀਤੀ ਹੈ ਇੱਥੇ ਅਮਰੀਕਾ ਦੇ ਵਿੱਚ ਆਪਣੇ ਸਫ਼ਰ ਦੀ, ਔਰ ਉਦੋਂ ਦਾਰਾ ਸਿੰਘ ਇੱਥੇ ਕਿਤੇ ਆਇਆ ਨਿਊਯਾਰਕ ਕੇ ਕੀ ਸੀ, ਹਾਲਾਂ ਬਹੁਤ ਸਾਰੇ ਉਹਨਾਂ ਨੂੰ ਤਾਂ ਸੀ ਜੀ ਦਾਰਾ ਸਿੰਘ ਉਹਨੇ ਪਹਿਲਵਾਨਾਂ ਦਾ ਪਹਿਲਵਾਨ, ਔਰ ਉੱਥੇ ਜਿਹੜਾ ਵੇਰਕਾ ਘਿਓ ਵੇਚਦੀ ਹੈ ਪੰਜਾਬ ਗਵਰਨਮੈਂਟ ਜਾਂ ਉਹਨਾਂ ਦਾ ਮਾਰਕ ਫੈਡ ਕੇ ਕਿਨਾਂ ਦਾ, ਉਹਦੇ ਤੇ ਉਹਦੀ ਫੋਟੋ ਹੁੰਦੀ ਸੀ ਦਾਰਾ ਸਿੰਘ ਦੀ, ਔਰ ਉਹਨੂੰ ਬਾਅਦ ਦੇ ਵਿੱਚ ਰਾਮਾਇਣ ਸੀਰੀਅਲ ਹਨੂਮਾਨ ਬਣਾ ਕੇ ਵੀ ਪ੍ਰੈਜ਼ੈਂਟ ਕਰਦੇ ਰਹੇ। ਤੇ ਇੱਥੇ ਬਹੁਤ ਸਾਰੇ ਉਹ ਲੋਕ ਉਹਦੇ ਸਵਾਗਤ ਲਈ ਜਾਣਾ ਚਾਹੁੰਦੇ ਸੀ, ਕੁਝ ਗਏ ਵੀ ਹੋਣਗੇ, ਲੇਕਿਨ ਅਸੀਂ ਖੁੱਲ੍ਹ ਕੇ ਉਹਦੇ ਖਿਲਾਫ ਸਟੈਂਡ ਲਿਆ। ਇਸੇ ਤਰ੍ਹਾਂ ਧਰਮਿੰਦਰ, ਜਿਹਨੂੰ ਅੱਜ ਵੀ ਬਹੁਤ ਸਾਰੇ ਸਿਰ ਤੇ ਚੁੱਕਿਆ ਹੁੰਦਾ ਹੈ, ਉਹਦੇ ਟਵੀਟਾਂ ਨੂੰ ਅੱਗੇ ਟਵੀਟ ਕੀਤਾ ਹੁੰਦਾ, ਉਹਦੇ ਮੁੰਡੇ ਨੇ ਕੀ ਕੀਤਾ, ਬੀਜੇਪੀ ਦਾ ਐਮਪੀ ਹੁੰਦੇ ਆ ਗੁਰਦਾਸਪੁਰ ਤੋਂ, ਲੇਕਿਨ ਇਹ ਧਰਮਿੰਦਰ ਜਿਹਨੇ ਸਾਰੇ ਫਿਲਮੀ ਸਿਤਾਰੇ ਇਕੱਠੇ ਕਰਕੇ KP ਗਿੱਲ ਨੂੰ, ਜਿਹਨੇ ਪੰਜਾਬ 'ਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ 92 ਤੋਂ 94 ਦੇ ਵਿਚਾਲੇ, ਉਹਨੂੰ ਸੁਪਰ ਕੌਪ ਦਾ ਖਿਤਾਬ ਦਿੱਤਾ। ਔਰ ਅਸੀਂ ਹਮੇਸ਼ਾ ਹੀ ਉਸ ਦਾ ਆਰੀਆ ਸਮਾਜੀ ਪਿਛੋਕੜ, ਉਸ ਦੀ ਇਹ ਕਰਤੂਤ ਔਰ ਓਵਰਆਲ ਕੀ ਹੈ ਉਸ ਨੂੰ ਅਸੀਂ ਐਕਸਪੋਜ਼ ਕਰਦੇ ਹਾਂ। ਇਸੇ ਤਰ੍ਹਾਂ ਉਸ ਪੀਰੀਅਡ ਦੇ ਜਿਹੜੇ ਨਾਮੀ ਲੋਕ ਜਿਨ੍ਹਾਂ ਨੇ ਆ ਕੇ ਕਾਂਗਰਸਾਈਟ ਔਰ ਇੰਦਰਾ ਗਾਂਧੀ ਦੇ ਉਮਰਾਓ ਸਿੰਘ ਹੋਏ ਕਾਂਗਰਸ ਦਾ ਮਿਨਿਸਟਰ, ਜਿਸ ਨੂੰ ਜੁੱਤੀ ਫੇਰੀ ਇੰਗਲੈਂਡ ਦੇ ਵਿੱਚ ਵੀ ਸਿੱਖਾਂ ਨੇ, ਰਜਿੰਦਰ ਸਿੰਘ ਸਪੈਰੋ ਜਿਹੜਾ ਫੌਜੀ ਮੇਜਰ ਜਨਰਲ ਸੀ, ਫੌਜ ਦੇ ਵਿੱਚੋਂ ਰਿਟਾਇਰ, ਬਾਅਦ ਦੇ ਵਿੱਚ MLA ਵੀ ਰਿਹਾ, ਮਿਨਿਸਟਰ ਵੀ ਰਿਹਾ ਪੰਜਾਬ 'ਚ, ਉਸ ਨੂੰ ਵੀ ਬਾਹਰ ਜਿਹੜਾ ਉਹ ਚਾਟਾ ਛਕਾਇਆ ਗਿਆ। ਸੋ ਇਹ ਨਾਂ ਨੇ ਜਿਹੜੇ ਸਾਡੇ ਸਾਹਮਣੇ ਰਹੇ ਨੇ। ਔਰ ਜੇ ਕਿਸੇ ਦੇ ਕੋਲ ਮਿਲਖਾ ਸਿੰਘ ਵੱਲੋਂ ਜੂਨ 84 ਨੂੰ ਜਾਂ ਨਵੰਬਰ 84 ਨੂੰ ਜਸਟੀਫਾਈ ਕਰਦਿਆਂ ਦੀ ਕੋਈ ਹੈ, ਉਹ ਜ਼ਰੂਰ ਸਾਡੇ ਨੋਟਿਸ ਲਿਆਉਣ। ਔਰ ਮੈਂ ਸਮਝਦਾ ਵੀ ਕੁਝ ਚੀਜ਼ਾਂ ਜਿਵੇਂ ਮੈਂ ਕਿਹਾ ਵੀ ਉਹ ਹਿਊਮਨ ਇੰਟਰਸਟ ਸਟੋਰੀਜ਼ ਦੇ ਤੌਰ ਤੇ ਦੇਖਣ, ਹਰ ਇੱਕ ਚੋਂ ਪੋਲੀਟੀਕਲ ਐਕਟਿਵਿਜ਼ਮ ਅਸੀਂ, ਹਾਂ ਜੇ ਕਿਸੇ ਨੇ ਨੈਗੇਸ਼ਨ ਕੀਤੀ ਹੈ ਉਹ ਸਰਟਨਲੀ ਜਿਹੜਾ ਉਸ ਨੂੰ ਜਿਹੜਾ ਬਿਲਕੁਲ ਐਕਸਪੋਜ਼ ਕੀਤਾ ਜਾਣਾ ਚਾਹੀਦਾ। ਔਰ ਮੈਂ ਇਹ ਸਮਝਦਾ ਵੀ ਇਹ ਸਾਡਾ ਫਰਜ਼ ਹੈ ਕਿ ਜੇ ਕੋਈ ਇਸ ਕਿਸਮ ਦੀ ਗੱਲ ਅਸੀਂ ਇਗਨੋਰ ਕੀਤੀ ਹੈ, ਕਿਉਂਕਿ ਮੈਂ ਜਿਵੇਂ ਕਿਹਾ ਕਿ ਨਾ ਮੇਰੇ ਨੋਟਿਸ ਪੜ੍ਹਨ 'ਚ ਆਇਆ, ਨਾ ਮੈਂ ਕਿਤੇ ਦੇਖਿਆ, ਨਾ ਕਿਤੇ ਇਸ ਪੀਰੀਅਡ 'ਚ। ਹੁਣ ਇਵੇਂ ਅਮਿਤਾਭ ਬੱਚਨ ਜਿਸ ਦਾ ਹਾਲਾਂਕਿ ਇਹ ਹਮੇਸ਼ਾ ਹੀ ਉਸ ਦੀ ਦਿੱਲੀ ਕਮੇਟੀ ਜਿਹਨੇ ਐਕਸੈਪਟ ਕੀਤਾ, ਦੂਜੇ ਲੋਕ ਇਸ ਕਿਸਮ ਦੇ, ਲੇਕਿਨ ਅਸੀਂ ਪਹਿਲੇ ਦਿਨ ਤੋਂ ਉਹਨੂੰ ਐਕਸਪੋਜ਼ ਵੀ ਕੀਤਾ ਔਰ ਉਸ ਦਾ ਜਿਹੜਾ ਓਵਰਆਲ ਕੀ ਚਿਹਰਾ ਹੈ, ਹਾਲਾਂ ਇੱਕ ਸਿੱਖਾਂ ਦੇ ਤਬਕੇ ਵੱਲੋਂ ਜੋ ਉਹਦੀ ਮਾਂ ਸਿੱਖ ਬੈਕਗਰਾਉਂਡ ਦੀ ਸੀ, ਉਹਨੇ ਇਹ ਨਹੀਂ ਕਿ ਉਹਨੇ ਵੀ ਆਪਣੀ ਪਰ ਅਸੀਂ ਉਹਨੂੰ ਕਦੇ ਮਾਫ ਨਹੀਂ ਕੀਤਾ। ਸੋ ਜੇ ਕੋਈ ਇਸ ਕਿਸਮ ਦਾ ਹੈ ਤਾਂ ਜ਼ਰੂਰ ਸਾਹਮਣੇ ਲਿਆਉਣਾ ਚਾਹੀਦਾ। ਅਦਰਵਾਈਜ਼ ਸੁਣੇ ਸੁਣਾਏ ਜਾਂ ਸੋਸ਼ਲ ਮੀਡੀਆ ਤੇ ਕਿਸੇ ਨੇ ਬੈਠ ਕੇ ਕੋਈ ਗੱਲ ਸ਼ੁਰੂ ਕਰ ਦਿੱਤੀ, ਉਹੀ ਘੁੰਮਣ ਲੱਗ ਗਈ, ਇਹ ਜਿਹੜਾ ਹੈ ਇਹ ਵੀ ਐਟੀਟਿਊਡ ਸਾਡਾ ਬਹੁਤਾ ਠੀਕ ਨਹੀਂ ਹੈ। ਦੂਸਰੀ ਗੱਲ ਕਸ਼ਮੀਰ ਦੀ, ਮੈਂ ਆਲਰੇਡੀ ਤੁਸੀਂ ਓਪਨਿੰਗ ਇਹਦੇ ਨਾਲ ਹੀ ਕੀਤੀ ਹੈ, ਕਿਉਂਕਿ ਸਾਡੇ ਲਈ ਉਸ ਖਿੱਤੇ ਦੇ ਵਿੱਚ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਖਾਲਿਸਤਾਨ ਦੀ ਸਰਜ਼ਮੀਨ ਕਸ਼ਮੀਰ ਦੀ ਨਾਲ ਵੀ ਜੁੜੇ ਹੋਏ ਨੇ, ਦੁਸ਼ਮਣ ਵੀ ਇੱਕ ਹੈ। ਜੋ ਕੁਝ ਉਹਨਾਂ ਨੇ ਪੰਜਾਬ ਦੇ ਵਿੱਚ 1984 ਤੋਂ 1995 ਤੱਕ ਕੀਤਾ,
ਇੱਕ ਪੂਰੀ ਪੀੜ੍ਹੀ ਦੀ ਨਸਲਕੁਸ਼ੀ ਕੀਤੀ, ਉਹੀ ਪੰਜਾਬ ਨੂੰ ਇੱਕ ਲੈਬੋਰਟਰੀ ਬਣਾਇਆ, ਉਹੀ ਸਾਰੇ ਤੌਰ ਤਰੀਕੇ ਜੰਮੂ ਕਸ਼ਮੀਰ ਦੇ ਵਿੱਚ ਵੀ ਅਪਲਾਈ ਕੀਤੇ ਹੋਏ ਨੇ। ਔਰ ਖਾਸ ਤੌਰ ਤੇ 5 ਅਗਸਤ 2019 ਤੋਂ ਬਾਅਦ ਜਦੋਂ ਭਾਰਤ ਦੀ ਪਾਰਲੀਮੈਂਟ ਨੇ ਆਈਨੀ ਗੁੰਡਾਗਰਦੀ ਕਰਦਿਆਂ ਕਸ਼ਮੀਰ ਦਾ ਸਪੈਸ਼ਲ ਸਟੇਟਸ, ਜਿਹੜਾ ਓਰੀਜਨਲ ਕਨਸਟੀਟਿਊਸ਼ਨ ਦੇ ਡਰਾਫਟ ਦਾ ਹਿੱਸਾ ਸੀ, ਇਹ ਕੋਈ 100+ ਅਮੈਂਡਮੈਂਟ ਜਿਹੜੀਆਂ ਇਹਨਾਂ ਨੇ ਕੀਤੀਆਂ ਉਹਦੇ ਥੱਲੇ ਅਮੈਂਡਮੈਂਟ ਨਹੀਂ ਸੀ ਆਈ ਆਰਟੀਕਲ 370, ਇਹ ਐਗਰੀਮੈਂਟ ਸੀ ਜਿਹਨੂੰ ਇਹ ਜਸਟੀਫਾਈ ਕਰਨ ਲਈ ਜਿਹੜੀ ਜੰਮੂ ਕਸ਼ਮੀਰ ਦੀ ਐਕਸੈਸ਼ਨ, ਜਿਹੜੀ ਕਦੇ ਵੀ ਐਕਸੈਸ਼ਨ ਨਹੀਂ ਹੋਈ, ਕਿਉਂਕਿ ਇਹਨਾਂ ਨੇ ਹਮੇਸ਼ਾ ਇਹ ਕਹਿ ਕੇ ਜਸਟੀਫਾਈ ਕਰਨ ਦਾ ਕੀਤਾ ਕਿ ਜੀ ਹਰੀ ਸਿੰਘ ਨੇ ਐਕਸੀਡ ਕੀਤਾ ਜਿਹੜਾ ਉਸ ਵੇਲੇ ਦਾ ਮਹਾਰਾਜਾ ਸੀ ਇੰਡੀਅਨ ਯੂਨੀਅਨ ਨੂੰ। ਚਲੋ ਮੰਨ ਲਓ ਜੇ ਐਕਸੀਡ ਵੀ ਕੀਤਾ ਹੋਏ, ਜਿਹੜਾ ਹਾਲਾਂਕਿ ਟਰੂ ਨਹੀਂ ਹੈ, ਤੇ ਉਸ ਐਕਸੈਸ਼ਨ ਚੋਂ ਹੀ ਜਿਹਦਾ ਇਹਨਾਂ ਨੇ ਸੂਤਰਧਾਰ ਸ਼ੇਖ ਅਬਦੁੱਲੇ ਨੂੰ ਬਣਾਇਆ, ਸ਼ੇਖ ਅਬਦੁੱਲੇ ਦੇ ਨਾਲ ਹੀ ਜਿਹੜਾ ਹੈ ਇਹ ਡੀਲ ਸਾਈਨ ਹੁੰਦੀ ਹੈ, ਜਿਹਦੇ ਬਾਅਦ ਓਰੀਜਨਲ ਡਰਾਫਟ ਜਿਹਨੂੰ ਡਾਕਟਰ BR ਅੰਬੇਦਕਰ ਨੇ ਕਾਂਸਟੀਟਿਊਂਟ ਅਸੈਂਬਲੀ ਦੇ ਚੇਅਰਪਰਸਨ ਦੇ ਤੌਰ ਦੇ ਉੱਤੇ ਹੈਡ ਕੀਤਾ, ਉਸ ਸ਼ਮੂਲੀਅਤ ਕੀਤੀ ਗਈ। ਉਸ ਆਰਟੀਕਲ 370 ਦੇ ਥੱਲੇ ਕਸ਼ਮੀਰ ਦੀ ਆਪਣੀ ਅਲੱਗ ਕਨਸਟੀਟਿਊਸ਼ਨਲ ਅਸੈਂਬਲੀ ਸੀ। ਭਾਰਤ ਦਾ ਕਨਸਟੀਟਿਊਸ਼ਨ ਦਾ ਕੋਈ ਵੀ ਆਰਟੀਕਲ ਆਟੋਮੈਟਿਕਲੀ ਜੰਮੂ ਕਸ਼ਮੀਰ ਤੇ ਲਾਗੂ ਨਹੀਂ ਸੀ ਹੁੰਦਾ ਜਦੋਂ ਤੱਕ ਜੰਮੂ ਕਸ਼ਮੀਰ ਦੀ ਜਿਹੜੀ ਪਾਰਲੀਮੈਂਟ ਹੈ, ਉਹਨਾਂ ਦੀ ਅਸੈਂਬਲੀ ਆ, ਉਹਨੂੰ ਪਾਸ ਕਰੇ। ਔਰ ਈਵਨ ਇਮੀਡੀਏਟ ਇਸ ਤੋਂ ਬਾਅਦ 1950 ਤੋਂ ਬਾਅਦ ਜੰਮੂ ਕਸ਼ਮੀਰ ਦਾ ਮੁਖੀ ਜਿਹੜਾ ਉਹ ਗਵਰਨਰ ਨਹੀਂ ਸੀ, ਉਹ ਸਦਰੇ ਰਿਆਸਤ ਸੀ, ਐਜ਼ ਏ ਪ੍ਰੈਜ਼ੀਡੈਂਟ ਸੀ। ਔਰ ਉਹਦਾ ਰੁਤਬਾ, ਔਰ ਇਹਦੇ ਵੀ ਇਸੇ ਹੀ ਦੀ ਵਜ੍ਹਾ ਕਰਕੇ ਜੰਮੂ ਕਸ਼ਮੀਰ ਦਾ ਆਪਣਾ ਅਲੱਗ ਝੰਡਾ ਵੀ, ਅਲੱਗ ਉਹਨਾਂ ਦਾ ਨੈਸ਼ਨਲ ਐਂਥਮ ਵੀ। ਇਹ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਇਹਨਾਂ 74 ਸਾਲਾਂ 'ਚ 5 ਅਗਸਤ 2019 ਤੋਂ ਪਹਿਲਾਂ ਤੱਕ ਕਸ਼ਮੀਰ ਦਾ ਆਪਣਾ ਝੰਡਾ ਔਰ ਉਸੇ ਹੀ ਐਗਰੀਮੈਂਟ ਦੇ ਥੱਲੇ ਸੀ ਆਪਣਾ ਨੈਸ਼ਨਲ ਐਂਥਮ। ਔਰ ਇਸ ਸਾਰੇ ਨੂੰ ਕਿ ਜੀ ਐਕਸੀਡ ਅਸੀਂ ਕੀਤਾ ਜੰਮੂ ਕਸ਼ਮੀਰ ਨੇ, ਔਰ ਅਸੀਂ ਉਹਨਾਂ ਦੇ ਨਾਲ ਜਿਹੜਾ ਹੋਇਆ, ਸਾਨੂੰ ਤਾਂ ਇੰਟਰਨੈਸ਼ਨਲੀ ਜਿਹੜਾ UN ਸਿਕਿਉਰਿਟੀ ਕੌਂਸਲ ਜਿਹੜਾ ਉੱਥੇ ਪਲੈਬਿਸਾਈਡ ਦੀ, ਉਹ ਤਾਂ ਹੈ ਹੀ ਨਹੀਂ। ਹਾਲਾਂਕਿ ਉਸ ਕੇਸ ਨੂੰ ਵੀ ਦੇਖੋ, ਜੇ ਜੰਮੂ ਕਸ਼ਮੀਰ ਦਾ ਰੁਤਬਾ ਇੱਕ ਭਾਰਤ ਦੇ ਆਮ ਸੂਬਿਆਂ ਵਰਗਾ ਹੁੰਦਾ, ਔਰ ਇਹੀ ਗੱਲ ਹਾਲਾਂ ਸਿੱਖਾਂ ਦੇ ਮਾਮਲੇ 'ਚ ਇੱਕ ਗੱਲ, ਜਿਵੇਂ ਇੱਕ ਡਿਸਕਸ਼ਨ 'ਚ ਵਾਸ਼ਿੰਗਟਨ 'ਚ ਇਹ ਗੱਲ ਹੋਈ, ਕਹਿਣ ਲੱਗੀ ਕਿ ਜੀ ਅੱਜ ਤੱਕ ਬਹੁਤ ਸਾਰੇ, ਜਦੋਂ ਅਸੀਂ 47 ਦੌਰ ਦੀ ਆਪਣੀ ਸਿੱਖ ਲੀਡਰਸ਼ਿਪ ਨੂੰ ਕੰਡੈਮ ਕਰਦੇ ਹਾਂ, ਅਕਾਲੀ ਲੀਡਰਸ਼ਿਪ ਨੂੰ ਖਾਸ ਤੌਰ ਤੇ, ਕਿ ਜੀ ਉਹਨਾਂ ਨੇ ਬਿਨਾਂ ਕੁਛ ਲਿਖੇ ਲਿਖਾਏ ਕਾਂਗਰਸ ਦੇ ਨਾਲ ਜੇ ਜੁਆਇਨ ਵੀ ਕਰਨਾ ਸੀ ਇੰਡੀਆ ਨੂੰ, ਕੋਈ ਉਹਨਾਂ ਦੇ ਨਾਲ ਕਿ ਜ਼ਬਾਨੀ ਕਲਾਮੀ ਤਾਂ ਕਿਹਾ ਗਾਂਧੀ ਨੇ ਵੀ, ਨਹਿਰੂ ਨੇ ਵੀ, ਕਿ ਜੀ ਅਸੀਂ ਸਪੈਸ਼ਲ ਦਰਜਾ ਸਿੱਖਾਂ ਨੂੰ ਦਿਆਂਗੇ, ਇਹ ਪ੍ਰੋਵਿੰਸ ਇਨ ਦਾ ਨਾਰਥ, ਸੋ ਦੈਟ ਦੇ ਮੇ ਆਲਸੋ ਬੀ ਏਬਲ ਟੂ ਐਕਸਪੀਰੀਅੰਸ ਦਾ ਗਲੋ ਆਫ ਫਰੀडम। ਨਹਿਰੂ ਦੇ ਬੜੇ ਫਲਾਵਰੀ ਵਰਡ, ਤੇ ਉਹ ਲੋਕ ਜਿਨ੍ਹਾਂ 'ਚ ਅਸੀਂ ਵੀ ਸ਼ਾਮਲ ਸੀ, ਸੇ ਕਹਿੰਦੇ ਰਹੇ ਭਾਈ ਘੱਟੋ ਘੱਟ ਜਿਹੜਾ ਐਗਰੀਮੈਂਟ ਹੋਇਆ, ਜਿਹੜਾ ਐਕਟ ਫਰੀडम ਇੰਡੀਅਨ ਇੰਡੀਪੈਂਡੈਂਸ ਐਕਟ ਜਿਹੜਾ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ, ਜੇ ਉਹਦੇ 'ਚ ਇਹ ਹੁੰਦਾ ਜਾਂ ਕੋਈ ਲਿਖਤੀ ਤੌਰ ਦੇ ਉੱਤੇ ਹੁੰਦਾ ਤੇ ਜੀ ਸਾਡਾ ਕੇਸ ਅਸੀਂ ਇੰਟਰਨੈਸ਼ਨਲੀ ਕਰਦੇ। ਪਰ ਜੋ ਕੁਛ ਇਹਨਾਂ ਨੇ 5 ਅਗਸਤ 2019 ਨੂੰ ਕੀਤਾ, ਉਸ ਤੋਂ ਬਾਅਦ ਸਾਡਾ ਉਹ ਆਰਗੂਮੈਂਟ ਖਤਮ ਹੋ ਗਿਆ। ਬਿਲਕੁਲ ਸਿੱਖ ਲੀਡਰਸ਼ਿਪ ਨਾਲ ਤਾਂ ਜ਼ਬਾਨੀ ਕਲਾਮੀ ਜਿਹੜਾ ਉਹ ਆਪਣਾ ਉਹਨਾਂ ਨੇ ਮੂੰਹ ਚੋਂ ਹਵਾ ਕੱਢੀ ਸੀ, ਲੇਕਿਨ ਕਸ਼ਮੀਰ ਦੇ ਮੁੱਦੇ ਤੇ ਤਾਂ ਪ੍ਰੋਪਰ ਜੇ ਇਹਨਾਂ ਦਾ ਵੀ ਮੰਨਣਾ ਹੋਏ ਵੀ ਐਕਸੈਸ਼ਨ ਵੀ ਹੋਈ, ਔਰ ਇਹਨਾਂ ਦੇ ਕਹਿਣ ਮੁਤਾਬਕ, ਔਰ ਸ਼ੇਖ ਅਬਦੁੱਲਾ ਜਿਹੜਾ ਐਟ ਦਾ ਹੈਲਮ ਆਫ ਅਫੇਅਰ ਸੀ, ਉਸ ਤੋਂ ਬਾਅਦ ਆਰਟੀਕਲ 370 ਆਇਆ ਕਨਸਟੀਟਿਊਸ਼ਨ। ਜੇ ਉਸ ਆਰਟੀਕਲ 370 ਨੂੰ, ਉਸ ਕਮਿਟਮੈਂਟ ਨੂੰ, ਜਿਹਨੂੰ ਜਦੋਂ ਪਾਰਲੀਮੈਂਟ ਦਾ ਸੈਸ਼ਨ ਹੁੰਦਾ, ਇੱਕ ਸੜਿਆ ਜਿਹਾ ਕਾਗਜ਼ ਹੱਥ 'ਚ ਫੜ ਕੇ ਅਮਿਤ ਸ਼ਾਹ ਉੱਥੇ ਤੁਰਿਆ ਆਉਂਦਾ ਪਾਰਲੀਮੈਂਟ ਦੇ ਵਿੱਚ, ਔਰ ਉਹ ਪੜ੍ਹ ਦਿੰਦਾ, ਔਰ ਬਾਕੀ ਜਿਹੜਾ ਜੈ ਜੈਕਾਰ ਹੋ ਕੇ ਜਿਹੜਾ ਉਹ ਵੋਟਾਂ ਪੈ ਜਾਂਦੀਆਂ ਨੇ। ਔਰ ਅਪਰ ਹਾਊਸ ਰਾਜ ਸਭਾ 'ਚ ਤਾਂ ਈਵਨ ਪ੍ਰੋਪਰ ਡਿਸਕਸ਼ਨ ਵੋਟਿੰਗ ਤੱਕ ਵੀ ਨਹੀਂ ਹੋਣ ਦਿੱਤੀ, ਕਿਉਂਕਿ ਰਾਜ ਸਭਾ 'ਚ ਇਹਨਾਂ ਦੀ ਮੈਜੋਰਟੀ ਨਹੀਂ ਸੀ। ਸੋ ਇਸ ਗੱਲ ਦੀ ਹੁਣ ਉਹਨਾਂ ਨੂੰ ਵੀ ਸਮਝ ਆ ਗਈ, ਜਿਹੜੇ ਸਮਝਦੇ ਸੀ ਜੇ ਸਾਡੇ ਨਾਲ ਲਿਖਤੀ ਪੜ੍ਹਤੀ ਹੁੰਦਾ ਭਾਈ, ਇਹਨਾਂ ਜਿੱਥੇ ਉਹਨਾਂ ਦੀ ਕਨਸਟੀਟਿਊਸ਼ਨ ਜਿਹਦੀ ਸਹੁੰ ਚੁੱਕਦੇ ਨੇ, ਜਦੋਂ ਇਹ ਮੋਦੀ ਵਰਗਾ ਝੂਠਾ ਫਰਾਡੀਆ ਇਹ ਕਹਿੰਦਾ ਹੈ ਕਿ ਜੀ ਇਹ ਜਿਹੜਾ ਪਾਰਲੀਮੈਂਟ ਹੈ ਇਹ ਤਾਂ ਮੇਰੇ ਲਈ ਲੋਕਤੰਤਰ ਦਾ ਮੰਦਰ ਹੈ, ਔਰ ਜ਼ਾਹਰ ਹੈ ਕਿ ਜਿਹੜਾ ਵੀ ਸਹੁੰ ਚੁੱਕਦਾ ਹੈ ਉਹ ਕਨਸਟੀਟਿਊਸ਼ਨ ਦੇ ਨਾਂ ਤੇ ਚੁੱਕਦਾ ਹੈ। ਸੋ ਜਿਸ ਕਨਸਟੀਟਿਊਸ਼ਨ ਦੇ ਥੱਲੇ ਮੋਦੀ ਨੇ ਸਹੁੰ ਚੁੱਕੀ ਸੀ 2014 'ਚ,
ਜਿਹਦੇ ਥੱਲੇ 2019 ਚ ਮੋਦੀ ਨੇ ਸਹੁੰ ਚੁੱਕੀ ਸੀ, ਉਹ ਆਰਟੀਕਲ 370 ਉਹਦਾ ਹਿੱਸਾ ਸੀ। ਪਰ ਇਹ ਇੱਕ ਪਾਸੇ ਤਾਂ ਜਦੋਂ ਜੰਮੂ ਕਸ਼ਮੀਰ ਜਾਂ ਨਾਗਾਲੈਂਡ ਜਾਂ ਸਿੱਖਾਂ ਦੀ ਖਾਲਿਸਤਾਨ ਦੀ ਸਟਰਗਲ ਤੇ ਇਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਜੀ ਅਸੀਂ ਭਾਰਤ ਮਾਤਾ ਦੇ ਅੰਗ ਭੰਗ ਨਹੀਂ ਹੋਣ ਦਿਆਂਗੇ, ਇਹ ਤਾਂ ਅਟੁੱਟ ਅੰਗ ਹੈ। ਪਰ ਇੱਥੇ ਤਾਂ ਜਿਹੜੀ ਭਾਰਤ ਮਾਤਾ ਨੂੰ ਡਿਫਾਈਨ ਕਰਨ ਵਾਲਾ ਤੁਹਾਡਾ ਕਨਸਟੀਟਿਊਸ਼ਨ ਹੈ, ਜਿਹਦੇ 'ਚ ਲਫ਼ਜ਼ ਭਾਰਤ ਕਨਸਟੀਟਿਊਸ਼ਨਲੀ ਇੰਡੀਆ ਦੇ ਲਈ ਮੰਨਿਆ ਗਿਆ, ਤੁਸੀਂ ਉਸ ਭਾਰਤ ਮਾਤਾ ਦੇ ਆਪ ਟੁਕੜੇ ਕੀਤੇ ਨੇ, ਕਿਉਂਕਿ ਤੁਸੀਂ ਉਹਦਾ ਆਰਟੀਕਲ 370 ਖਤਮ ਕਰਕੇ ਉਸ ਦਾ ਅੰਗ ਭੰਗ ਕੀਤਾ। ਹੁਣ ਇਹ ਜਿਹੜੀ ਆਈਨੀ ਗੁੰਡਾਗਰਦੀ ਦੀ ਇਹ ਸਾਰਾ ਦੌਰ ਦੌਰਾ ਆਲਮੋਸਟ ਹੁਣ 5 ਅਗਸਤ ਤੱਕ ਪਹੁੰਚਦੇ ਹਾਂ, ਅਸੀਂ ਦੇਖਦੇ ਹਾਂ ਕਿ 2 ਸਾਲ ਹੋਣ ਨੂੰ ਨੇ। ਹੁਣ ਇਸ ਪੀਰੀਅਡ 'ਚ ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਵਾਹ ਹੈ, ਔਰ ਇਹ ਮੈਂ ਇਹਨੂੰ ਡਿਸਕਸ ਕਰਾਂਗਾ ਕਿ ਵੀ ਇਸ ਦੇ ਉੱਤੇ ਇਹ 'ਚੋਂ ਕੀ ਨਿਕਲੇਗਾ। ਹੁਣ ਪਹਿਲੀ ਗੱਲ ਕਿ ਜਿਹੜੇ 14 ਲੀਡਰ ਇਨਵਾਈਟ ਕੀਤੇ ਗਏ ਨੇ ਗੱਲਬਾਤ ਦੇ ਲਈ, ਇਹ ਉਹੀ 5 ਪਾਰਟੀਆਂ ਦੇ ਲੀਡਰ ਨੇ ਜਿਹੜੀਆਂ 5 ਪਾਰਟੀਆਂ ਪਹਿਲਾਂ ਹੀ ਭਾਰਤ ਪੱਖੀ ਨੇ। ਉਹਨਾਂ ਦੇ ਵਿੱਚ ਸ਼ੇਖ ਅਬਦੁੱਲੇ ਦਾ ਮੁੰਡਾ ਫਾਰੂਕ ਅਬਦੁੱਲਾ, ਉਹਦਾ ਮੁੰਡਾ ਉਮਰ ਅਬਦੁੱਲਾ, ਪਾਰਟੀ ਉਹਨਾਂ ਦੀ ਨੈਸ਼ਨਲ ਕਾਨਫਰੰਸ। ਦੂਸਰੀ ਪਾਰਟੀ ਜਿਹਨੂੰ ਮਹਿਬੂਬਾ ਮੁਫਤੀ, ਇਹਦਾ ਪਿਓ ਜਿਹਨੇ ਪਾਰਟੀ ਫਾਊਂਡ ਕੀਤੀ PDP, ਖੁਦ ਮਹਿਬੂਬਾ ਮੁਫਤੀ ਚੀਫ ਮਿਨਿਸਟਰ ਰਹੀ। ਉਹਦੇ ਨਾਲ BJP ਦੇ ਨਾਲ ਕੋਲੀਸ਼ਨ ਗਵਰਨਮੈਂਟ ਸੀ, ਉਹਨਾਂ ਦਾ ਨਿਰਮਲ ਸਿੰਘ ਡਿਪਟੀ ਚੀਫ ਮਿਨਿਸਟਰ ਸੀ। ਥਰਡ ਪਾਰਟੀ ਜਿਹੜੀ ਹੈ ਇਹਨਾਂ ਦੇ ਵਿੱਚ CPIM ਕਮਿਊਨਿਸਟ ਪਾਰਟੀ ਆਫ ਇੰਡੀਆ, ਹਾਲਾਂਕਿ ਇਹਨਾਂ ਦੀ ਕੋਈ ਬਹੁਤ ਜ਼ਿਆਦਾ ਉੱਥੇ ਹੋਂਦ ਤਾਂ ਨਹੀਂ ਹੈ, ਪਰ ਕਿਉਂਕਿ ਇਹ ਵੋਕਲ ਰਹੇ ਨੇ ਕਸ਼ਮੀਰੀਆਂ ਦੇ ਹੱਕ 'ਚ, ਔਰ ਮੇਰਾ ਖਿਆਲ ਹੈ ਇੱਕ ਅੱਧਾ ਇਹਨਾਂ ਦਾ MLA ਵੀ ਬਣ ਜਾਂਦਾ ਹੋਣਾ, ਐਗਜ਼ੈਕਟਲੀ ਮੈਨੂੰ ਨਹੀਂ ਹੈ। ਫਿਰ ਇੱਕ ਪਾਰਟੀ ਅਵਾਮੀ ਨੈਸ਼ਨਲ ਕਾਨਫਰੰਸ, ਇਹ ਵੀ ਇੱਕ ਅੱਧੀ ਸੀਟ ਵਾਲਾ ਕੰਮ ਹੈ, ਕੋਈ ਪਪੂਲਰ ਪਾਰਟੀ ਨਹੀਂ ਹੈ। ਐਂਡ J&K ਪੀਪਲਜ਼ ਮੂਵਮੈਂਟ। ਹੁਣ ਇਹ ਪੰਜੋ ਹੀ ਤਰ੍ਹਾਂ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ, ਇਹ ਪਹਿਲਾਂ ਹੀ ਭਾਰਤ ਪੱਖੀ ਨੇ। ਹੁਣ ਸਭ ਤੋਂ ਜ਼ਿਆਦਾ ਜੇ 5 ਅਗਸਤ 2019 ਤੋਂ ਬਾਅਦ ਤਕਲੀਫ ਕਿਸੇ ਨੂੰ ਪੋਲੀਟੀਕਲੀ ਹੋਈ, ਲੋਕਾਂ 'ਚ ਜਾਣ ਤੋਂ ਜਿਹੜੇ ਕੰਨ ਭੰਨਦੇ ਸੀ, ਇਹੀ ਸੀ ਗਰੁੱਪ। ਕਿਉਂਕਿ ਜਿਹੜੇ ਆਲਰੇਡੀ ਇਸ ਸਿੱਟੇ ਤੇ ਪਹੁੰਚ ਚੁੱਕੇ ਨੇ, ਜਿਨ੍ਹਾਂ ਨੇ ਪਰਸੀਕਿਊਸ਼ਨ ਹੰਡਾਈ ਹੈ, ਦੇਖੀ ਹੈ 1 ਮਿਲੀਅਨ ਫੌਜ ਕੀ ਕਰ ਰਹੀ ਹੈ, ਉਹ ਤਾਂ ਇਸ ਗੱਲ ਤੇ ਹੀ ਖੜੇ ਨੇ ਕਿ ਮੁਕੰਮਲ ਆਜ਼ਾਦੀ। ਸੋ ਉਹਨਾਂ ਨੂੰ ਤਾਂ ਨਾ ਹੀ ਇਹਨਾਂ ਨੇ ਗੱਲਬਾਤ ਦੇ ਵਿੱਚ ਇਨਵੋਲਵ ਕੀਤਾ, ਨਾ ਹੀ ਉਹਨਾਂ ਨੇ ਹੋਣਾ, ਇਹ ਇਹਨਾਂ ਨੂੰ ਵੀ ਪਤਾ ਹੈ। ਇਹ ਜਿਹੜਾ ਸਾਰਾ ਪਾਰਟ ਹੈ ਜਿਨ੍ਹਾਂ ਨੂੰ ਆਲਰੇਡੀ ਇਸਤੇਮਾਲ ਕੀਤਾ ਹੋਇਆ ਪਹਿਲਾਂ 5 ਅਗਸਤ 2019 ਤੋਂ ਪਹਿਲਾਂ, ਇਹੀ ਫੇਸ ਸੀ ਇੰਡੀਆ ਦੇ। ਔਰ ਕਿਉਂਕਿ ਇਹ ਜਿਹੜੇ ਨੇ ਇਹਨਾਂ ਦੇ ਨੱਕ ਰਗੜੇ ਗਏ ਥੱਲੇ, ਲੋਕਾਂ ਦੇ ਵਿੱਚ ਇਹਨਾਂ ਦੇ ਵੀ ਚਿਹਰੇ ਕਰੂਪ ਹੋਏ ਕਿ ਤੁਸੀਂ ਕਿਹਨਾਂ ਨਾਲ ਸੀ। ਹੁਣ ਇਹਨਾਂ ਦੀ ਇੱਕ ਨਵੀਂ ਪਲਾਸਟਿਕ ਸਰਜਰੀ ਕਰਨੀ ਹੈ, ਇਹਨਾਂ ਦਾ ਨੱਕ ਨੁੱਕ ਜਿਹੜਾ ਲੰਮਾ ਕਰਨਾ ਹੈ, ਇਹਨਾਂ ਦਾ ਮੱਥਾ ਮੁੱਥਾ ਰਗੜ ਕੇ ਇਹਨਾਂ ਨੂੰ ਜਰਾ ਚਮਕਦਾਰ ਬਣਾਉਣਾ ਹੈ, ਔਰ ਫਿਰ ਚਮਕਾ ਕੇ ਲੋਕਾਂ ਦੇ ਵਿੱਚ ਲਿਆਉਣਾ। ਹੁਣ ਇਸ ਸਾਰੇ ਦੇ ਲਈ ਚਲੋ ਜੇ, ਔਰ ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ 5 ਅਗਸਤ 2020 ਨੂੰ ਜਦੋਂ ਪਹਿਲੀ ਐਨੀਵਰਸਰੀ ਸੀ ਇਹਨਾਂ ਦੀ ਉਸ ਆਈਨੀ ਗੁੰਡਾਗਰਦੀ ਦੀ, ਤੇ ਉਦੋਂ ਉਹਨਾਂ ਨੇ ਫਰਦਰ ਹਿਊਮਿਲੇਟ ਕਰਨ ਲਈ ਕਸ਼ਮੀਰੀਆਂ ਨੂੰ ਰਾਮ ਮੰਦਰ ਸ਼ਿਲਾਨਿਆਸ ਅਯੁੱਧਿਆ 5 ਅਗਸਤ ਮੋਦੀ ਜਿਹੜਾ ਹੈ ਉਹ ਧੋਤੀ ਬੰਨ ਕੇ ਔਰ ਪੂਰਾ ਬ੍ਰਾਹਮਣ ਬਣ ਕੇ, ਤੇਲੀਆਂ ਦਾ ਮੁੰਡਾ ਉਹਨਾਂ ਨੇ ਉੱਥੇ ਬਿਠਾਤਾ ਵੀ ਉਹ ਤਾਂ ਅੰਦਰ ਨਹੀਂ ਵੜਨ ਦਿੰਦੇ ਮੰਦਰਾਂ ਦੇ ਸ਼ੂਦਰਾਂ ਨੂੰ। ਅੱਜ ਤੱਕ ਵੀ ਕਿੰਨੇ ਨੇ ਜਿਹੜੇ ਤੁਸੀਂ ਸਾਊਥ ਦੇ ਵਿੱਚ ਦੇਖੋ ਜਿੱਥੇ ਉਹਨਾਂ ਦੀ ਫ੍ਰੀ ਐਕਸੈਸ ਨਹੀਂ ਹੈ। ਜਗਨਨਾਥਪੁਰੀ ਈਵਨ ਪ੍ਰੈਜ਼ੀਡੈਂਟ ਗੋਵਿੰਦੇ ਕੀ ਹੈ, ਰਾਮ ਕੋਇੰਦ ਆਪਣੀ ਘਰ ਵਾਲੀ ਨਾਲ ਜਗਨਨਾਥਪੁਰੀ ਦੇ ਵਿੱਚ ਜਾ ਰਿਹਾ ਸੀ, ਪੌੜੀਆਂ ਨਹੀਂ ਚੜਨ ਦਿੱਤਾ। ਹਾਲਾਂ ਥੱਲੋਂ ਪਹਿਲਾਂ ਸਿਕਿਉਰਿਟੀ ਵਾਲਿਆਂ ਨੇ ਕਲੀਅਰ ਕਰਾਇਆ, ਅੱਧੀਆਂ ਪੌੜੀਆਂ ਜਾਇਆ, ਉੱਤੋਂ ਪਾਂਡੇ ਉਤਰ ਕੇ ਆਏ, ਪੌੜੀਆਂ 'ਚ ਰੋਕ ਲਿਆ। ਉੱਥੋਂ ਹੀ ਜੋ ਲੈ ਕੇ ਤੁਰੇ ਜਾਂਦੇ ਸੀ ਕਿ ਦੇਣਾ ਉੱਥੇ ਦੇਵੀ ਨੂੰ ਜਾਂ ਉਹਨੂੰ ਜਗਨਨਾਥ ਨੂੰ, ਉਹ ਉਹਨਾਂ ਨੇ ਉੱਥੇ ਹੀ ਜਿਹੜਾ ਧਰਾ ਲਿਆ ਥੱਲੇ, ਔਰ ਉਹਨੂੰ ਚੜਨ ਨਹੀਂ ਦਿੱਤਾ ਪੌੜੀਆਂ। ਹੁਣ ਇੱਕ ਪਾਸੇ ਤਾਂ ਇਹ ਵਰਤਾਰਾ ਜਗਨਨਾਥਪੁਰੀ ਜਿਹੜਾ ਵੱਡੀਆਂ ਪੁਰੀਆਂ ਚੋਂ ਇੱਕ ਹੈ ਉੜੀਸਾ ਦੇ ਵਿੱਚ, ਦੂਜੇ ਪਾਸੇ ਇਹ ਜਿਹੜਾ ਹੈ, ਔਰ ਬਹੁਤਿਆਂ ਨੇ ਕਿਹਾ ਵੀ ਇਹ ਮੰਦਿਰ ਰਾਮ ਦਾ ਨਹੀਂ, ਇਹ ਮੋਦੀ ਦਾ ਹੀ ਬਣ ਰਿਹਾ। ਔਰ ਹੁਣ ਅਸੀਂ ਉਹਦੇ ਨਾਲ ਜੁੜੇ ਫਰਾਡ ਵੀ ਦੇਖ ਰਹੇ ਹਾਂ ਵੀ ਇੱਕ ਤੋਂ ਬਾਅਦ ਇੱਕ ਫਰਾਡ ਨਿਕਲ ਰਿਹਾ, ਪਰ ਉਹ ਸਾਡਾ ਸਬਜੈਕਟ ਆਫ ਡਿਸਕਸ਼ਨ ਨਹੀਂ। ਹੁਣ 5 ਅਗਸਤ ਨੇੜੇ ਆ ਰਿਹਾ, 2 ਸਾਲ ਪੂਰੇ ਹੋਣੇ ਨੇ। ਸੋ ਉਸ ਸਾਰੇ ਨੂੰ ਕਵਰ ਅਪ ਕਰਨ ਦੇ ਲਈ ਇਹ ਜਿਹੜੀ ਗੱਲਬਾਤ ਜਾਂ ਦੂਸਰਾ ਹੁੰਦਾ ਹੈ, ਇਹ ਤਾਂ ਬ੍ਰਾਹਮਣ ਦਾ ਜਿਹੜਾ ਇੱਕ ਉਹ ਕਾਮਯਾਬ ਦਾ ਹੈ। ਕਿਸਾਨਾਂ ਦੇ ਤੁਸੀਂ ਮੂਵਮੈਂਟ ਦੇ ਹਵਾਲੇ ਨਾਲ ਦੇਖ ਲਓ, ਦੂਰ ਕੀ ਜਾਣਾ ਜੇ ਅਸੀਂ ਇਹ ਕਹੀਏ ਕਿ ਜੀ ਅਕਾਲੀ ਲੀਡਰਾਂ ਨੂੰ ਕਿਵੇਂ ਗੱਲਬਾਤ 'ਚ ਉਲਝਾਇਆ,
ਈਵਨ ਧਰਮਯੁੱਧ ਮੋਰਚਾ ਜਦੋਂ 1982 ਤੋਂ 84 ਤੱਕ ਚੱਲਿਆ, 18 ਦੌਰ ਗੱਲਬਾਤ ਦੇ ਅਕਾਲੀ ਲੀਡਰਾਂ ਦੇ ਨਾਲ ਇੰਪੋਰਟੈਂਟਲੀ, ਜਿਹਦੇ ਚ ਇੰਦਰਾ ਗਾਂਧੀ ਖੁਦ ਸ਼ਾਮਲ ਸੀ, ਨਰਸਿਮਹਾ ਰਾਓ ਸ਼ਾਮਲ ਸੀ, ਦਿੱਲੀ ਚ ਹੋਏ, ਚੰਡੀਗੜ੍ਹ ਚ ਹੋਏ, ਦੂਜੇ, ਤੇ ਇਹ ਆ ਕੇ ਡੀਕਦੇ ਸੀ ਜੀ ਇੰਦਰਾ ਗਾਂਧੀ ਮੰਨ ਗਈ ਹੈ, ਉਹਨੇ ਕੱਲ ਅਨਾਉਂਸ ਕਰਨਾ ਹੈ ਇਸ ਦੇ ਉੱਤੇ, ਤੇ ਉਹ ਉਸ ਤੋਂ ਬਾਅਦ ਖਬਰ ਆਉਂਦੀ ਸੀ ਕਿ ਕੁਝ ਵੀ ਨਹੀਂ ਆਇਆ ਹੈ। ਔਰ ਉਹ ਤਾਂ ਜਿਹੜੀ ਆ ਉਹ 1.5 ਸਾਲ 2 ਸਾਲ ਤੋਂ ਪ੍ਰਬੰਧ ਕਰ ਰਹੀ ਸੀ ਕਿ ਵੀ ਉਹਨੇ ਟੈਂਕ ਕਿਵੇਂ ਚੜਾਉਣੇ ਨੇ ਔਰ ਅਕਾਲ ਤਖਤ ਕਿਵੇਂ ਢਾਉਣਾ, ਲੇਕਿਨ ਗੱਲਬਾਤ ਦਾ ਜਿਹੜਾ ਉਹ ਪਾਸਾ ਸੁੱਟਿਆ ਹੋਇਆ ਸੀ, ਜਿਵੇਂ ਉਹ ਜੂਏ ਦੇ ਵਿੱਚ ਇਹ ਖੇਡ ਹੁੰਦੀ ਹੈ ਕਿ ਤੁਸੀਂ ਜਿਹੜਾ ਉਹ ਝਕਾਨੀ ਦੇ ਰਹੇ ਹੋ ਤੇ ਤੁਸੀਂ ਉੱਥੇ ਫਸੇ ਹੋਏ ਹੋ ਤੇ ਇੱਥੇ ਗੱਲ ਹੋਰ ਹੈ। ਹੁਣ ਇਹੀ ਗੱਲ ਇੱਕ ਤਾਂ ਇਹਨਾਂ ਨੇ ਇਸ ਪੀਰੀਅਡ ਨੂੰ ਲੰਘਾਣਾ, ਇੰਟਰਨੈਸ਼ਨਲ ਪ੍ਰੈਸ਼ਰ, ਕਿਉਂਕਿ ਇਸ ਸਾਰੇ ਦੌਰ 'ਚ ਕੋਵਿਡ-19 ਦੇ ਚੱਲਦੇ ਆ, ਜੇ ਅਸੀਂ ਦੇਖੀਏ ਕਿ ਭਾਰਤ ਦਾ ਜੇ ਕਹਿਣਾ ਹੋਏ ਅੰਗਰੇਜ਼ੀ ਦੀ ਟਰਮ ਕਿ ਨੋਜ਼ ਡਾਈਵ, ਕਿ ਉਹਦਾ ਇਮੇਜ ਇੰਟਰਨੈਸ਼ਨਲੀ ਪੂਰਾ ਇੱਕ ਫਰਾਡੀਆ ਮੁਲਕ ਦਾ, ਇੱਕ ਇਨਐਫੀਸ਼ੀਐਂਟ, ਕੋਈ ਇਨਫਰਾਸਟ੍ਰਕਚਰ ਨਹੀਂ, ਬਿਲਕੁਲ ਸੁਪਰਸਟੀਸ਼ਨ ਦਾ ਘਰ, ਜਿੱਥੇ ਗਊ ਮੂਤਰ ਗੋਆ ਵੇਚਣ ਦੀ ਗੱਲ ਔਰ ਉਹਨਾਂ ਦੀ ਇਕਨੋਮੀ ਵਾਈਪ ਆਊਟ ਹੋਈ, ਉਹ ਵੀ ਜਾਂਦਾ ਲੱਗਾ। 5 ਅਗਸਤ 2019 ਨੂੰ ਇਹ ਸਮਝਦੇ ਸੀ ਕਿ ਅਸੀਂ ਬਹੁਤ ਵੱਡਾ ਕੱਦੂ ਦੇ ਵਿੱਚ ਤੀਰ ਮਾਰਿਆ, ਪਰ 2020 ਦੇ ਵਿੱਚ ਪਹੁੰਚਦਿਆਂ ਤੱਕ ਜਿਹੜਾ ਜੂਨ ਦੇ ਵਿੱਚ ਚੀਨ ਨੇ ਗਲਵਾਨ ਵੈਲੀ ਔਰ ਫਿਰ ਉਹ ਸਾਰੇ ਜਿਹੜੇ ਈਸਟਰਨ ਫਰੰਟ ਤੇ ਜਿਹੜਾ ਇਹਨਾਂ ਦਾ ਅੱਗੋਂ ਨੱਕ ਰਗੜਿਆ, ਬਿਲਕੁਲ, ਫਿਰ ਕੋਵਿਡ-19 ਨੇ ਰਹਿੰਦੀ ਕਸਰ ਜਿਹੜੀ ਹੈ ਉਹ ਇਹਨਾਂ ਦੇ ਸਿਰ 'ਚ ਸਵਾਹ ਪਾਈ। ਔਰ ਇਸ ਸਾਰੇ ਦੇ ਚਲਦੇ ਆ, ਜਿੱਥੇ ਇਕਨੋਮੀ ਵਾਈਪ ਆਊਟ ਹੋਈ, ਪ੍ਰੈਸਟੀਜ ਖਤਮ ਹੋਈ, ਇੰਟਰਨੈਸ਼ਨਲੀ ਜੋ ਇਹਨਾਂ ਦਾ ਹਾਲ, ਅਫਗਾਨਿਸਤਾਨ ਦੀ ਵੀ ਅਸੀਂ ਗੱਲ ਕਰਾਂਗੇ, ਉੱਥੇ ਵੀ ਉਹ ਸਾਰੀ ਗੇਮ ਚੋਂ ਬਾਹਰ ਹੋਏ, ਹਾਲਾਂਕਿ ਹੁਣ ਫਿਰ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇਧਰ ਜਿਹੜਾ ਮੋਦੀ ਦਾ ਫਰੈਂਡ ਟਰੰਪ, ਉਹ ਵੀ ਜਾਂਦਾ ਲੱਗਾ, ਤੇ ਜਦੋਂ ਹੁਣ ਫਰੈਂਡ ਹੀ ਨਹੀਂ ਹੈ ਤੇ ਫਿਰ ਉਹ ਜਿਹੜੇ ਝੂਠ ਰਲ ਕੇ ਵੇਚਦੇ ਸੀ ਉਹ ਵੀ ਨਹੀਂ ਵਿਕਦਾ ਹੈ। ਦੂਸਰੇ ਪਾਸੇ ਗਵਾਂਢ ਦੇ ਵਿੱਚ ਜੇ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕਰੀਏ, ਜਿਹਨੂੰ ਇਹ ਫੇਲਡ ਸਟੇਟ ਕਹਿੰਦੇ ਸੀ, ਜਿਹਨੂੰ ਐਪੀ ਸੈਂਟਰ ਆਫ ਟੈਰਰਿਜ਼ਮ, ਜਿਹਨੂੰ ਜਿਹੜਾ ਹੈ ਉਹ ਬਿਲਕੁਲ ਦੁਨੀਆ 'ਚ ਆਈਸੋਲੇਟ ਕਰਨ ਲਈ ਪੂਰਾ ਟਿੱਲ ਲਾਇਆ, ਪਰ ਉਹਦੇ ਬਰਕਸ ਪਾਕਿਸਤਾਨ ਤਾਂ ਰਾਦਰ ਉਸ ਖਿੱਤੇ ਦੀ ਵੀ ਸੈਂਟਰਲ ਪੋਲਿਟਿਕਸ 'ਚ ਆਇਆ, ਅਫਗਾਨਿਸਤਾਨ 'ਚ ਵੀ ਉਹਦੀ ਅਹਿਮੀਅਤ ਹੈ, ਅਮਰੀਕਾ ਵੀ ਜਿਹੜਾ ਹੈ ਉਸ ਨੂੰ ਲਵੇ ਲਾਉਣ ਦੀ ਕੋਸ਼ਿਸ਼ ਕਰ ਰਿਹਾ, ਚਾਈਨਾ ਔਰ ਰਸ਼ੀਆ ਵੀ ਨੇੜੇ ਚੁੱਕਿਆ। ਸੋ ਗਵਾਂਢ ਦੇ ਵਿੱਚ ਵੀ ਇਹ ਜਿਹੜਾ ਸਾਰਾ ਪਾਰਟ ਹੋਇਆ, ਨੇਪਾਲ ਦੇ ਵਿੱਚ ਇਹਨਾਂ ਦੀ ਪਾਲਿਸੀ। ਸੋ ਕੁੱਲ ਮਿਲਾ ਕੇ ਫੋਰਨ ਪਾਲਿਸੀ ਹੋਏ, ਇਕਨੋਮੀ ਹੋਏ, ਵਿਦਨ ਇਹਨਾਂ ਦਾ ਹੋਏ, ਇਸ ਸਾਰੇ ਦੇ ਕਲੈਪਸ ਹੁੰਦੇ ਆ। ਫਿਰ ਜੇ ਕੋਈ ਗੱਲ ਇਸ ਸਾਰੇ ਨੂੰ ਅਸੀਂ ਦੇਖ ਸਕਦੇ ਹਾਂ ਤੇ ਫਿਰ ਇਹੀ ਹੈ, ਇਹਨਾਂ ਨੂੰ ਲੱਗਾ ਕਿ ਕੋਈ ਡੈਮੇਜ ਕੰਟਰੋਲ ਵੀ ਕਰੀਏ ਇੰਟਰਨੈਸ਼ਨਲੀ ਦਬਾਅ ਤੋਂ ਬਚਣ ਲਈ। ਇਧਰ ਇਹ ਅਜੇ ਹੋਏਗਾ ਜੀ ਗੱਲਬਾਤ ਦਾ ਦੌਰ 24 ਜੂਨ, ਇਹਨੂੰ ਇਹ ਲਟਕਾਣਗੇ 2-3 ਮਹੀਨੇ ਔਰ ਉਹ ਲੰਘਾਣਗੇ 5 ਅਗਸਤ ਵੀ। ਔਰ ਇਨ ਦਾ ਮੀਨ ਟਾਈਮ ਅਫਗਾਨਿਸਤਾਨ ਦਾ ਵੀ ਜਿਹੜਾ ਹੈ, ਕਿਉਂਕਿ 9/11 ਤੱਕ ਪਹੁੰਚਦੇ ਆ, ਅਮਰੀਕਾ ਦੀ ਟੋਟਲ ਵਿਦਡਰਾਲ ਨੈਟੋ ਦੀ, ਔਰ ਉੱਥੇ ਵੀ ਕਾਫੀ ਜਿਹੜੀ ਆ ਉਹ ਹਾਲਾਤ ਬਦਤਰ ਹੋਣ ਵੱਲ ਵੱਧ ਰਹੇ ਨੇ। ਹੁਣ ਇਹ ਤਾਂ ਹੈ ਇਹਨਾਂ ਦਾ ਪਰਸਪੈਕਟਿਵ। ਹੁਣ ਗੱਲ ਜਿਵੇਂ ਮੈਂ ਕਿਹਾ ਵੀ ਜਿਹੜੇ ਆਜ਼ਾਦੀ ਪਸੰਦ ਨੇ ਉਹ ਤਾਂ 2 ਦਿਨ ਪਹਿਲਾਂ ਵੀ ਕਸ਼ਮੀਰ ਦੇ ਵਿੱਚ 3 ਨੌਜਵਾਨ ਮਾਰੇ ਨੇ, ਉਹ ਤਾਂ ਆਪਣੇ ਖਲੋ ਵੀ ਰਹੇ ਨੇ ਔਰ ਉਹਨਾਂ ਦੇ ਝੂਠੇ ਮੁਕਾਬਲੇ ਵੀ ਹੋ ਰਹੇ ਨੇ। ਔਰ ਇਹ ਸਾਰੇ ਜੇ ਇਹਨਾਂ ਨੂੰ ਤੁਸੀਂ ਈਵਨ ਫੇਸ ਵੀ ਦੇਣਾ ਚਾਹੋ ਆਪਣੇ ਪਰਸਪੈਕਟਿਵ ਤੋਂ ਕਿ ਚਲੋ ਭਾਈ ਕਸ਼ਮੀਰੀ ਇਹਨਾਂ ਨੂੰ ਵੀ ਡਿਟੇਨ ਕੀਤਾ ਸੀ, ਇਹਨਾਂ ਨੂੰ ਵੀ ਜਿਹੜਾ ਦਿਓ, ਫਿਰ ਜੇ ਇਹਨਾਂ ਦੇ ਵਿੱਚ ਹੁਣ ਇਹਨਾਂ ਨੇ ਇਹ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਇਹਨਾਂ ਦਾ ਇੱਕ ਅਲਾਇੰਸ ਬਣਾਇਆ ਹੋਇਆ ਹੈ, ਜਿਸ ਨੂੰ ਇਹ ਗੁਪਕਰ ਅਲਾਇੰਸ ਕਹਿੰਦੇ ਨੇ, ਉਹਦਾ ਨਾਮ PAGD ਹੈ, ਪੀਪਲਜ਼ ਅਲਾਇੰਸ ਫॉर ਗੁਪਕਰ ਡੈਕਲੇਰੇਸ਼ਨ। ਗੁਪਕਰ ਦੇ ਵਿੱਚ ਇਹਨਾਂ ਨੇ ਉਸ ਕੋਠੀ ਚੋਂ ਜਿਹੜਾ ਉਹ ਡੈਕਲੇਰੇਸ਼ਨ ਕੀਤੀ ਔਰ ਉਹਦੇ ਚ ਇਹਨਾਂ ਦੀ ਤਾਂ ਇਹ ਤਾਂ ਇੱਥੇ ਹੀ ਖੜੇ ਨੇ ਕਿ ਭਾਈ ਆਰਟੀਕਲ 370 ਰੀਸਟੋਰ ਕਰ ਦਿਓ, ਗੋ ਬੈਕ ਟੂ ਦੈਟ। ਪਰ ਇਸ ਸਾਰੇ ਦੌਰ ਦੇ ਚੱਲਦੇ ਆ ਜਦੋਂ ਅਸੀਂ ਦੇਖਦੇ ਹਾਂ ਕਿ ਹਜ਼ਾਰਾਂ ਕਸ਼ਮੀਰੀ ਨੌਜਵਾਨ ਵੀ, ਇਹਨਾਂ ਦੇ ਆਪਣੇ ਬਜ਼ੁਰਗ ਲੀਡਰ ਵੀ, ਹੁਰੀਅਤ ਕਾਨਫਰੰਸ ਦੇ ਦੂਜੇ, ਉਹ ਕਸ਼ਮੀਰ ਦੀਆਂ ਜੇਲ੍ਹਾਂ 'ਚ ਨਹੀਂ ਭਾਰਤ ਭਰ ਦੀਆਂ ਜੇਲ੍ਹਾਂ 'ਚ ਨੇ। ਔਰ ਕੁੱਲ ਮਿਲਾ ਕੇ 2400 ਤੋਂ ਜ਼ਿਆਦਾ ਇੱਕ ਸਟੇਜ ਤੇ ਅਸੀਂ ਫਿਗਰ ਦੇਖੀ ਔਰ ਮੈਨੂੰ ਲੱਗਦਾ ਵੀ ਇਸ ਤੋਂ ਮੱਚ ਮੋਰ ਹੋਏਗੀ। ਸੋ ਇਹ ਜੇ ਇਹਨਾਂ 'ਚ ਮਾੜੀ ਮੋਟੀ ਵੀ ਗੈਰਤ ਜਾਂ ਅਣਖ ਹੁੰਦੀ, ਜਾਂ ਇਹ ਥੋੜੇ ਬਹੁਤ ਇਸ ਸਾਰੇ ਤੋਂ ਬਾਅਦ ਹੀ ਇਹ ਸਮਝਦੇ ਕਿ ਭਾਈ ਅਸੀਂ ਆਪਣੇ ਲੋਕਾਂ ਦੇ ਨਾਲ ਖਲੋਣਾ,
ਫਿਰ ਇਹਨਾਂ ਦੀ ਇਹ ਪ੍ਰੀ ਕੰਡੀਸ਼ਨ ਹੋਣੀ ਚਾਹੀਦੀ ਸੀ ਕਿ ਵੀ ਠੀਕ ਹੈ ਗੱਲਬਾਤ ਲਈ ਅਸੀਂ ਆਵਾਂਗੇ। ਪ੍ਰੀ ਕੰਡੀਸ਼ਨ ਇਹ ਹੈ ਕਿ ਜਿਨ੍ਹਾਂ ਨੂੰ 5 ਅਗਸਤ 2019 ਤੋਂ ਬਾਅਦ ਤੁਸੀਂ ਫੜਿਆ, ਜੇਲ੍ਹਾਂ ਦੇ ਵਿੱਚ ਡੱਕਿਆ, ਅਨਕੰਡੀਸ਼ਨਲ ਰਿਲੀਜ਼, ਉਹਨਾਂ ਨੂੰ ਹੁਣ ਸਪੇਨ ਦੇ ਵਿੱਚ ਅਸੀਂ ਦੇਖ ਰਹੇ ਹਾਂ, ਹੁਣ ਕੈਟਾਲੋਨੀਆ ਜਿਨ੍ਹਾਂ ਨੇ ਆਪਣੀ ਇੰਡੀਪੈਂਡੈਂਸ ਡਿਕਲੇਅਰ ਕੀਤੀ, ਰੈਫਰੈਂਡਮ ਕਰਵਾਇਆ, ਉਹਨਾਂ ਦੇ ਜਿਹੜੇ 8 ਜਾਂ 9 ਲੀਡਰ ਜਿਨ੍ਹਾਂ ਨੂੰ ਸਖਤ ਕਾਨੂੰਨਾਂ ਦੇ ਥੱਲੇ ਸਪੇਨ ਦੀ ਹਕੂਮਤ ਨੇ ਜਿਹੜੀਆਂ ਜੇਲ੍ਹ ਟਰਮਸ ਦਿੱਤੀਆਂ ਸੀ, ਹੁਣ ਉੱਥੇ ਚੇਂਜ ਹੋਇਆ ਤੇ ਸਪੇਨ ਦਾ ਜਿਹੜਾ ਹੈਡ ਆਫ ਦਾ ਸਟੇਟ ਹੈ ਉਹਨੇ ਕੱਲ ਜਿਹੜਾ ਡਿਕਲੇਅਰ ਕੀਤਾ ਆ ਕਿ ਭਾਈ ਉਹਨਾਂ ਸਾਰਿਆਂ ਦੀ ਅਸੀਂ ਜਿਹੜੀ ਹੈ ਉਹ ਸਜ਼ਾ ਖਤਮ ਕਰ ਰਹੇ ਹਾਂ ਔਰ ਉਹਨਾਂ ਨੂੰ ਰਿਲੀਜ਼ ਕਰ ਰਹੇ ਹਾਂ। ਹਾਲਾਂ ਕੈਟਾਲੋਨੀਆ ਫਰੀडम ਵਾਲੇ ਬਾਹਰ ਪ੍ਰੋਟੈਸਟ ਕਰ ਰਹੇ ਸੀ ਕਿ ਵੀ ਦਿਸ ਇਜ਼ ਨਾਟ ਇਨਫ, ਪਹਿਲਾਂ ਹੋਰ ਕੰਸੈਸ਼ਨ ਦਿਓ ਜੇ ਤੁਸੀਂ ਅੱਗੇ ਗੱਲਬਾਤ ਤੋਰਨੀ ਹੈ। ਸੋ ਇਹਨਾਂ ਨੇ ਹੋਰ ਕੰਸੈਸ਼ਨ, ਚਲੋ ਇਹ ਗੱਲ ਮੈਂ ਸਮਝਦਾ ਵੀ ਗੱਲਬਾਤ ਤੋਂ ਨਹੀਂ ਭੱਜਣਾ ਚਾਹੀਦਾ ਇਹ, ਪਰ ਤੁਸੀਂ ਇੰਨੇ ਬੇਗੈਰਤ ਤੋਂ ਤੁਸੀਂ ਇਹ ਤਾਂ ਕਹਿ ਸਕਦੇ ਹੋ ਕਿ ਭਾਈ ਜਦੋਂ 4 ਚਫੇਰੇ ਤੁਸੀਂ ਇਸ ਕਿਸਮ ਦਾ ਟੈਰਰ ਫੈਲਾਇਆ ਹੋਇਆ, ਜੇ ਤੁਸੀਂ ਵਾਕਿਆ ਹੀ ਸਮਝਦੇ ਹੋ ਕਿ ਵੀ ਤੁਸੀਂ ਆਪਣੀ ਗਲਤੀ ਸੁਧਾਰਨਾ ਚਾਹੁੰਦੇ ਹੋ, ਹਾਲਾਤ ਤੁਸੀਂ ਨਾਰਮਲ ਕਰਨਾ ਚਾਹੁੰਦੇ ਹੋ, ਤੇ ਫਿਰ ਜਿਹੜਾ ਉਹ ਇਥੋਂ ਹਟਾਓ ਜੋ ਇਹ ਮਾਰਸ਼ਲ ਲਾਅ ਆਇਆ ਹੋਇਆ ਕਸ਼ਮੀਰ ਵਾਦੀ ਚ। ਜਿੰਨੇ 5 ਅਗਸਤ 2019 ਤੋਂ ਬਾਅਦ ਫੜੇ ਨੇ ਸਾਰਿਆਂ ਨੂੰ ਰਿਲੀਜ਼ ਕਰੋ, ਔਰ ਜਿਨ੍ਹਾਂ ਦੇ ਖਿਲਾਫ ਤੁਸੀਂ ਝੂਠੇ ਕੇਸ ਪਾਇਓ ਸਾਰੇ ਕੇਸ ਵਿਦਡਰਾ ਕਰੋ। ਇਹ ਔਰ ਇਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਸਮਝ ਆਣਾ ਸੀ ਕਿ ਭਾਈ ਇਹ ਵੀ ਨਹੀਂ ਸੀ ਹੋਣਾ ਵੀ ਭਾਈ ਅਸੀਂ ਗੱਲਬਾਤ ਲਈ ਤਿਆਰ ਹੈ, ਲੇਕਿਨ ਇਸ ਤੋਂ ਪਹਿਲਾਂ ਇਹ ਜਿਹੜਾ ਪਾਰਟ ਹੈ ਉਹਨੂੰ ਕਰੋ। ਪਰ ਜੇ ਤੁਹਾਨੂੰ ਸਿਰਫ ਇੰਨਾ ਹੀ ਬੇਸਬਰੀ ਹੈ ਕਿ ਜੀ ਉਹ ਚੋਣਾਂ, ਹੁਣ ਤੁਸੀਂ ਇਹ ਦੇਖੋ ਵੀ ਦੁਸ਼ਮਣ ਦੀ ਨੀਅਤ ਕੀ ਹੈ, ਔਰ ਜਦੋਂ ਤੁਸੀਂ ਇੱਕ ਪਾਸੇ ਇਹ ਗੱਲਬਾਤ ਦੀ ਜਿਹੜੀ ਪੇਸ਼ਕਸ਼ ਦੀ ਖਬਰ ਦੇਖੋਗੇ ਤੇ ਉਹਦੇ ਨਾਲ ਤੁਹਾਨੂੰ ਇੱਕ ਪਾਸੇ ਸਮੋਕ ਸਕਰੀਨ ਕ੍ਰੀਏਟ ਕਰਨ ਦੀ ਲਾਈਨ, ਔਰ ਸਮੋਕ ਸਕਰੀਨ ਕੀ ਹੁੰਦੀ ਹੈ ਕਿ ਉਹਨਾਂ ਦੀ ਇੰਡੀਅਨ ਐਕਸਪ੍ਰੈਸ ਖਬਰ ਇਹ ਦੱਸਣ ਲਈ ਜਿਹੜੇ ਹੋਣਗੇ ਕਈ ਬੱਲੇ ਬੱਲੇ ਕਰਨ ਵਾਲੇ ਕਿ ਜੀ ਦੇਖੋ ਨਰਿੰਦਰ ਮੋਦੀ ਨੇ ਘੁਟਨੇ ਟੇਕ ਦਿੱਤੇ ਔਰ ਕਸ਼ਮੀਰ ਦੀਆਂ ਪਾਰਟੀਆਂ ਨੂੰ, ਸਾਰੀਆਂ ਪਾਰਟੀਆਂ ਨੂੰ ਬੁਲਾਉਣ ਦਾ ਫੈਸਲਾ ਕੀਤਾ, ਤਾਂ ਕਿ ਤੁਸੀਂ ਐਵੇਂ ਉਸ ਡਿਫੀਟ ਨੂੰ ਜਾਂ ਉਸ ਜਿਹੜਾ ਇੱਕ ਚੱਕਰਵਿਊਹ ਲੇ ਕੀਤਾ ਉਹਨਾਂ ਨੇ, ਇੱਕ ਟ੍ਰੈਪ ਲੇ ਕੀਤਾ, ਉਹਨੂੰ ਵੀ ਤੁਸੀਂ ਜਸਟੀਫਾਈ ਕਰੋ ਇਹ ਕਹਿ ਕੇ ਦੇਖੋ ਜੀ ਕਿਵੇਂ ਜਿਹੜਾ ਉਹਨਾਂ ਨੇ ਮੋਦੀ ਨੇ ਘੁਟਨੇ ਟੇਕ ਦਿੱਤੇ, ਉਹਨੇ ਗੱਲਬਾਤ ਉਹਨਾਂ ਨੇ ਘੁਟਨੇ ਨਹੀਂ ਟੇਕੇ। ਤੁਸੀਂ ਬਾਕੀ ਖਬਰਾਂ ਦੇਖੋ, J&K ਡਿਵੈਲਪਮੈਂਟ ਰਿਵਿਊ ਮੀਟਿੰਗ, ਸ਼ਾਹ ਆਸਕਡ ਫॉर अर्ਲੀ ਰਿਲੀਜ਼ ਆਫ ਰਿਫਿਊਜੀ ਪੈਕੇਜ। ਰਿਫਿਊਜੀ ਪੈਕੇਜ ਕੌਣ ਨੇ? ਕਸ਼ਮੀਰੀ ਪੰਡਤ ਜਿਨ੍ਹਾਂ ਦੇ ਲਈ ਮਿਲੀਅਨਸ ਆਫ ਡਾਲਰਸ ਰੱਖੇ ਨੇ। ਹੁਣ ਇੱਕ ਪਾਸੇ ਔਰ ਇਹ ਵੀ ਜੂਨ 18 ਡੇਟ ਲਾਈਨ ਦੀ ਖਬਰ ਹੈ ਕਿ ਉਹਨਾਂ ਦੀ ਸੋ ਕਾਲਡ ਡਿਵੈਲਪਮੈਂਟ ਕਮੇਟੀ ਦੀ ਰਿਵਿਊ ਮੀਟਿੰਗ ਹੁੰਦੀ ਹੈ ਔਰ ਉਹਦੇ ਚ ਅਮਿਤ ਸ਼ਾਹ ਕਹਿੰਦਾ ਜੀ ਜਿਹੜਾ ਰਿਫਿਊਜੀ ਪੈਕੇਜ ਹੈ ਉਹਨੂੰ ਇੱਕਦਮ ਰਿਲੀਜ਼ ਕਰੋ। ਹੁਣ ਤੁਸੀਂ ਦੇਖੋ ਵੀ ਕਿਸ ਤੇਜ਼ੀ ਨਾਲ ਉਹਨਾਂ ਨੇ ਸਾਰੀ ਬਿਊਰੋਕ੍ਰੇਸੀ ਉੱਥੇ ਬਦਲੀ ਹੈ। ਜਦੋਂ ਅਸੀਂ 3 ਡਰਟੀ ਡੀਜ਼ ਕਹਿੰਦੇ ਹਾਂ ਜਿਹਦੇ ਵਿੱਚ ਡੈਮੋਗ੍ਰਾਫਿਕ ਚੇਂਜ, ਡੋਮਿਸਾਈਲ, ਰੀਡਿਸਟ੍ਰਿਕਟਿੰਗ, ਲੱਖਾਂ ਡੋਮਿਸਾਈਲ ਗੈਰ ਕਸ਼ਮੀਰੀਆਂ ਨੂੰ ਦਿੱਤੇ ਗਏ। ਲਦਾਖ ਤਾਂ ਵੈਸੇ ਹੀ ਪਾਸੇ ਕਰਤਾ, ਹੁਣ ਬਹੁਤਿਆਂ ਨੂੰ ਇਹ ਹੋਏਗਾ ਔਰ ਇਹ ਇਸ ਵੇਲੇ ਮੈਨੂੰ ਲੱਗਦਾ ਵੀ ਇਹ ਅਬਦੁੱਲਾ ਐਂਡ ਇਹ ਮਹਿਬੂਬਾ ਔਰ ਇਹ ਇੰਨੇ ਜੀ ਖੁਸ਼ ਹੋ ਜਾਣਗੇ ਜੇ ਗੱਲਬਾਤ 2-3 ਮਹੀਨੇ ਡਰੈਗ ਹੋਣ ਤੋਂ ਬਾਅਦ ਉਹ ਕਹਿਣ ਜੀ ਠੀਕ ਹੈ ਅਸੀਂ ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਦੀ ਥਾਂ ਤੇ ਇੱਕ ਸਟੇਟ ਦਾ ਦਰਜਾ ਦਿੰਦੇ। ਇਹ ਇਹਨਾਂ ਦੀ ਫਿਰ ਦੌੜ ਲੱਗੇ, ਹੁਣ ਤਾਂ ਇਕੱਠੇ ਹੋਏ ਨੇ, ਉਹ ਵੀ ਕਹਿੰਦੇ ਆ ਜੀ ਨਹੀਂ ਚੇਅਰਮੈਨ ਇਹ ਗੁਪਕਾਰ ਡੈਕਲੇਰੇਸ਼ਨ ਦਾ ਫਾਰੂਕ ਅਬਦੁੱਲਾ ਹੀ ਹੈ। ਇਹਨਾਂ ਦੀ ਫਿਰ ਦੌੜ ਸ਼ੁਰੂ ਹੋਏਗੀ ਕਿ ਉਸ ਵਿੰਗੇ ਕੱਟੇ ਵੱਡੇ ਜੰਮੂ ਕਸ਼ਮੀਰ ਨੂੰ ਜਿਹਦੀ ਡੋਮਿਸਾਈਲ ਦੇ ਥੱਲੇ ਬਦਲ ਦਿੱਤਾ ਹੈ ਕਿ ਉਹਦੀ ਜਿਹੜੀ ਹੈ ਉਹ ਕੁਰਸੀ ਕਿਹਨੇ ਲੈਣੀ ਹੈ। ਹੁਣ ਇਸ ਸਾਰੇ 'ਚ ਇੱਕ ਖਬਰ ਹੈ, ਲੈਫਟੀਨੈਂਟ ਗਵਰਨਰ ਸਿਨਹਾ ਅਪਰੂਵਸ recruitment of 800 SIs in ਜੰਮੂ ਐਂਡ ਕਸ਼ਮੀਰ ਪੁਲਿਸ। ਹੁਣ 800 ਸਬ ਇੰਸਪੈਕਟਰ ਇਹ ਕੌਣ ਭਰਤੀ ਹੋਣਗੇ? ਉਹੀ ਹਿੰਦੂਤਵੀ ਹੋਣਗੇ ਜਾਂ ਉਸ ਕਿਸਮ ਦੇ ਜਿਹੜੇ ਇਹਨਾਂ ਦੇ ਰੈਂਟਾ ਮੁਸਲਿਮ ਨੇ, ਕਿਉਂਕਿ ਇਹਨਾਂ ਨੂੰ ਹਮੇਸ਼ਾ ਇਵੇਂ ਹੀ ਉਹੀ ਤੌਰ ਤਰੀਕੇ ਨੇ। ਜਦੋਂ ਪੰਜਾਬ 'ਚ 84 'ਚ ਫੌਜ ਇਹਨਾਂ ਨੇ ਭੇਜੀ ਔਰ ਇੱਕ ਗੱਲ ਉਹਨਾਂ ਨੇ ਅੱਪਰ ਲੈਵਲ ਤੇ ਪ੍ਰਚਾਰੀ ਕਿ ਜੀ ਵੀ ਨੀਡ ਸਕਰੀਨਿੰਗ ਆਫ ਦਾ ਪੰਜਾਬ ਪੁਲਿਸ ਐਜ਼ many militants have intruded into the police। ਹੁਣ ਪ੍ਰੋਬਲਮ ਕੀ ਸੀ ਕਿ 80% ਪੰਜਾਬ ਪੁਲਿਸ ਸਿੱਖ ਮੁੰਡਿਆਂ ਦੀ, ਉਹ ਵਿਚਾਰੇ ਪਿੰਡਾਂ ਦੇ, ਹੋਰ ਉਹਨਾਂ ਦੇ ਕੋਲ ਕੋਈ ਜੌਬ ਓਪਰਚੁਨਿਟੀ ਨਹੀਂ ਨੇ, ਕੋਈ ਫੌਜ ਚਲੇ ਗਏ, ਕੋਈ ਪੁਲਿਸ ਚਲੇ ਗਏ। ਸੋ ਇਹਨਾਂ ਨੇ ਜੇ ਸਕਰੀਨਿੰਗ ਦੇ ਨਾਂ ਥੱਲੇ ਹਜ਼ਾਰਾਂ ਸਿੱਖ ਪੁਲਿਸ ਵਾਲੇ ਜਿਹੜੇ ਸਾਬਤ ਸੂਰਤ ਸੀ,
ਅੰਮ੍ਰਿਤ ਛਕਿਆ ਸੀ, ਜਿਨ੍ਹਾਂ ਨੂੰ ਜਿਹੜੇ ਡਿਵਾਊਟ ਸਿੱਖ ਸੀ ਉਹ ਉਹਨਾਂ ਨੂੰ ਅੱਤਵਾਦੀ ਕਹਿ ਕੇ ਬਾਹਰ ਕੱਢਿਆ। ਫਿਰ ਕਿਸ ਕਿਸਮ ਦੇ ਲੋਕ ਭਰਤੀ ਕੀਤੇ 84 ਤੋਂ 92 ਤੱਕ ਪਹੁੰਚਦੇ ਆ, ਤੇ ਕਿਹਨਾਂ ਤੋਂ ਕੀ ਕੰਮ ਲਏ ਉਹ ਅਸੀਂ ਦੇਖਦੇ ਹਾਂ ਕਿ 92 ਤੋਂ 94 ਤੱਕ ਜਿਹੜੀ ਨਸਲਕੁਸ਼ੀ ਪੂਰੀ ਇੱਕ ਜਨਰੇਸ਼ਨ ਮਾਰ ਮੁਕਾਈ। ਹੁਣ ਇਹੀ ਹਾਲ ਜੰਮੂ ਕਸ਼ਮੀਰ ਦਾ, ਉਹਦੇ 'ਚ ਮੈਜੋਰਿਟੀ ਮੁਸਲਮਾਨ ਨੇ, ਵੈਸੇ ਵੀ ਮੈਜੋਰਿਟੀ ਮੁਸਲਮਾਨਾਂ ਦੀ ਜੰਮੂ ਕਸ਼ਮੀਰ 'ਚ ਹੈ, ਲੇਕਿਨ ਫਰਦਰ ਜਿਹੜੇ ਹਿੰਦੂ ਪੰਡਤਾਂ ਦੇ ਮੁੰਡੇ ਨੇ, ਜਿਹੜੇ ਰਹਿ ਵੀ ਗਏ ਕਸ਼ਮੀਰੀ ਪੰਡਤ ਜਾਂ ਪਹਿਲਾਂ ਵੀ ਸੀ, ਉਹ ਤਾਂ ਵਪਾਰੀ ਕਿਸਮ ਦੇ ਲੋਕ ਵੱਡੇ, ਉਹ ਤਾਂ ਕੋਈ ਪੁਲਿਸ ਨਹੀਂ ਜਾਣਦੇ, ਪੁਲਿਸ ਦੀ ਨੌਕਰੀ ਕੋਈ ਸੌਖੀ ਤਾਂ ਨਹੀਂ ਹੈ। ਪਰ ਇਹਨਾਂ ਨੂੰ ਹੁਣ ਲੱਗਾ ਕਿ ਵੀ ਜੇ ਕੁੱਟਣਾ ਵੀ ਹੈ ਇਹਨਾਂ ਨੂੰ, ਜਾਂ ਦੂਜਾ ਲਿਆਓ ਉਹੀ ਜਿਨ੍ਹਾਂ ਨੂੰ ਡੋਮਿਸਾਈਲ ਦੇ ਕੇ ਹੱਕ ਦਿੱਤੇ ਨੇ। ਤੇ ਇਹ ਲੈਫਟੀਨੈਂਟ ਗਵਰਨਰ ਸਿਨਹਾ ਜਿਹੜਾ ਉਹਨੇ 800 ਸਬ ਇੰਸਪੈਕਟਰਾਂ ਦੀ ਜਿਹੜੀ ਹੈ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਦੇ ਵਿੱਚ ਉਹਨਾਂ ਨੂੰ ਜਿਹੜਾ ਅਪਰੂਵ ਕੀਤਾ। ਇਹਨਾਂ 'ਚ ਇਹ ਨਾਨ ਗੈਸਟਡ ਲੈਵਲ ਪੋਸਟ ਨੇ, ਪੁਲਿਸ, ਪ੍ਰਿਜ਼ਨ, ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਡਿਪਾਰਟਮੈਂਟ। ਹੁਣ ਤੋਂ ਅੰਦਾਜ਼ਾ ਲਾਓ ਇਹ 18 ਜੂਨ ਦੀ ਡੇਟ ਲਾਈਨ ਹੈ ਕਿ ਵੀ ਜੇ ਇੱਕ ਪਾਸੇ ਉਹ ਸਮਝਦੇ ਨੇ ਜੀ ਰੀਸਟੋਰ ਅਸੀਂ ਕਰਵਾ ਲਾਂਗੇ, ਸਟੇਟ ਨੂੰ ਬਣਾਉਂਦਾ ਉਹਨਾਂ ਨੂੰ ਕੀ ਲੱਗਦਾ ਉਹ ਤਾਂ ਆਲਰੇਡੀ ਉਹਦੇ 'ਚ ਉਹਨਾਂ ਨੇ ਉਹਦਾ ਡੈਮੋਗ੍ਰਾਫਿਕਸ ਬਦਲੀਆਂ ਹੋਈਆਂ ਨੇ। ਹੁਣ ਹਾਲਾਂਕਿ ਹੁਣ ਇਸ ਸਾਰੇ 'ਚੋਂ ਮੁਰਦਿਆਹਾਨ 'ਚੋਂ ਕਾਂਗਰਸ ਵੀ ਜਿਹੜੀ ਹੁਣ ਤੱਕ ਸੁੱਤੀ ਹੋਈ ਸੀ, ਕਾਂਗਰਸ ਸੀਕਸ ਰੈਸਟੋਰੇਸ਼ਨ ਆਫ ਸਟੇਟਸ ਕੋ ਇਨ ਜੰਮੂ ਐਂਡ ਕਸ਼ਮੀਰ। ਪੀ ਚਿਦੰਬਰਮ ਦੀ ਮੀਟਿੰਗ ਹੈ, ਔਰ ਇੱਕ ਪਾਸੇ ਇਹ ਹੈ ਜਿਹੜੀ ਡੀਲਿਮਿਟੇਸ਼ਨ ਇਹਨਾਂ ਨੇ ਡੀਲਿਮਿਟੇਸ਼ਨ ਪੈਨਲ ਆਫੀਸ਼ੀਅਲ ਟੂ ਮੀਟ ਡੀਸੀਜ਼ ਦੇ ਜੂਨ 20 ਦੀ ਡੇਟ ਲਾਈਨ ਨਾਲ ਕਿ ਜੀ ਉਹਨਾਂ ਨੇ ਮਿਲਣਾ। ਸੋ ਇਹ ਸਭ ਦੇ ਚੱਲਦੇ ਆ ਮੈਨੂੰ ਇਹ ਲੱਗਦਾ ਹੈ ਵੀ ਇਹ ਚੱਕਰ ਵਿਊ ਹੈ। ਇਸ ਦੇ ਵਿੱਚ ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਅੱਖਾਂ 'ਚ ਘੱਟਾ ਪਾਉਣਾ। ਇੱਕ ਹੁੰਦਾ ਗੋਂਗਲੂਆਂ ਤੋਂ ਮਿੱਟੀ ਲਾਣਾ ਹੈ, ਗੋਂਗਲੂਆਂ ਤੋਂ ਮਿੱਟੀ ਨਹੀਂ ਹੈ, ਇਹ ਅੱਖਾਂ 'ਚ ਘੱਟ ਹੈ, ਕਿਉਂਕਿ ਗੋਂਗਲੂਆਂ ਤੋਂ ਮਿੱਟੀ ਤਾਂ ਜਦੋਂ ਇੰਟਰਨੈਸ਼ਨਲੀ ਉਹ ਇਸ ਕਿਸਮ ਦੀਆਂ ਅਮਨ ਤੇ ਇਹ ਵੋ ਦੀਆਂ ਗੱਲਾਂ ਕਰਦੇ ਨੇ, ਲੇਕਿਨ ਇਹ ਜਿਹੜਾ ਸਿਰਫ ਤੇ ਸਿਰਫ ਵਕਤ ਝੱਟ ਲੰਘਾਣਾ ਜਿਹਨੂੰ ਅਸੀਂ ਕਹਿੰਦੇ ਹਾਂ, ਵਕਤ ਲੰਘਾਣਾ, ਔਰ ਇਸ 'ਚੋਂ ਕੁਛ ਨਹੀਂ ਨਿਕਲਣਾ ਹੈ। ਫਿਰ ਵੀ ਇੱਕ ਤਬਕਾ ਹੁੰਦਾ ਉਹਨਾਂ ਨੂੰ ਲੱਗਦਾ ਜੀ ਸ਼ਾਇਦ ਨਹੀਂ, ਤੁਹਾਨੂੰ ਹਿੰਦੂ ਤਵੀਆਂ ਦਾ ਪਤਾ ਨਹੀਂ, ਤੁਹਾਨੂੰ ਬ੍ਰਾਹਮਣ ਦੀ ਸੋਚ ਦਾ ਪਤਾ ਨਹੀਂ ਹੈ। ਇਹਨਾਂ ਨੂੰ ਜੇ ਤੁਸੀਂ ਇਹਨਾਂ ਦਾ 3500 ਸਾਲ ਦਾ ਵਰਤਾਰਾ ਦੇਖੋ ਤੇ ਫਿਰ ਤੁਹਾਨੂੰ ਉਹ ਨਹਿਰੂ ਨੇ ਜਿਹੜਾ ਇੱਕ ਸ਼ੇਅਰ ਆਪਣੀ ਪ੍ਰੈਸ ਕਾਨਫਰੰਸ ਕਿਹਾ ਸੀ ਜਦੋਂ ਉਹਨੂੰ ਇਹ ਯਾਦ ਦਹਾਨੀ ਕਰਵਾਈ ਗਈ ਸੀ ਕਿ ਤੁਹਾਡੇ ਇਕਰਾਰ ਨੇ ਸਿੱਖ ਕੌਮ ਦੇ ਨਾਲ ਜਾਂ ਦੂਜਾ, ਤੇ ਉਸ ਦਾ ਇਹ ਜੁਮਲਾ ਕਿ ਸਰਕਮਸਟੈਂਸਸ ਹੈਵ ਨਾਊ ਚੇਂਜਡ, ਬਦਲ ਗਏ। ਸੋ ਇਹ ਗਵਰਨਮੈਂਟ ਹੈ, ਮਿੰਟ ਤੇ ਗੌਰ ਕਰਦੀ ਹੈ, ਜਿਹੜਾ ਮਰਜ਼ੀ ਮਿੰਟ ਜੋ ਮਰਜ਼ੀ ਫੈਸਲਾ ਲੈ ਲੈਣ। ਔਰ ਕਲੋਜ਼ਿੰਗ ਜਿਵੇਂ ਤੁਸੀਂ ਕਿਹਾ ਵੀਰ ਸੁਖਵਿੰਦਰ ਸਿੰਘ, ਮੈਂ ਸਮਝਦਾ ਵੀ ਜਿਨ੍ਹਾਂ ਨੇ ਪੱਤਰਕਾਰੀ ਦੇ ਤੌਰ ਦੇ ਉੱਤੇ ਔਰ ਮੀਡੀਆ ਦੇ ਵਿੱਚ ਇਕੱਲੇ ਪੱਤਰਕਾਰ ਨਹੀਂ, ਜਿਨ੍ਹਾਂ ਨੇ ਖੁਦ ਵੌਇਸ ਆਫ ਖਾਲਸਾ ਰੇਡੀਓ ਸਟਾਰਟ ਕੀਤਾ, ਹੁਣ ਵੌਇਸ ਆਫ ਖਾਲਸਾ ਟੀਵੀ, ਔਰ ਸਾਡੇ ਨਾਲ ਉਹ ਬਹੁਤ ਮੁਹੱਬਤ ਕਰਦੇ ਨੇ, ਪਿਆਰ ਕਰਦੇ ਨੇ। TV 84 ਦੇ ਵੈਲ ਵਿਸ਼ਰ, ਸਪੋਰਟਰ, ਔਰ ਹਮੇਸ਼ਾ ਅਸੀਂ ਕਿਵੇਂ ਸਰਵਾਈਵ ਕਰਨਾ ਹੈ, ਕਿਵੇਂ ਅੱਗੇ ਜਾਣਾ ਹੈ। ਔਰ ਉਹਨਾਂ ਨੇ ਹਮੇਸ਼ਾ ਇੱਕ ਗੱਲ ਜਦੋਂ ਵੀ ਕਹਿੰਦੇ ਕਿ ਡਾਕਟਰ ਸਾਹਿਬ ਜਦੋਂ ਭੈਣ ਨੀਲਮ ਕੌਰ ਇਹ ਕਹਿੰਦੇ ਨੇ ਨਾ ਕਿ ਭਾਈ ਮਦਦ ਕਰੋ ਫਾਈਨੈਂਸ਼ੀਅਲ, ਕਹਿੰਦੇ ਵੀ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਭਾਈ ਇੰਨਾ ਵੱਡਾ ਕੰਮ ਕਰ ਰਿਹਾ ਕੌਮ ਦਾ ਚੈਨਲ, ਤੁਹਾਨੂੰ ਕਹਿਣ ਦੀ ਉਹਨਾਂ ਨੂੰ ਭੈਣ ਨੂੰ ਕਿਉਂ ਲੋੜ ਪੈ ਕਿ ਮਦਦ ਕਰੋ। ਲੇਕਿਨ ਮੈਂ ਸਮਝਦਾ, ਮੈਂ ਕਿਹਾ ਜੀ ਹੁਣ ਅਸੀਂ ਕੀ ਕਰੀਏ, ਕਈ ਵਾਰੀ ਤੁਹਾਨੂੰ ਘਰ ਵਾਲਿਆਂ ਨੂੰ ਵੀ ਯਾਦ ਦਹਾਨੀ ਕਰਵਾਉਣੀ ਪੈਂਦੀ ਹੈ। ਵੈਸੇ ਤਾਂ ਕਹਿੰਦੇ ਨੇ ਵੀ ਬਿਨਾਂ ਰੋਇਆ ਮਾਂ ਵੀ ਦੁੱਧ ਨਹੀਂ ਦਿੰਦੀ ਜੇ ਬੱਚਾ ਨਾ ਰੋਏ, ਲੇਕਿਨ ਅਸੀਂ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਜਿੱਥੇ ਸਪਾਂਸਰ ਕਰਨਾ, ਤੇ ਇਨਫੈਕਟ ਸੁਜੈਸ਼ਨ ਵੀ ਉਹਨਾਂ ਦਾ ਹੀ ਸੀ ਕਿ ਭਾਈ ਜੇ ਸਰਵਾਈਵ ਕਰਨਾ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ। ਹਾਲਾਂ ਮੈਂ ਜੋਕਿੰਗਲੀ ਕਿਹਾ ਵੀ ਤੁਸੀਂ ਤਾਂ ਸਾਦਾ ਦਵਾਈ ਲਈ ਕਿਹਾ ਹੋਣਾ ਹੈ, ਪਰ ਸਾਡੇ ਮੈਂ ਕਿਹਾ ਅਮਰਵੀਰ ਸਿੰਘ ਹੁਣ ਉਹ ਟੀਕਾ ਲਾ ਰਹੇ ਨੇ ਮੋਟੀ ਸੂਈ ਨਾਲ ਜਿਹੜਾ ਮੱਝ ਨੂੰ ਲਾਈਦਾ, ਬੜਾ ਹੱਸੇ। ਤੇ ਉਹਨਾਂ ਦਾ ਜਿਹੜਾ ਅੱਜ ਦਾ ਮੈਸੇਜ ਵੀ ਹੈ ਸਪਾਂਸਰਸ਼ਿਪ ਦੇ ਨਾਲ, ਔਰ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗੇ ਕਿ ਉਹ ਚਲਾ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਨਾ ਭੁੱਲਣ ਯੋਗ ਵਰਤਾਰਾ, ਆਪਰੇਸ਼ਨ ਬਲੂ ਸਟਾਰ ਕਹਿ ਕੇ ਪੁਕਾਰਿਆ ਗਿਆ। ਇਹ ਸਿਰਫ ਉਸ ਸਮੇਂ ਦੇ ਤੇ ਹੁਣ ਦੇ ਮੀਡੀਆ ਦਾ ਹੀ ਕਮਾਲ ਹੈ। ਥੋੜਾ ਬਹੁਤਾ ਵੀ ਸੋਸ਼ਲ ਮੀਡੀਆ ਉਸ ਵੇਲੇ ਹੁੰਦਾ। ਅਸੀਂ ਇਸ ਦਾ ਨਾਂ ਤੀਸਰਾ ਘੱਲੂਘਾਰਾ ਕਹਿ ਕੇ ਪੁਕਾਰਦੇ। ਅੱਜ ਲੋਕਤੰਤਰ ਦੇ 4 ਥੰਮ ਮੰਨੇ ਜਾਂਦੇ ਆ, ਜਿਹਦੇ ਵਿੱਚੋਂ ਮੀਡੀਆ ਸਭ ਤੋਂ ਤਾਕਤਵਰ ਔਜ਼ਾਰ ਹੁੰਦਾ ਹੈ। ਅੱਜ ਦੇ ਇੰਟਰਨੈਟ ਦੇ ਜ਼ਮਾਨੇ ਦੇ ਵਿੱਚ ਸਭ ਤੋਂ ਫਾਸਟ ਇਲੈਕਟ੍ਰੋਨਿਕ ਮੀਡੀਆ ਦਾ ਯੋਗਦਾਨ ਹੈ।
ਗੁਰੂ ਸਾਹਿਬ ਦੀ ਪਹਿਲੇ ਜਾਮੇ ਦੇ ਵਿੱਚ ਆਪਣੀ ਗੱਲ ਨੂੰ ਡਿਲੀਵਰ ਕਰਨ ਦੇ ਲਈ 4 ਅਰਦਾਸੀਆਂ ਕਰਦੇ ਨੇ। ਅਲੱਗ-ਅਲੱਗ ਜਗ੍ਹਾ ਜਾ ਕੇ ਡਾਇਲੌਗ, ਵਿਚਾਰ ਗੋਸ਼ਟੀਆਂ। ਇਹੀ ਸੰਕੇਤ ਹੈ ਸਾਡੇ ਕੋਲ ਸਿੱਧ ਗੋਸ਼ਟ ਬਾਣੀ ਵੀ ਗੁਰੂ ਸਾਹਿਬ ਦੀ ਮੌਜੂਦ ਹੈ। ਅਗਰ ਆਪਣੀ ਗੱਲ, ਆਪਣੀ ਮਾਰਕੀਟਿੰਗ, ਸਮਾਨ ਦੀ ਜਾਂ ਆਪਣਾ ਪੱਖ ਦੀ ਪੇਸ਼ਕਾਰੀ ਸਹੀ ਨਹੀਂ ਹੈ, ਜੇ ਸਾਨੂੰ ਮਾਰਕੀਟਿੰਗ ਕਰਨੀ ਨਹੀਂ ਆਉਂਦੀ ਜਾਂ ਸਾਨੂੰ ਆਪਣੀ ਗੱਲ ਦੀ ਪੇਸ਼ਕਾਰੀ ਕਰਨੀ ਨਹੀਂ ਆਉਂਦੀ, ਤਾਂ ਵਕੀਲ ਵੀ ਕੋਰਟ ਦੇ ਵਿੱਚ ਕੇਸ ਹਾਰ ਜਾਂਦਾ ਤੇ ਆਪਣੇ ਕਲਾਇੰਟ ਨੂੰ ਸਜ਼ਾ ਦਿਵਾ ਦਿੰਦਾ। ਜੇ ਮਾਰਕੀਟਿੰਗ ਕਰਨੀ ਆਉਂਦੀ ਹੈ ਤਾਂ ਤੁਸੀਂ ਆਪਣਾ ਸੋਨਾ ਵੀ, ਆਪਣਾ ਲੋਹਾ ਵੀ ਸੋਨੇ ਦੇ ਭਾਅ ਵੇਚ ਲੈਂਦੇ ਆ, ਤੇ ਜੇ ਮਾਰਕੀਟ ਨਹੀਂ ਕਰਨੀ ਨਹੀਂ ਆਉਂਦੀ ਤਾਂ ਸੋਨਾ ਵੀ ਲੋਹੇ ਦੇ ਭਾਅ ਵੇਚ ਕੇ ਆਉਂਦੇ ਆ। ਜੇ ਮਾਰਕੀਟਿੰਗ ਕਰਨੀ ਆਉਂਦੀ ਹੈ ਤਾਂ ਗਊ ਮੂਤਰ ਤੇ ਪਾਥੀਆਂ ਵੀ ਐਮਾਜ਼ੋਨ ਦੇ ਉੱਤੇ ਵੇਚ ਲਿਆ ਜਾਂਦਾ। ਤੇ ਜੇ ਸਾਨੂੰ ਆਪਣੀ ਮਾਰਕੀਟਿੰਗ ਕਰਨੀ ਨਹੀਂ ਆਉਂਦੀ, ਉਹ ਆਪਣੀ ਗੱਲ ਰੱਖਣ ਦੇ ਟੂਲ ਵਰਤਣੇ ਨਹੀਂ ਆਉਂਦੇ, ਉਹ ਪਲੇਟਫਾਰਮ ਗੱਲ ਡਿਲੀਵਰ ਕਰਨ ਲਈ ਸਾਨੂੰ ਯੂਜ਼ ਕਰਨੇ ਨਹੀਂ ਆਉਂਦੇ, ਤਾਂ ਅਸੀਂ ਸੱਚੇ ਹੋ ਕੇ ਵੀ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦੀ ਹੋਇਆ ਕਰਦੇ ਹਨ। ਇਨਸਾਨ ਜੋ ਦੇਖਦਾ, ਜੋ ਸੁਣਦਾ, ਉਸ ਤੋਂ ਹੀ ਆਪਣਾ ਨਿਰਣਾ, ਆਪਣਾ ਓਪੀਨੀਅਨ ਬਣਾਉਂਦਾ ਹੈ। ਆਪਣਾ ਵਿਚਾਰ ਬਣਾਉਣ ਦੇ ਲਈ ਸਿਰਫ ਅੱਖਾਂ ਤੇ ਕੰਨਾਂ ਰਾਹੀਂ ਜੋ ਦਿਮਾਗ ਨੂੰ ਮਿਲਦਾ ਹੈ, ਉਸ ਦੇ ਉੱਤੇ ਇਨਸਾਨ ਨਿਰਣਾ ਕਰਕੇ ਆਪਣਾ ਡਿਸੀਜਨ ਬਣਾਉਂਦਾ। ਅਲੱਗ-ਅਲੱਗ ਸਹੀ ਤੇ ਗਲਤ ਨੂੰ, ਅਲੱਗ-ਅਲੱਗ ਰਾਈਟ ਤੇ ਰੋਂਗ ਨੂੰ ਦਾ ਡਿਫਰੈਂਸ ਸਮਝ ਕੇ ਅੱਗੇ ਜੋ ਨਿਰਣਾ ਲੈਂਦੇ ਨੇ ਉਹ ਚੱਲ ਸਕਦੇ ਆ। ਅੱਜ ਮੀਡੀਆ ਦੇ ਵਿੱਚ ਗੱਲ ਰੱਖੀ ਜਾਂਦੀ ਹੈ, ਮੀਡੀਆ ਦੇ ਵਿੱਚ ਜਿੱਤ ਹਾਰ ਹੁੰਦੀ ਹੈ, ਮੀਡੀਆ ਦੇ ਵਿੱਚ ਨੈਰੇਟਿਵ ਬਣਾਏ ਜਾਂਦੇ ਹਨ, ਮੀਡੀਆ ਦੇ ਰਾਹੀਂ ਹੀ ਡੈਮੋਗ੍ਰਾਫਿਕ ਬਦਲੇ ਜਾਂਦੇ ਹਨ। ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਬਣਾਇਆ ਜਾਂਦਾ ਹੈ। ਯਾਦ ਰਹੇ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਕੌਮਾਂ ਦੀ ਆਜ਼ਾਦੀ ਮੀਡੀਆ ਰਾਹੀਂ ਹੀ ਸੰਭਵ ਹੈ। ਜੇ ਇਹ ਵੀ ਕਹਿ ਲਈਏ ਕਿ ਆਜ਼ਾਦੀ ਨੂੰ ਜਾਣ ਵਾਲਾ ਰਸਤਾ ਵਾਇਆ ਮੀਡੀਆ ਹੋ ਕੇ ਜਾਂਦਾ। ਹਰ ਸੱਚ ਦੀ ਗੱਲ ਕਰਨ ਵਾਲੇ ਮੀਡੀਆ ਦੀ ਜ਼ਰੂਰ ਮਦਦ ਕਰੀਏ, ਜਿਹੜਾ ਤੁਹਾਡੇ ਦਿਲ ਦੀ, ਤੁਹਾਡੇ ਦੁੱਖ ਦੀ ਤੇ ਤੁਹਾਡੇ ਦਰਦ ਦੀ ਤਰਜਮਾਨੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ,
ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿयलिटी ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਦੀ, ਜਿਨ੍ਹਾਂ ਨੇ ਇੱਕ ਅਮਰੀਕੀ ਨਿਊਜ਼ ਵੈਬਸਾਈਟ ਨੂੰ ਜਿਹੜਾ ਇੰਟਰਵਿਊ ਦਿੱਤਾ ਹੈ, ਜਿਹੜਾ ਕਿ ਬਹੁਤ ਹੀ ਵਾਇਰਲ ਹੋਇਆ। ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਇਸ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇ ਕਸ਼ਮੀਰ ਦਾ ਮੁੱਦਾ ਹੱਲ ਹੋ ਜਾਵੇ ਤਾਂ ਪਾਕਿਸਤਾਨ ਨੂੰ ਨਿਊਕਲੀਅਰ ਹਥਿਆਰਾਂ ਦੇ ਜ਼ਖੀਰੇ ਦੀ ਕੋਈ ਲੋੜ ਨਹੀਂ ਪਵੇਗੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਜਿੱਥੇ ਭਾਰਤ ਨੇ ਟਿਲ ਲਾਇਆ ਪਾਕਿਸਤਾਨ ਨੂੰ ਫੇਲਡ ਸਟੇਟ ਪ੍ਰਚਾਰਨ 'ਚ, ਫਿਰ ਐਪੀ ਸੈਂਟਰ ਆਫ ਟੈਰਰਿਜ਼ਮ, ਦਹਿਸ਼ਤਗਰਦੀ ਦੀ ਮਾਂ, ਇਸ ਕਿਸਮ ਦਾ, ਉਹਦੇ 'ਚ ਉਹ ਆਪ ਹੀ ਜਿਹੜਾ ਟੋਇਆ ਉਹ ਪਾਕਿਸਤਾਨ ਲਈ ਖੋਦਿਆ ਉਸਨੇ, ਉਸ ਦੇ ਵਿੱਚ ਆਪ ਹੀ ਡਿਗੇ। ਔਰ ਪਾਕਿਸਤਾਨ ਇਸ ਵੇਲੇ ਇੱਕ ਇੰਪੋਰਟੈਂਟ ਐਂਟੀਟੀ ਦੇ ਤੌਰ ਤੇ ਨਾ ਸਿਰਫ ਇਕਨੋਮਿਕਲੀ ਉਸ ਦੀ ਜਿਹੜੀ ਹੈ ਪ੍ਰੋਗਰੈਸ ਹੋਈ ਹੈ ਸਾਰੇ ਕੋਵਿਡ-19 ਦੇ ਚੱਲਦੇ। ਅਫਗਾਨਿਸਤਾਨ ਦੇ ਮੁੱਦੇ ਤੇ ਵੀ ਅਸੀਂ ਦੇਖਿਆ ਕਿ ਅਮਰੀਕਾ ਨੇ ਅਲਟੀਮੇਟਲੀ ਪਾਕਿਸਤਾਨ ਰਾਹੀਂ ਹੀ ਫਾਈਨਲੀ ਜਿਹੜੀ ਦੋਹਾ ਦੇ ਵਿੱਚ ਫਰਵਰੀ 2020 'ਚ ਗੱਲਬਾਤ ਮੁਕੰਮਲ ਹੋਈ, ਉਹਦੇ 'ਚ ਉਹਨਾਂ ਦੀਆਂ ਸੇਵਾਵਾਂ ਲਈਆਂ। ਔਰ ਹੁਣ ਵੀ ਅਮਰੀਕਾ ਇਹ ਸਮਝਦਾ ਹੈ, ਕਿਉਂਕਿ ਆਪਣੀ ਫੌਜ ਜਾਂ ਨੈਟੋ ਤੋਂ ਨਿਕਲਣ ਤੋਂ ਬਾਅਦ ਇਸ ਵੇਲੇ ਅਫਗਾਨਿਸਤਾਨ ਇੱਕ ਫੇਰ ਸੁੱਕੇ ਬਰੂਦ ਦੇ ਢੇਰ ਤੇ ਬੈਠਾ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਔਰ ਜਦੋਂ ਅੱਜ ਅਸੀਂ ਗੱਲਬਾਤ ਵੀ ਕਰ ਰਹੇ ਹਾਂ, ਉਹਨਾਂ ਦੇ ਕੁੰਦੂਜ਼ ਪ੍ਰੋਵਿੰਸ 'ਚ ਇੰਪੋਰਟੈਂਟ ਜ਼ਿਲ੍ਹਾ ਜਿਹੜਾ ਹੈ ਉਸ ਨੂੰ ਤਾਲਿਬਾਨ ਨੇ ਲੈ ਲਿਆ। ਤੇਜ਼ੀ ਨਾਲ ਉਹਨਾਂ ਦੀ ਟੈਰੀਟਰੀ 'ਚ ਵਾਧਾ ਹੋ ਰਿਹਾ ਔਰ ਇੱਕ ਪੈਨਿਕ ਹੈ। ਔਰ ਇਸ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਅਫਗਾਨਿਸਤਾਨ ਦੇ ਵਿੱਚ ਅਸ਼ਰਫ ਗਨੀ ਦੀ ਹਕੂਮਤ ਉਹ ਤਾਂ ਉਵੇਂ ਹੀ ਹੈ ਜਿਵੇਂ ਕਦੇ ਉਹਦੀ ਬਹਾਦਰ ਸ਼ਾਹ ਜ਼ਫਰ ਮੁਗਲਿਆ ਸਲਤਨਤ ਤੋਂ ਲਾਲ ਕਿਲੇ ਤੋਂ ਟੋਮ ਹਮਾਯੂੰ ਦੀ ਕਬਰ ਤੱਕ ਹੀ ਉਹਦੀ ਟੈਰੀਟਰੀ ਸੀ। ਇਸ ਕਿਸਮ ਦੇ ਹਾਲਾਤ ਉੱਥੇ ਬਣੇ ਹੋਏ ਨੇ, ਪਰ ਉਹਦੇ ਲਈ ਅਸੀਂ ਲਾਸਟ ਸੈਗਮੈਂਟ 'ਚ ਡੀਟੇਲ 'ਚ ਗੱਲ ਕਰਾਂਗੇ। ਜਿਹੜੀ ਚਰਚਾ ਮੈਂ ਜਿਵੇਂ ਕਿਹਾ ਕਿ ਜਦੋਂ ਪਾਕਿਸਤਾਨ ਸੈਂਟਰ ਦੇ ਵਿੱਚ ਆਇਆ ਤੇ ਫਿਰ ਵਰਲਡ ਮੀਡੀਆ ਨੂੰ ਵੀ ਔਰ ਦੂਸਰਿਆਂ ਨੂੰ ਵੀ ਧਿਆਨ ਆਉਂਦਾ, ਕਿਉਂਕਿ ਖਬਰਾਂ ਦੇ ਐਂਗਲ ਤੋਂ ਉਸੇ ਦੀ ਚਰਚਾ ਹੁੰਦੀ ਹੈ ਜਿਹੜੀ ਪਬਲਿਕ ਇੰਟਰਸਟ ਦੀ ਨਾ ਵੀ ਹੋਏ, ਜਿਹਦੇ 'ਚ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀ TRP ਵਧੇਗੀ। ਔਰ ਸਾਡਾ ਖਿੱਤਾ ਸਾਊਥ ਏਸ਼ੀਆ ਦਾ, ਜਿਹਦੇ 'ਚ ਕੋਈ ਯੂਰਪ ਦਾ ਜਾਂ ਅਮਰੀਕਾ ਦਾ ਕਦੇ ਆਮ ਹਾਲਤਾਂ 'ਚ ਇੰਟਰਸਟ ਨਹੀਂ ਹੁੰਦਾ ਵੀ ਸਾਡੇ ਅੰਬ ਚੋਸਾ ਬੜੇ ਵਧੀਆ ਨੇ ਜਾਂ ਅਸੀਂ ਜਿਹੜਾ ਉੱਥੇ ਫਲਾਂ ਚੀਜ਼ ਬੜੀ ਵਧੀਆ ਪੈਦਾ ਕਰਦੇ ਹਾਂ। ਇਹਨਾਂ ਨੂੰ ਤਾਂ ਉਹੀ ਹੁੰਦਾ ਜਦੋਂ ਕਿ ਇਹਨਾਂ ਨੂੰ ਲੱਗੇ ਖਤਰਾ ਕਿ ਵੀ ਜਿਵੇਂ ਜਦੋਂ ਸੋਵੀਅਤ ਯੂਨੀਅਨ ਦੀ ਵਿਦਡਰਾਅਲ ਹੋਈ 1999 'ਚ, ਉਦੋਂ ਸੀ ਵੀ ਕਲੈਪਸ ਹੋਇਆ, ਅਫਗਾਨ ਕੀ ਨੇ, ਪਾਕਿਸਤਾਨ ਕੀ ਹੈ, ਜਾਂ ਜਦੋਂ ਹੁਣ ਇਹ ਲੱਗ ਰਿਹਾ ਵੀ ਫੌਜ ਵਾਪਸ ਆ ਰਹੀ ਹੈ ਔਰ ਉੱਥੇ ਕੀ ਵਾਪਰੇਗਾ। ਤੇ ਪਾਕਿਸਤਾਨ ਦੇ ਉੱਤੇ ਵੀ ਫੋਕਸ ਹੈ। ਹਾਲਾਂ ਉਹ ਡੰਡਾ ਵੀ ਰੱਖਿਆ ਹੋਇਆ ਹੈ ਜਿਹੜੀ ਫਾਈਨੈਂਸ਼ੀਅਲ ਟਾਸਕ ਫੋਰਸ IMF ਦੀ ਕਿ ਜੀ ਗ੍ਰੇ ਲਿਸਟ ਦੇ ਵਿੱਚੋਂ ਤੁਸੀਂ ਬਲੈਕ 'ਚ ਕਰ ਦੇਣਾ, ਇਧਰੋਂ ਕੱਢਣਾ ਨਹੀਂ। ਇਹ ਖੇਡਾਂ ਵੀ ਖੇਡਦੇ ਨੇ, ਇਹ ਪਰਦੇ ਦੇ ਪਿੱਛੇ ਹੁੰਦੀਆਂ। ਔਰ ਮੈਂ ਸਮਝਦਾ ਵੀ ਜੇ ਪਾਕਿਸਤਾਨ ਦੇ ਐਂਗਲ ਤੋਂ ਕਹਿਣਾ ਹੋ, ਜਿਵੇਂ ਮੈਂ ਅਕਸਰ ਇਹ ਕਹਿੰਦਾ ਕਿ ਅੰਦਰੂਨੀ ਸਿਆਸਤ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਕਿ ਉੱਥੇ ਕੌਣ ਪਾਰਟੀ ਕਿਹਨੂੰ ਕੀ ਕਰਦੀ ਹੈ। ਕਿ ਅਸੀਂ ਜੇ ਪਾਕਿਸਤਾਨ ਨੂੰ ਐਜ਼ ਏ ਸਟੇਟ ਔਰ ਪਾਕਿਸਤਾਨੀ ਆਵਾਮ ਨੂੰ ਆਪਣੇ ਭਰਾ ਭੈਣਾਂ ਦੇ ਤੌਰ ਤੇ ਦੇਖਦੇ ਹਾਂ, ਉਸ ਮੁਲਕ ਦੇ ਹਿੱਤ ਦੀ ਗੱਲ ਕਰੀਏ ਤੇ ਸਾਡਾ ਉਹੀ ਜਿਹੜਾ ਪ੍ਰਿਜ਼ਮ ਹੁੰਦਾ ਜਿਹਦੇ ਰਾਹੀਂ ਅਸੀਂ ਪਾਕਿਸਤਾਨ ਰਿਲੇਟਡ ਇਸ਼ੂਜ਼ ਨੂੰ ਡਿਸਕਸ ਕਰਦੇ ਹਾਂ। ਸੋ ਮੈਂ ਸਮਝਦਾ ਵੀ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਬੈਸਟ ਸੂਟਡ ਪਰਸਨ ਨੇ ਜਿਹੜੇ ਇਸ ਵੇਲੇ ਉਸ ਮੁਲਕ ਦਾ ਫੇਸ ਨੇ, ਕਿਉਂਕਿ ਇੰਟਰਨੈਸ਼ਨਲ ਪੋਲਿਟਿਕਸ ਦੀਆਂ ਨੁਆਂਸਿਸ ਵੀ ਸਮਝਦੇ ਨੇ, ਖੁਦ ਹਾਈਐਸਟ ਐਜੂਕੇਸ਼ਨ ਚੰਗੀ ਔਰ ਉਹਦੀ ਬਦੌਲਤ ਕੋਈ ਇਨਫੀਰੀਅਰਿਟੀ ਕੰਪਲੈਕਸ ਨਹੀਂ ਹੈ, ਅਹਿਸਾਸੇ ਕਮਤਰੀ ਨਹੀਂ ਹੈ। ਗੋਰਿਆਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਦੇ ਨੇ। ਕ੍ਰਿਕਟ ਦੇ ਉਸ ਲੈਵਲ ਦੇ ਪਲੇਅਰ ਹੋਣ ਦੇ ਨਾਤੇ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਨਾਮਨਾ ਖੱਟਿਆ। ਫਿਰ ਡੂਅਰ ਨੇ, ਜੇ ਉਹਨਾਂ ਨੇ ਆਪਣੀ ਵਾਲਦਾ ਦੇ ਨਾਂ ਤੇ ਮਾਂ ਦੇ ਨਾਂ ਤੇ ਜਿਹੜਾ ਉਹ ਹਸਪੀਟਲ ਜਿਹੜਾ ਸ਼ੌਕਤ ਖਾਨਮ ਉਹ ਪ੍ਰੋਜੈਕਟ ਚੁੱਕਿਆ ਜਿਹੜਾ ਇੰਪੋਸੀਬਲ, ਉਹਨੂੰ ਪੋਸੀਬਲ ਵੀ ਕਰਕੇ ਦਿਖਾਇਆ। ਹਾਲਾਂ ਉਹਨਾਂ ਦਾ ਗਵਰਨੈਂਸ ਕਿੰਨੀ ਸੈਟਿਸਫੈਕਟਰੀ ਹੈ, ਲੋਕ ਕਿੰਨੇ ਕੁ ਮੁਤਮੈਨ ਨੇ, ਮੈਂ ਇਸ 'ਚ ਨਹੀਂ ਜਾਵਾਂਗਾ। ਲੇਕਿਨ ਇਸ ਵੇਲੇ ਇਸ ਸਾਰੀ ਸਿਚੁਏਸ਼ਨ 'ਚ ਔਰ ਇੱਕ ਗੱਲ ਦਾ ਧਿਆਨ ਰਹੇ
ਕਿ ਉਹਨਾਂ ਦੀ ਕੁਝ ਪੋਜੀਸ਼ਨਸ ਕੰਸਿਸਟੈਂਟ ਨੇ, ਕੁਝ ਬਾਰੇ ਜ਼ਾਹਰ ਹੈ ਪੋਲੀਟੀਕਲੀ ਲੋਕਲੀ ਉਹਨਾਂ ਨੇ ਯੂ ਟਰਨ ਮਾਰੇ ਨੇ, ਪਰ ਇੱਕ ਕੰਸਿਸਟੈਂਟ ਜਦੋਂ ਅਮਰੀਕਾ 9/11 ਤੋਂ ਬਾਅਦ ਉੱਥੇ ਫੁੱਲ ਸਕੇਲ ਹਮਲਾ ਕਰਦਾ ਹੈ ਤੇ ਉਹਨਾਂ ਦਾ ਇਹ ਸਟੈਂਡ ਰਿਹਾ ਵੀ ਦਿਸ ਇਜ਼ ਨਾਟ ਆਵਰ ਵਾਰ, ਅੱਛਾ, ਇਹ ਸਾਡੀ ਜੰਗ ਨਹੀਂ ਜੰਗ ਹੈ। ਨਹੀਂ ਹੈ। ਔਰ ਇਹ ਅਮਰੀਕਾ ਨੂੰ ਅਲਟੀਮੇਟਲੀ ਇਹ ਜਿਹੜੀ ਹੈ ਲਾਅ ਐਂਡ ਆਰਡਰ ਪ੍ਰੋਬਲਮ ਵੀ ਨਹੀਂ ਹੈ, ਟੈਰਰਿਸਟ ਦੀ ਪ੍ਰੋਬਲਮ ਵੀ ਨਹੀਂ, ਇਹ ਪੋਲੀਟੀਕਲ ਪ੍ਰੋਬਲਮ ਹੈ ਬਿਲਕੁਲ। ਔਰ ਇਹਦਾ ਸੋਲੂਸ਼ਨ ਪੋਲੀਟੀਕਲ ਹੋਏਗਾ। ਔਰ ਕਾਸ਼ ਇਹ ਗੱਲ ਅਮਰੀਕਨ ਨੀਤੀ ਘਾੜਿਆਂ ਨੂੰ ਉਦੋਂ ਸਮਝ ਆਉਂਦੀ, ਇੰਨਾ ਬਲੱਡ ਸ਼ੈਡ, ਅਮਰੀਕਨ ਸੋਲਜਰ ਵੀ, ਤਕਲੀਫਾਂ ਵੀ, ਕਿੰਨੇ ਟ੍ਰਿਲੀਅਨ ਡਾਲਰ ਦੀ ਅਮਰੀਕਨ ਇਨਵੈਸਟਮੈਂਟ ਔਰ ਲੱਖਾਂ ਅਫਗਾਨਾਂ ਦੀਆਂ ਜਾਨਾਂ ਗਈਆਂ ਔਰ ਸਫਰ ਕੀਤਾ। ਹੁਣ ਇਸੇ ਹੱਲ ਤੇ ਪਹੁੰਚੇ ਕਿ ਭਾਈ ਇਹ ਪੋਲੀਟੀਕਲ ਹੈ, ਫਿਰ ਉਹਨਾਂ ਹੀ ਤਾਲਿਬਾਨ ਦੇ ਨਾਲ ਗੱਲਬਾਤ ਵੀ ਕੀਤੀ। ਹੁਣ ਇਸ ਵੇਲੇ ਕਿਉਂਕਿ ਪੋਸਟ ਜਿਹੜੀ ਵਿਦਡਰਾਅਲ ਹੈ ਉਹਦੇ 'ਚ ਵੀ ਪਾਕਿਸਤਾਨ ਦਾ ਮੇਜਰ ਰੋਲ ਹੋਣਾ ਹੈ। ਹੁਣ ਜਿਹੜਾ ਇੱਕ ਇੰਟਰਵਿਊ ਜਿਹੜਾ ਅੱਜ ਚਰਚਾ ਦਾ ਵਿਸ਼ਾ ਹੈ, ਨਾ ਸਿਰਫ ਪਾਕਿਸਤਾਨੀ ਮੀਡੀਆ ਦੇ ਵਿੱਚ, ਇੰਡੀਅਨ ਮੀਡੀਆ 'ਚ ਵੀ ਔਰ ਦੂਸਰੇ ਵੀ, ਉਹਨਾਂ ਨੂੰ US ਨਿਊਜ਼ ਵੈਬਸਾਈਟ ਹੈ, ਵੈਬਸਾਈਟ ਐਕਸੀਓਸ, ਔਰ ਉਹਨਾਂ ਨੇ ਉਹਨਾਂ ਦੇ ਐਂਕਰ ਜੋਨੇਥਨ ਸਵੈਨ ਨੇ ਇਮਰਾਨ ਖਾਨ ਨੂੰ ਬੜਾ ਡੀਟੇਲਡ ਇੰਟਰਵਿਊ, ਇੱਕ ਹੁੰਦਾ ਸਾਊਂਡ ਬਾਈਟ, ਇੱਕ ਹੁੰਦਾ ਜਿਹਦੇ 'ਚ ਤੁਸੀਂ ਖੁੱਲ੍ਹ ਕੇ ਗੁਫ਼ਤਗੂ ਕਰਦੇ ਹੋ, ਕੀਤਾ ਔਰ ਉਸ ਨੂੰ HBO ਦੇ ਉੱਤੇ ਜ਼ਾਹਰ ਹੈ ਜਿਹਦੀ ਇੱਕ ਵੱਡੀ ਵਿਊਅਰਸ਼ਿਪ ਹੈ, ਉਹ ਵੀਕਐਂਡ ਸੰਡੇ ਜਿਹੜਾ ਉਹ ਆਇਆ ਔਰ ਇਸ ਦੇ ਉੱਤੇ ਬਹੁਤ ਸਾਰੀ ਚਰਚਾ ਹੈ। ਔਰ ਸਾਡੇ ਮੈਂ ਫੇਸਬੁੱਕ ਲਾਈਵ ਮੈਸੇजेस ਵੀ ਦੇਖ ਰਿਹਾ ਸੀ ਵੀ ਇਸ ਦੀ ਗੱਲ ਕਰੀਏ। ਔਰ ਮੈਂ ਸਮਝਦਾ ਵੀ ਜੇ ਅਸੀਂ ਕੱਲ ਦਾ ਸ਼ੋਅ ਲਾਈਵ ਕੀਤਾ ਹੁੰਦਾ ਸੀ, ਕੱਲ ਜ਼ਰੂਰ ਸਾਡਾ ਲੀਡ ਟੌਪਿਕ ਹੁੰਦਾ, ਪਰ ਅੱਜ ਆਲਰੇਡੀ ਬਹੁਤ ਸਾਰੀ ਚਰਚਾ ਖੱਬੇ ਸੱਜੇ ਦੂਜੇ ਹੋਈ ਹੈ। ਔਰ ਮੈਂ ਇਹ ਸਮਝਦਾ ਵੀ ਜਿੱਥੇ ਇਮਰਾਨ ਖਾਨ ਉਹਨਾਂ ਦੀ ਵਿਜ਼ਨ ਕਲੀਅਰ ਹੈ, ਜਦੋਂ ਇੰਟਰਨੈਸ਼ਨਲ ਪੋਲਿਟਿਕਸ ਦੀ ਗੱਲ ਹੁੰਦੀ ਹੈ, ਆਪਣੇ ਮੁਲਕ ਦੇ ਹਿੱਤਾਂ ਦੀ ਹੁੰਦੀ ਹੈ, ਪਰ ਕਈ ਵਾਰ ਜਦੋਂ ਉਹ ਜਵਾਬ ਦਿੰਦੇ ਨੇ ਇੰਨਾ ਡੀਟੇਲ ਜਵਾਬ ਹੁੰਦਾ ਹੈ ਕਿ ਉਹਦੇ 'ਚ ਕੁਛ ਕੁ ਦੇ ਲਈ ਐਸੇ ਚੀਜ਼ਾਂ ਵੱਜ ਜਾਂਦੀਆਂ ਨੇ ਜਿਨ੍ਹਾਂ ਨੂੰ ਆਪਣੇ ਤਰੀਕੇ ਨਾਲ ਇੰਟਰਪ੍ਰੀਟ ਕਰ ਸਕਦੇ ਨੇ। ਔਰ ਇਹ ਜਿਵੇਂ ਉਹਨਾਂ ਦਾ ਪਾਕਿਸਤਾਨ ਦੇ ਨਿਊਕਲੀਅਰ ਆਰਸੈਨਲ ਬਾਰੇ ਉਹਨਾਂ ਨੇ ਕਿਹਾ ਕਿ ਜੀ ਜੇ ਇਹ ਤਾਂ ਡੈਟਰੈਂਟ ਹੈ ਸਾਡੇ ਲਈ, ਜਿਹੜਾ ਹੈ ਉਹਨੂੰ ਅਸੀਂ ਸਿਰਫ ਬਚਾ ਲਈ ਹੈ। ਇਹ ਵੀ ਗੱਲ ਉਹਨਾਂ ਨੇ ਠੀਕ ਕਹੀ ਕਿ ਦੇਖੋ ਜਦੋਂ ਤੋਂ ਪਾਕਿਸਤਾਨ ਨਿਊਕਲੀਅਰ ਬਣਿਆ ਕੋਈ ਇੰਡੀਆ ਨਾਲ ਵਾਰ ਨਹੀਂ ਹੋਈ। ਹਾਲਾਂਕਿ ਕਈ ਉਹਨੂੰ ਕਹਿਣਗੇ ਕਿ ਜੀ ਦੇਖੋ ਕਾਰਗਿਲ 1999 'ਚ ਹੋਈ ਕਿਉਂਕਿ 1998 'ਚ ਇੰਡੀਆ ਔਰ ਪਾਕਿਸਤਾਨ ਦੋਨੋਂ ਨਿਊਕਲੀਅਰ ਪਾਵਰਸ ਬਣੀ, ਪਰ ਉਹਨਾਂ ਨੇ ਉਹਨੂੰ ਬਾਰਡਰ ਸਕਰਮਿਸ਼ ਕਿਹਾ। ਔਰ ਮੈਂ ਐਗਰੀ ਕਰਦਾ ਉਹਦੇ ਨਾਲ ਕਿ ਹੁਣ ਜੇ ਪਾਕਿਸਤਾਨ ਨਿਊਕਲੀਅਰ ਨਾ ਹੁੰਦਾ, ਹੁਣ ਜਿਹੜਾ ਪਾਕਿਸਤਾਨ ਦਾ ਕਮਜ਼ੋਰ ਪਾਰਟ ਵੈਸਟਰਨ ਫਰੰਟ ਹੈ, ਜੇ ਜੰਗ ਦੇ ਐਂਗਲ ਤੋਂ ਦੇਖੋ ਤੇ 1999 ਦੀ ਕਾਰਗਿਲ ਵਾਰ ਵੇਲੇ ਇੰਡੀਆ ਨੇ ਕਿਉਂ ਨਹੀਂ ਵੈਸਟਰਨ ਫਰੰਟ ਤੋਂ ਜੀ ਖੋਲਿਆ ਜਾ ਕੇ, ਜੋ ਉਹਨਾਂ ਨੇ 65 'ਚ ਕੀਤਾ, 71 'ਚ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਪਾਕਿਸਤਾਨ ਨਿਊਕਲੀਅਰ ਬਣ ਚੁੱਕਾ ਸੀ। ਸੋ ਉਹ ਫਿਰ ਕਾਰਗਿਲ 'ਚ ਦੋਨੋਂ ਪਾਸਿਓਂ ਜਿਹੜਾ ਨੁਕਸਾਨ ਤਾਂ ਹੋਇਆ, ਪਾਕਿਸਤਾਨ ਦਾ ਵੀ ਨੁਕਸਾਨ ਹੋਇਆ ਕਿਉਂਕਿ ਬੇਸ਼ੱਕ ਇੰਡੀਆ ਦਾ ਮੱਚ ਮੋਰ ਹੋਇਆ, ਲੇਕਿਨ ਇਹ ਪਾਕਿਸਤਾਨ ਦੇ ਲਈ, ਹਾਲਾਂ ਬਹੁਤ ਸਾਰੇ ਪਾਕਿਸਤਾਨੀ ਜਰਨਲਿਸਟ, ਪਿੱਛੇ ਇੱਕ ਬੀਬੀ ਨੇ ਕਿਤਾਬ ਵੀ ਲਿਖੀ ਹੈ, ਉਹਦੇ 'ਚ ਉਹਨੂੰ ਕਾਰਗਿਲ ਨੂੰ ਬਹੁਤ ਵੱਡਾ ਗੁਨਾਹ ਸਾਬਤ ਕਰਦੇ ਨੇ। ਪਰ ਮੈਂ ਸਮਝਦਾ ਵੀ ਕਾਰਗਿਲ ਪਹਿਲੀ ਵਾਰ ਸੀ ਨਿਊਕਲੀਅਰ ਪਾਵਰ ਪਾਕਿਸਤਾਨ ਦੇ ਬਣਨ ਤੋਂ ਬਾਅਦ, ਇਹ ਟੈਸਟ ਸੀ ਕਿ ਵਾਕਿਆ ਹੀ ਇਹ ਡੈਟਰੈਂਟ ਹੈ ਕਿ ਨਹੀਂ। ਔਰ ਉਹ ਇੰਡੀਆ ਨੇ ਹਿੰਮਤ ਨਹੀਂ ਕੀਤੀ ਕਿ ਉਹ ਵੈਸਟਰਨ ਫਰੰਟ ਤੋਂ ਜਾਏ। ਔਰ ਜਿਵੇਂ ਅਸੀਂ ਹਰ ਆਪਣੀ ਇਸ ਇਸ਼ੂ ਤੇ ਡਿਬੇਟ 'ਚ ਕਹਿੰਦੇ ਹਾਂ ਕਿ ਜੀ ਕੋਈ ਵੀ ਫਿਊਚਰ ਦੀ ਵਾਰ ਜਿਹੜੀ ਹੈ ਉਹ ਰਵਾਇਤੀ ਹਥਿਆਰਾਂ ਤੱਕ ਮਹਿਦੂਦ ਨਹੀਂ ਰਹੇਗੀ, ਭਾਰਤ ਪਾਕਿਸਤਾਨ ਦੇ ਵਿਚਾਲੇ ਨਿਊਕਲੀਅਰ ਹੋਏਗੀ। ਤੇ ਕਿਸੇ ਸਾਡੇ ਹਿੰਦੂ ਵੀਰ ਨੇ ਲਿਖਿਆ, ਦੇਖੋ ਜੀ ਕਾਰਗਿਲ ਜਿਹੜੀ ਹੈ ਉਹ ਰਵਾਇਤੀ ਹਥਿਆਰਾਂ, ਉਹ ਭਾਈ ਕਾਰਗਿਲ ਦੇ ਲੈਸਨ ਹੈ ਵੀ ਤੁਸੀਂ ਵੈਸਟਰਨ ਫਰੰਟ ਨਹੀਂ ਖੋਲ ਸਕੇ ਕਿਉਂਕਿ ਉਹ ਨਿਊਕਲੀਅਰ ਡੈਟਰੈਂਟ, ਤੁਹਾਨੂੰ ਪਤਾ ਸੀ ਕਿ ਫੁੱਲ ਫਲੈਜਡ ਵਾਰ ਉਹ ਵਾਕਈ ਬਾਰਡਰ ਸਕਰਮਿਸ਼ ਸੀ। ਪਰ ਜਿਹੜੀ ਇੱਕ ਗੱਲ ਉਹਨਾਂ ਨੇ ਕਹੀ ਕਿ ਜੇ ਕਸ਼ਮੀਰ ਰਿਜ਼ੋਲਵ ਹੋ ਜਾਂਦਾ ਹੈ ਤੇ ਨਿਊਕਲੀਅਰ ਆਰਸੈਨਲ ਦੀ ਲੋੜ ਨਹੀਂ ਰਹੇਗੀ। ਮੈਂ ਸ਼ਾਇਦ ਇਸ ਨਾਲ ਸਹਿਮਤ ਨਹੀਂ ਹੈ। ਸ਼ਾਇਦ ਮੈਂ ਇਸ ਲਈ ਕਿਹਾ ਕਿਉਂਕਿ ਪਤਾ ਨਹੀਂ ਹੈ ਐਗਜ਼ੈਕਟਲੀ ਕੰਟੈਕਸਟ, ਜਦੋਂ ਕਹਿ ਰਹੇ ਹੁੰਦੇ ਨੇ ਗੱਲ ਹੋਰ ਹੁੰਦੀ ਹੈ। ਜਿਵੇਂ ਜੇ ਪਾਕਿਸਤਾਨ ਦੇ ਵਿੱਚ ਜਾਂ ਓਵਰਆਲ ਰੇਪਸ ਦਾ ਹੋਣਾ ਜਾਂ ਦੂਜਿਆਂ ਦੀ ਗੱਲ ਕਰਦੇ ਆ, ਉਹਨਾਂ ਨੇ ਉਹ ਹਾਲਾਂ ਮੰਤਵ ਕੀ ਹੈ ਕਿ ਉਹਨਾਂ ਨੇ ਕਿਹਾ ਜੀ ਜੇ ਔਰਤਾਂ ਘੱਟ ਕੱਪੜੇ ਨਾ ਪਾਉਣ ਜਾਂ ਦੂਜਾ ਨਾ, ਮਰਦ ਸੁਸਾਇਟੀ ਸਾਡੀ ਡਿਫਰੈਂਟ ਹੈ ਤੁਹਾਡੇ ਨਾਲੋਂ, ਜਿੱਥੇ ਖੁੱਲ੍ਹ ਹੈ ਇੱਥੇ ਇੱਕ ਜਿਹੜੀ ਹੈ ਉਹ ਭੜਕਾਟ ਹੁੰਦੀ ਹੈ। ਹੁਣ ਜ਼ਾਹਰ ਹੈ ਫੈਮਿਨਿਸਟ ਆਰਗੇਨਾਈਜੇਸ਼ਨਾਂ ਦੂਸਰੀਆਂ ਪਿੱਛੇ ਕੁਝ ਚੀਜ਼ਾਂ ਨੇ ਜਿਹੜੀਆਂ ਕਹੇ ਬਿਨਾਂ ਵੀ ਗੁਜ਼ਾਰਾ ਹੋ ਸਕਦਾ। ਔਰ ਜਦੋਂ ਇਮਰਾਨ ਖਾਨ ਖੁਦ ਵੀ ਉਹ ਫਲੈਮਬੋਇੰਟ ਔਰ ਉਹ ਸਾਰੇ ਇਮੇਜ ਹੀ ਨਹੀਂ ਉਸ ਕਿਸਮ ਦਾ ਰਿਹਾ। ਸੋ ਮੇਰਾ ਖਿਆਲ ਹੈ ਕਿ ਵੀ ਅਸੀਂ ਕੁਝ ਮਾਮਲੇ ਜਿਹੜੀ ਬਿਨਾਂ ਹੁਣ ਬਹੁਤਿਆਂ ਨੂੰ ਅਦਰਵਾਈਜ਼
ਇੰਨਾ ਜ਼ਬਰਦਸਤ ਇੰਟਰਵਿਊ ਹੈ, ਔਰ ਮੈਂ ਸਮਝਦਾ ਜਿਵੇਂ ਮੈਂ ਕਿਹਾ ਕਿ ਵੀ ਕੋਈ ਕੰਪਲੈਕਸ ਨਹੀਂ ਹੈ, ਨੁਆਂਸ ਪੂਰੀ ਤਰ੍ਹਾਂ ਸਮਝਦੇ ਨੇ। ਔਰ ਉਹਦੇ ਨਾਲ ਇਹ ਜਿਹੜਾ ਈਵਨ ਨਿਊਕਲੀਅਰ ਆਰਸਨਲ ਦਾ ਫਿਰ ਲੋੜ ਨੇ, ਇਹ ਮੈਨੂੰ ਲੱਗਦਾ ਹੈ ਕਿ ਵੀ ਟੂ ਫਾਰ ਉਹ ਚਲੇ ਗਏ। ਕਿਉਂਕਿ ਠੀਕ ਹੈ, ਇੱਕ ਸਟੇਜ ਦੇ ਉੱਤੇ ਪਾਕਿਸਤਾਨ ਨੂੰ ਆਪਣੀ ਹੋਂਦ ਬਚਾਉਣ ਦੇ ਲਈ, ਖਾਸ ਤੌਰ ਤੇ ਜਦੋਂ 1974 ਚ ਇੰਡੀਆ ਐਟੋਮਿਕ ਪਾਵਰ ਬਣ ਗਿਆ, ਪੋਖਰਾਨ ਚ 1 ਉਹਨਾਂ ਨੇ ਇੰਦਰਾ ਗਾਂਧੀ ਨੇ ਕੀਤਾ, ਔਰ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਉਸ ਤੋਂ ਬਾਅਦ ਹੀ ਜ਼ੁਲਫਿਕਾਰ ਅਲੀ ਭੁੱਟੋ ਦੀ ਕਿਆਦਤ ਥੱਲੇ ਔਰ ਬਾਅਦ ਚ ਉਹ ਜਾਰੀ ਰਿਹਾ, ਜ਼ਿਆਉਲ ਹੱਕ ਦੇ ਵੇਲੇ ਵੀ ਔਰ ਨਵਾਜ਼ ਸ਼ਰੀਫ ਦੇ ਪੀਰੀਅਡ ਚ 1998 ਚ ਜਿਹੜਾ ਉਹ ਨਿਊਕਲੀਅਰ ਟੈਸਟ ਪਾਕਿਸਤਾਨ ਨੇ ਕੀਤੇ। ਲੇਕਿਨ ਉਦੋਂ ਬੇਸ਼ੱਕ ਇਮੀਡੀਏਟ ਲੋੜ ਇੰਡੀਆ ਦੇ ਜਿਹੜੇ ਵਧੇ ਹੋਏ ਐਂਬੀਸ਼ਨ ਨੂੰ ਰੋਕਣ ਲਈ ਸੀ, ਪਰ ਇਸ ਨੇ ਪਾਕਿਸਤਾਨ ਨੂੰ, ਔਰ ਜੇ ਕਹਿਣਾ ਹੋਏ ਇਸਲਾਮਿਕ ਵਰਲਡ ਦੇ ਐਂਗਲ ਤੋਂ ਵੀ, ਜਾਂ ਪਾਕਿਸਤਾਨ ਦੀ ਇੱਕ ਆਪਣੀ ਹੋਂਦ ਹੈ, ਇਹ ਠੀਕ ਹੈ। ਇਹ ਤੁਸੀਂ ਕਹਿ ਸਕਦੇ ਹੋ ਕਿ ਭਾਈ ਹਥਿਆਰਾਂ ਦੀ ਰੇਸ, ਜੇ ਤੁਸੀਂ ਜਾ ਕੇ ਜਿਹੜਾ ਰਫੇਲ ਖਰੀਦੋਗੇ, ਦੂਸਰੇ ਖਰੀਦੋਗੇ, ਬਾਕੀ ਕਰੋਗੇ, ਤੇ ਸਾਨੂੰ ਇਹ, ਹਾਂ ਜੇ ਇਸ ਕਿਸਮ ਦਾ ਹੁੰਦਾ, ਇੰਡੀਆ ਸਾਈਨ ਕਰਦਾ ਐਨਪੀਟੀ ਦੇ ਉੱਤੇ, ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਤੇ, ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਤੇ, ਅਸੀਂ ਵੀ ਦਸਤਖਤ ਕਰਾਂਗੇ। ਔਰ ਪਾਕਿਸਤਾਨ ਦੀ ਪੋਜੀਸ਼ਨ ਇਹੀ ਰਹੀ ਹੈ, ਫਿਰ ਅਸੀਂ ਕੋਈ ਨਿਊਕਲੀਅਰ ਟੈਸਟ ਨਹੀਂ ਕਰਾਂਗੇ ਔਰ ਅਸੀਂ ਫਲਾਣਾ ਇਸ ਕਿਸਮ ਦਾ। ਲੇਕਿਨ ਇਹ ਆਲ ਆਫ ਏ ਸਡਨ, ਕਿਉਂਕਿ ਇੰਡੀਅਨਸ ਇਸ ਨੂੰ ਆਪਣੀ ਟਵਿਸਟ ਦਿੰਦੇ ਨੇ ਔਰ ਕਿਤੇ ਨਾ ਕਿਤੇ ਇਹ ਮਿਡਲ ਗਰਾਊਂਡ ਰੱਖੀਏ, ਸੋ ਇਹ ਪਾਰਟ ਤੋਂ ਬਿਨਾਂ ਵੀ ਜਿਹੜਾ ਉਹ ਸਰ ਸਕਦਾ ਸੀ। ਪਰ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਬਹੁਤ ਮਜ਼ਬੂਤੀ ਦੇ ਨਾਲ ਤਾਲਿਬਾਨ ਦੇ ਮੁੱਦੇ ਦੇ ਉੱਤੇ ਗੱਲ ਕੀਤੀ ਹੈ, ਔਰ ਇਹ ਉਹ ਉਹਨਾਂ ਨੇ ਕਿਹਾ ਕਿ ਵੀ ਕਸ਼ਮੀਰ ਦੀ ਗੱਲ ਮੈਂ ਕਰ ਲਈ। ਹਾਂ, ਕਸ਼ਮੀਰ ਦੇ ਮੁੱਦੇ ਤੇ ਹੀ ਗੱਲ ਕਰਦੇ ਉਹਨਾਂ ਨੇ ਅਮਰੀਕਾ ਨੂੰ ਚੰਗੀ ਤਰ੍ਹਾਂ ਰਗੜਿਆ, ਜਿਹਦੇ 'ਚ ਉਹਨਾਂ ਨੇ ਕਿਹਾ ਇਫ ਦਾ ਅਮਰੀਕਨਸ ਹੈਵ ਦਾ ਰਿਜ਼ੋਲਵ ਐਂਡ ਦਾ ਵਿਲ ਦਾ ਕਸ਼ਮੀਰ ਇਸ਼ੂ ਕੈਨ ਬੀ ਸੌਰਟਡ ਆਊਟ। ਜੇ ਰਿਜ਼ੋਲਵ ਵਿਲ ਕਿਉਂ ਹੁੰਦੀ, ਉਹਨਾਂ ਨੇ ਤਾਂ 3 ਵਾਰ ਖਾਨ ਸਾਹਿਬ ਤੁਹਾਨੂੰ ਜਿਹੜਾ ਟਰੰਪ ਉਹ ਆਫਰ ਕਰਦਾ ਹੈ ਮੀਡੀਏਸ਼ਨ ਦੀ, ਤੇ ਉਧਰ ਜਿਹੜਾ ਉਹ ਅੱਖ ਮਾਰੀ ਉਹਨਾਂ ਨੂੰ ਕਿ ਭਾਈ ਕਰ ਦਿਓ ਕੰਮ। ਸੋ ਲੇਕਿਨ ਉਹਨਾਂ ਨੇ ਇਸ ਅਮਰੀਕਨ ਵੈਬ ਸੀਰੀਜ਼ ਔਰ ਇਸ ਚੈਨਲ ਦੇ ਉੱਤੇ ਖੁੱਲ ਕੇ ਅਮਰੀਕਾ ਨੂੰ ਕਿਹਾ ਵੀ ਇਹ ਜੇ ਤੁਸੀਂ ਚਾਹੋ ਕਰ ਸਕਦੇ ਹੋ, ਮਤਲਬ ਇਹ ਹੈ ਵੀ ਇਹ ਪ੍ਰੋਬਲਮ ਤੁਹਾਡੀ ਕ੍ਰੀਏਟ ਕੀਤੀ ਹੋਈ ਹੈ। ਫਿਰ ਜਦੋਂ ਇਸਲਾਮੋਫੋਬੀਆ ਦੀ ਗੱਲ ਆਈ ਔਰ ਉਹਦੇ 'ਚ ਉਹਨਾਂ ਨੇ ਬੜੀ ਮਜ਼ਬੂਤੀ ਦੇ ਨਾਲ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਕਿ ਭਾਈ ਇਹ ਤੁਹਾਡਾ 9/11 ਤੋਂ ਬਾਅਦ ਇਹ ਬਣਾ ਦਿੱਤਾ ਹੈ ਵੀ ਐਵਰੇਜ ਜਿਹੜਾ ਬਾਹਰਲਾ ਇਨਸਾਨ ਹੈ ਉਹਦੇ ਲਈ ਜਦੋਂ ਤੁਸੀਂ ਇਸ ਕਿਸਮ ਦਾ ਕਰਦੇ ਹੋ, ਟੈਰਰਿਜ਼ਮ ਔਰ ਇਸਲਾਮ ਉਹ ਬ੍ਰੈਕਟ ਕਰ ਦਿੰਦਾ ਹੈ। ਔਰ ਇਸ ਲਈ ਅਸੀਂ ਚਾਹਿਆ ਮੁਸਲਮਾਨ ਦੇਸ਼ਾਂ ਨੂੰ ਜਿਹੜੀ ਹੈ ਚਿੱਠੀ ਲਿਖੀ ਕਿ ਭਾਈ ਇਸ ਓਪਨ ਲੈਟਰ ਜਿਹੜਾ ਲਿਖਿਆ ਸੀਗਾ ਕਿ ਭਾਈ ਯੂਨਾਈਟ ਹੋਵੋ ਇਸਲਾਮੋਫੋਬੀਆ ਦੇ ਖਿਲਾਫ। ਉਹਨਾਂ ਨੇ ਕਿਹਾ ਕਿ ਦੇयर इज अ बिग कम्युनिकेशन गैप between Islamic world and the Western societies. It happened after 9/11 when the word Islamic terrorism came into currency. ਪਰ ਜਿਹੜੀ ਮੈਂ ਸਮਝਦਾ ਵੀ ਉਹਨਾਂ ਦੀ ਓਨੈਸਟ ਅਪਰੋਚ ਉਸਗਰ ਮੁਸਲਮਾਨ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਜ਼ੁਲਮ ਕਰ ਰਿਹਾ ਔਰ ਉਹਨਾਂ ਦੀ ਪੂਰੀ ਜਿਹੜੀ ਆ ਉਹ ਕੰਸੈਂਟਰੇਸ਼ਨ ਕੈਂਪਾਂ ਵਾਂਗ ਬਣਾਏ ਨੇ, ਉਹਨਾਂ ਦੀ ਜਿਹੜਾ ਮੈਂਟਲ ਪ੍ਰੋਗਰਾਮਿੰਗ ਕਰਨ ਦੀ ਲਾਈਨ। ਪਰ ਉਹਦੇ 'ਚ ਜੇ ਤੁਸੀਂ ਡਿਨਾਇਲ ਕਰੋ ਨਹੀਂ ਜੇ ਗਲਤ ਹੈ। ਇਮਰਾਨ ਖਾਨ ਉਹਨਾਂ ਨੇ ਕਿਹਾ ਕਿ ਬਈ ਚਾਈਨਾ हैज़ been one of the greatest friends to us in most difficult times. When we were really struggling, China came to our rescue. We respect the way they are and whatever issues we have, we speak behind closed doors. ਇਹ ਨਹੀਂ ਕਿਹਾ ਵੀ ਸਾਡਾ ਕੰਸਰਨ ਨਹੀਂ ਹੈ ਜਾਂ ਕੁਝ ਨਹੀਂ। ਉਹਨਾਂ ਨੇ ਕਿਹਾ ਜੀ ਅਸੀਂ ਸਾਡੇ ਦੋਸਤ ਨੇ ਮੁਸੀਬਤ ਵੇਲੇ ਸਾਡੇ, ਔਰ ਇਹੀ ਹੈ ਕਿ ਵੀ ਤੁਸੀਂ ਦੋਸਤ ਨੂੰ ਐਮਬੈਰਸ ਨਹੀਂ ਕਰਦੇ, ਇਹ ਆਮ ਵੀ ਹਾਲਤ 'ਚ ਹੁੰਦਾ ਹੈ। ਸੋ ਮੈਂ ਸਮਝਦਾ ਕਿ ਵੀ ਇਹ ਜਿਹੜਾ ਇਸ ਸਾਰੇ ਦੇ ਵਿੱਚ ਉਹਨਾਂ ਨੇ ਜਦੋਂ ਕਿਹਾ ਜੀ ਤੁਸੀਂ ਕਿਉਂ ਨਹੀਂ ਬੋਲਦੇ ਵੀ ਜੇ ਉਹ ਚਾਈਨਾ ਕਰ ਰਿਹਾ ਸਿੰਘਾ, ਉਹਨਾਂ ਨੇ ਕਿਹਾ ਵੀ ਇਹ ਜੋ ਕੁਝ ਹੋ ਰਿਹਾ ਫਲਸਤੀਨ 'ਚ, ਲਿਬੀਆ 'ਚ, ਸੋਮਾਲੀਆ 'ਚ, ਸੀਰੀਆ 'ਚ, ਅਫਗਾਨਿਸਤਾਨ, am I going to start talking about everything? I concentrate on what is happening on my border in my country. Why is that Kashmir is not an issue? ਉਹਨਾਂ ਨੇ ਕਾਊਂਟਰ ਸਵਾਲ ਕੀਤਾ ਵੀ ਤੁਸੀਂ ਕਹਿ ਰਹੇ ਹੋ ਵੀ ਅਸੀਂ ਸਿੰਗਕਿਆਂਗ ਦੇ ਮੁਸਲਮਾਨਾਂ ਤੇ ਨਹੀਂ ਬੋਲਦੇ, ਕਸ਼ਮੀਰ ਕਿਉਂ ਨਹੀਂ ਆ ਇਸ਼ੂ ਤੁਹਾਡੇ ਲਈ? ਅੱਜ ਜਿੰਨੇ ਮੁਲਕ ਗਣ ਆਏ ਨੇ, ਮੈਂ ਹੁਣ ਹਰ ਇੱਕ ਦੇ ਉੱਤੇ ਗੱਲ ਕਰਾਂ, ਮੇਰੇ ਲਈ ਆਪਣਾ ਮੁਲਕ ਦੇ ਜਿਹੜੇ ਇੰਟਰਸਟ ਨੇ ਇਹ ਹੁੰਦਾ। ਔਰ ਅਫਗਾਨਿਸਤਾਨ ਬਾਰੇ ਵੀ ਉਹਨਾਂ ਨੇ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਬਹੁਤ ਖੁਸ਼ ਹੋ ਕਿ ਵੀ ਅਮਰੀਕਨ ਫੌਜ ਜਾ ਰਹੀ ਹੈ ਵਾਪਸ, ਹੈਪੀ ਇਨ ਵਨ ਵੇ ਬਿਕੋਜ਼ ਦੇਅਰ ਵਾਜ਼ ਨੈਵਰ ਗੋਨਾ ਬੀ ਏ ਮਿਲਟਰੀ ਸੋਲੂਸ਼ਨ ਟੂ ਅਫਗਾਨਿਸਤਾਨ। ਇਹ ਕੰਸਿਸਟੈਂਸੀ ਹੈ ਉਹਨਾਂ ਦੀ ਜੋ 20 ਸਾਲ ਤੋਂ ਕਹਿੰਦੇ ਰਹੇ ਨੇ। ਉਹ ਕਿਹਾ ਵੀ ਇਸ ਪਾਸਿਓਂ ਮੈਂ ਖੁਸ਼ ਹਾਂ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵਿਦਆਊਟ ਪੋਲੀਟੀਕਲ ਸੈਟਲਮੈਂਟ ਦੇਅਰ ਇਜ਼ ਦਾ ਪੋਸੀਬਿਲਿਟੀ ਆਫ ਸਿਵਲ ਵਾਰ।
ਕਿ ਜੇ ਅਫਗਾਨ ਐਗਜ਼ਿਸਟਿੰਗ ਹਕੂਮਤ ਤਾਲਿਬਾਨ ਵਿਚਾਲੇ ਕੋਈ ਪੋਲੀਟੀਕਲ ਸੈਟਲਮੈਂਟ ਨਹੀਂ ਹੁੰਦੀ ਤੇ ਸਿਵਲ ਵਾਰ ਦੇ ਚਾਂਸਸ ਨੇ। ਫਿਰ ਉਹਨਾਂ ਨੂੰ ਕਿਹਾ ਕਿ ਭਾਈ ਤੁਹਾਨੂੰ ਇਹ ਡਰ ਨਹੀਂ ਵੀ ਤਾਲਿਬਾਨ ਪਾਵਰਫੁਲ ਹੋ ਰਹੇ ਨੇ, ਐਕੂਮੂਲੇਟਿੰਗ ਪਾਵਰ। ਔਰ ਦੂਸਰਾ ਉਹਨਾਂ ਨੇ ਕਿਹਾ ਦੇਖੋ ਲੁੱਕ ਆਈ ਐਮ ਨਾਟ ਅ ਸਪੋਕਸਪਰਸਨ ਫॉर ਤਾਲਿਬਾਨ, for me to say what they should be doing, shouldn't be doing is pointless. In case the Taliban go for an all-out victory, there is going to be an incredible amount of bloodshed, and the country that will suffer the most after Afghanistan is going to be Pakistan. ਇਹ ਬਿਲਕੁਲ ਰੀਅਲਿਸਟਿਕ ਹੈ। ਉਹਨਾਂ ਨੇ ਕਿਹਾ ਜੀ ਮੈਂ ਉਹਨਾਂ ਦਾ ਤਾਂ ਨਹੀਂ ਹੈ ਸਪੋਕਸਮੈਨ ਤਾਲਿਬਾਨ ਦਾ, ਪਰ ਇੱਕ ਗੱਲ ਜ਼ਾਹਰ ਹੈ ਕਿ ਵੀ ਜੇ ਨਹੀਂ ਹੁੰਦਾ ਤੇ ਬਲੱਡਸ਼ੈਡ ਹੋਏਗਾ, ਫਿਰ ਕੱਲਾ ਅਫਗਾਨਿਸਤਾਨ ਨਹੀਂ ਪਾਕਿਸਤਾਨ ਵੀ ਜਿਹੜਾ ਹੈ ਉਸ ਤੇ ਚਾਹੇਗਾ। ਔਰ ਕੰਕਲੂਜਨ 'ਚ ਜਿਹੜੀ ਉਹਨਾਂ ਦੀ ਜ਼ਬਰਦਸਤ ਲਾਈਨ ਸੀ, ਜਿਹਨੂੰ ਅਮਰੀਕਨ ਮੀਡੀਆ ਨੇ ਵੀ ਜਾਂ ਸੋਸ਼ਲ ਮੀਡੀਆ ਨੇ ਵੀ ਚੁੱਕਿਆ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਤੁਸੀਂ ਕੀ ਅਮਰੀਕਾ ਜਿਹੜਾ ਹੈ ਉਹਨੂੰ ਤੁਸੀਂ ਬੇਸ ਦਿਓਗੇ, ਜਾਂ ਜਿਵੇਂ CIA ਡਾਇਰੈਕਟਰ ਆਇਆ ਤੁਹਾਨੂੰ ਉਹ ਕਹਿੰਦਾ ਮੈਨੂੰ ਨਹੀਂ ਮਿਲਿਆ, ਆਉਂਦੇ ਰਹਿੰਦੇ ਨੇ ਉਹ, ਪਰ ਉਹਨਾਂ ਨੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਜਦੋਂ ਬੇਸਿਸ ਦੀ ਗੱਲ ਆਈ, ਐਬਸੋਲਿਊਟਲੀ ਨਾਟ, ਦੇਰ ਇਜ਼ ਨੋ ਵੇ we are going to allow any basis, any sort of action from Pakistani territory in Afghanistan, absolutely not। ਹੁਣ ਇਹ ਹੈ ਅਮਰੀਕਨ ਲੈਂਗੁਏਜ ਅਮਰੀਕਨਾਂ ਨੂੰ ਸਮਝਾਉਣਾ ਕਿ ਭਾਈ ਬਿਲਕੁਲ ਨਹੀਂ, not at all, absolutely not, ਕੋਈ ਨਹੀਂ ਹੈ। ਉਹਨਾਂ ਨੇ ਕਿਹਾ ਵੀ ਆਲਰੇਡੀ ਪਾਕਿਸਤਾਨ ਨੇ 70,000 ਤੋਂ ਜ਼ਿਆਦਾ ਕੈਜੂਅਲਟੀਜ਼ ਲਈਆਂ ਨੇ, ਕਿਸੇ ਵੀ ਹੋਰ ਮੁਲਕ ਤੋਂ ਜ਼ਿਆਦਾ ਅਮਰੀਕਨ ਵਾਰ 'ਚ। we cannot afford any more military action from our territory, we will be partners in peace, not in conflict। ਕਿ ਅਸੀਂ ਅਮਨ ਦੇ ਸਾਂਝੀਦਾਰ ਹੈ ਔਰ ਅਸੀਂ ਕਿਸੇ ਵੀ ਫਿਊਚਰ ਦੇ ਕਿਸੇ ਵੀ ਜਿਹੜਾ ਹੈ ਉਸ ਦੇ ਕਨਫਲਿਕਟ ਦੇ ਹਿੱਸੇਦਾਰ ਨਹੀਂ ਹੋਵਾਂਗੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਕੁੱਲ ਮਿਲਾ ਕੇ ਜੇ ਕਹਿਣਾ ਹੋਏ ਕਿ ਬੜਾ ਜ਼ੋਰਦਾਰ ਇੰਟਰਵਿਊ, ਖੁੱਲ੍ਹ ਕੇ ਔਰ ਅਮਰੀਕਨਾਂ ਦੇ ਨਾਲ ਗੱਲ ਕਰਦੇ ਹਾਂ, ਅੱਖਾਂ 'ਚ ਅੱਖਾਂ ਪਾ ਕੇ ਜਿਹੜੀ ਗੱਲ ਹੈ ਉਹ ਇਸ ਇੰਟਰਵਿਊ 'ਚ ਤੁਹਾਨੂੰ ਨਜ਼ਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084।
ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵਾ ਦੀ ਜਿਹੜੀ ਆਈਡੀਓਲੋਜੀ ਹੈ ਉਹ ਬ੍ਰਾਹਮਣਵਾਦੀ ਵਿਚਾਰਧਾਰਾ ਹੈ, ਜਿਹੜੀ ਧੋਖੇ ਤੇ ਫਰੇਬ ਨੂੰ ਆਪਣਾ ਸੌਦਾ ਵੇਚਣ ਲਈ ਹਮੇਸ਼ਾ ਇਸਤੇਮਾਲ ਕਰਦੀ ਰਹੀ ਹੈ। ਸੋ ਹਿੰਦੂਤਵੀਆਂ ਨੇ UN ਤੇ ਦਬਾਅ ਬਣਾ ਕੇ 24 ਜੂਨ ਨੂੰ ਇੰਟਰਨੈਸ਼ਨਲ ਯੋਗਾ ਡੇ ਵਜੋਂ ਪ੍ਰਵਾਨ ਕਰਵਾਇਆ ਹੈ। ਸੋ ਵੈਸਟ ਦੇ ਬਹੁਤੇ ਜਿਹੜੇ ਅਨਾੜੀ ਕਿਸਮ ਦੇ ਜਿਹੜੇ ਲੋਕ ਨੇ ਉਹ ਯੋਗਾ ਨੂੰ ਇੱਕ ਫਿਜ਼ੀਕਲੀ ਜਿਹੜੀ ਐਕਸਰਸਾਈਜ਼ ਜਿਹੜੇ ਆ ਉਹ ਉਸ ਵਜੋਂ ਜਿਹੜੇ ਆ ਉਹ ਦੇਖਦੇ ਆ। ਸੋ ਯੋਗਾ ਅਸਲ ਵਿੱਚ ਬ੍ਰਾਹਮਣਵਾਦੀ ਧਰਮ ਦੇ ਹੱਠ ਯੋਗ ਦਾ ਜਿਹੜਾ ਕਰਮ ਦਾ ਜਿਹੜਾ ਹਿੱਸਾ ਹੈ ਉਹ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਇੰਟਰਨੈਸ਼ਨਲ ਯੋਗਾ ਡੇ ਮੋਦੀ ਨੇ ਬੜੇ ਆਪਣੇ ਨਾਟਕੀ ਢੰਗ ਨਾਲ ਔਰ ਆਪਣੇ ਸਾਰੇ ਜਿੰਨੇ ਵੀ ਉਹਨਾਂ ਦੇ ਸਾਮ-ਦਾਮ ਦੰਡ ਭੇਦ ਦੇ ਤਰੀਕੇ ਹੁੰਦੇ ਨੇ ਉਹਨਾਂ ਚੋਂ ਜੋ ਸੂਟੇਬਲ ਸੀ ਉਸ ਰਾਹੀਂ ਭਾਰਤ ਦੇ ਵਿੱਚ ਵੀ ਲਾਗੂ ਕੀਤਾ, ਸਕੂਲਾਂ ਦੇ ਸਿਲੇਬਸ 'ਚ ਵਾੜਿਆ। ਫਿਰ ਇੰਟਰਨੈਸ਼ਨਲ ਲੈਵਲ ਤੇ ਯੂਨਾਈਟਿਡ ਨੇਸ਼ਨਸ ਦੇ ਲੈਵਲ ਤੇ ਹੋਇਆ ਕਿ ਜੀ ਇਹ ਜਿਹੜਾ ਇਹਨੂੰ ਇੰਟਰਨੈਸ਼ਨਲ ਯੋਗਾ ਡੇ ਐਲਾਨੋ। ਔਰ ਅੱਜ ਵੀ ਇੱਥੇ ਟਾਈਮ ਸਕੁਏਅਰ ਦੇ ਵਿੱਚ 6-6 ਫੁੱਟ ਦੇ ਉੱਤੇ ਮੈਟ ਵਿਛਾ ਕੇ ਡਰਾਮੇ ਜੇ ਕੀਤੇ। ਔਰ ਭਾਰਤ ਦੇ ਵਿੱਚ ਵੀ ਥਾਂ ਥਾਂ ਇੱਕ ਜ਼ਮਾਨਾ ਸੀ ਅੱਜ ਤੋਂ ਜਦੋਂ ਮੋਦੀ ਦੀ ਗੁੱਡੀ ਬਹੁਤ ਤਾਂ ਚੜੀ ਹੋਈ ਸੀ, ਉਦੋਂ ਜਿਹਦੇ 'ਚੋਂ ਹਿੱਲਿਆ ਨਹੀਂ ਸੀ ਜਾਂਦਾ, ਉਹ ਵੀ ਕੁਰਸੀ ਦਾ ਸਹਾਰਾ ਲੈ ਕੇ ਜਾਂ ਮੇਜ਼ ਦਾ ਪੁੱਠਾ ਲਟਕ ਰਿਹਾ ਹੁੰਦਾ ਸੀ ਕਿ ਜੀ ਯੋਗਾ ਯੋਗਾ ਯੋਗਾ। ਹੁਣ ਹਾਲਾਂ ਵਕਤ ਨਹੀਂ ਹੈ ਕਿ ਮੈਂ ਇਹਦੇ ਬਹੁਤ ਡੀਟੇਲ ਆਸਪੈਕਟ ਡਿਸਕਸ ਕਰਾਂ, ਪਰ ਇੱਕ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਜਿਸ ਬ੍ਰਾਹਮਣਵਾਦ ਦੀ ਆਈਡੀਓਲੋਜੀ ਦੇ ਨਾਲ ਸਾਡਾ ਵਾਹ ਹੈ ਉਸ ਦਾ ਓਵਰਆਲ ਆਧਾਰ ਕੂੜ, ਫਰੇਬ ਤੇ ਧੋਖਾ ਹੈ। ਔਰ ਜਦੋਂ ਅਸੀਂ ਇਹਨਾਂ ਵੈਸਟਰਨ ਲੋਕਾਂ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਅਮਰੀਕਨਾਂ ਦੀ, ਇਹ ਬਹੁਤ ਨਾਈਵ ਨੇ, ਬਹੁਤ ਅਨਾੜੀ ਨੇ। ਇਹਨਾਂ ਦੀ ਆਪਣੀ ਤਾਂ ਕੋਈ ਸਿਵਲਾਈਜੇਸ਼ਨ ਹੈ ਨਹੀਂ। 300-400-500 ਸਾਲ 1492 ਦੇ ਵਿੱਚ ਕੋਲੰਬਸ ਆਉਂਦਾ ਹੈ, ਫਿਰ ਅੱਡ-ਅੱਡ ਲੋਕ ਆਣੇ ਸ਼ੁਰੂ ਹੁੰਦੇ ਨੇ ਔਰ ਉਸ ਪਾਸੇ। ਇਸ ਲਈ ਇਹ ਬਹੁਤ ਵਲਨਰੇਬਲ ਨੇ ਜਦੋਂ ਵੀ ਕੋਈ ਸੌਦਾ ਵੇਚਣਾ ਚਾਹੁੰਦਾ। ਔਰ ਅਸੀਂ ਦੇਖਦੇ ਹਾਂ ਵੀ ਯੋਗਾ ਇੱਥੇ ਜਦੋਂ ਵਿਕਣਾ ਵੀ ਸ਼ੁਰੂ ਹੋਇਆ 60s ਦੇ ਵਿੱਚ, ਅਮਰੀਕਾ ਵਿਤਨਾਮ ਵਾਰ 'ਚ ਫਸਿਆ ਹੋਇਆ ਸੀ, ਜ਼ਬਰਦਸਤੀ ਡਰਾਫਟਿੰਗ ਸੀ, ਹਰ 18 ਸਾਲ ਤੋਂ ਉੱਪਰ ਦਾ ਮੁੰਡਾ ਜਿਹੜਾ ਫੌਜ 'ਚ ਜਾਣਾ ਜ਼ਰੂਰੀ ਸੀ। ਔਰ ਸਿਵਲ ਲਿਬਰਟੀ ਮੂਵਮੈਂਟ ਖੜੀ ਹੋ ਗਈ, ਵਿਤਨਾਮ ਵਾਰ ਦੇ ਖਿਲਾਫ ਮੂਵਮੈਂਟ ਖੜੀ ਹੋ ਗਈ, ਹਿੱਪੀ ਮੂਵਮੈਂਟ ਖੜੀ ਹੋ ਗਈ, ਫ੍ਰੀ ਲਵ ਇਹ ਉਹ ਛੱਡੋ ਸਾਰਿਆਂ ਨੂੰ ਫਰਸਟ੍ਰੇਸ਼ਨ 'ਚੋਂ। ਔਰ ਇਹ ਉਹ ਪੀਰੀਅਡ ਸੀ, ਧੋਖਾ ਉਦੋਂ ਵਿਕਦਾ ਹੈ ਜਾਂ ਕੋਈ ਚੀਜ਼ ਨਵਾਂ ਸੌਦਾ ਜਦੋਂ ਤੁਸੀਂ ਬਿਲਕੁਲ ਟੁੱਟੇ ਹੁੰਦੇ ਹੋ ਔਰ ਵਲਨਰੇਬਲ ਹੁੰਦੇ ਹੋ। ਇਹ ਉਹੀ ਪੀਰੀਅਡ ਸੀ ਕਿ ਇੱਥੇ ਕੋਈ ਰਜਨੀਸ਼ ਆ ਗਿਆ, ਕੋਈ ਮਹੇਸ਼ ਯੋਗੀ ਆ ਗਿਆ ਟ੍ਰਾਂਸੈਂਡੈਂਟਲ ਮੈਡੀਟੇਸ਼ਨ ਦੇ ਥੱਲੇ, ਇੱਕ ਭਜਨ ਯੋਗੀ ਆ ਗਿਆ, ਉਹਨੇ ਸਿੱਖੀ ਸਰੂਪ ਸਿੱਖੀ ਬਾਣੇ ਨੂੰ ਵੇਚਿਆ, ਔਰ ਹੋਰ ਇਸ ਕਿਸਮ ਦੇ ਬਾਲ ਗਵੇਸ਼ਵਰ ਯੋਗੀ ਔਰ ਕਿੰਨੇ ਅਨਨੋਨ ਜਿਨ੍ਹਾਂ ਨੇ ਰੱਜ ਕੇ ਇੱਥੇ ਅਮਰੀਕਨਾਂ ਨੂੰ ਐਕਸਪਲੋਇਟ ਕੀਤਾ, ਲੁੱਟਿਆ। ਇਹ ਵੱਖਰੀ ਗੱਲ ਹੈ ਕਿ ਹੌਲੀ ਹੌਲੀ ਕਰਦੇ ਆ ਜਿਹੜਾ ਉਹਨਾਂ ਦਾ ਸਪਿਰਿਚੁਅਲ ਪਾਥ ਵਾਲੀ ਗੱਲ ਸੀ ਉਹ ਤਾਂ ਨਹੀਂ ਰਹੀ, ਲੇਕਿਨ ਇੱਕ ਸੌਦਾ ਜਿਹੜਾ ਇਹਨਾਂ ਦੇ ਲਗਾਤਾਰਤਾ ਨਾਲ ਮੋਦੀ ਨੇ ਹੁਣ ਇਹਨੂੰ 24 ਜੂਨ ਨੂੰ ਇੰਟਰਨੈਸ਼ਨਲ ਯੋਗਾ ਡੇ ਬਣਾਉਣ ਤੱਕ ਵੇਚਿਆ ਕਿ ਜੀ ਇਹ ਬਹੁਤ ਫਿਜ਼ੀਕਲ ਹੈਲਥ ਦੇ ਲਈ ਔਰ ਕੰਸੈਂਟਰੇਸ਼ਨ, ਔਰ ਦੂਜਾ ਅਮਰੀਕਨ ਵੀ ਵਲਨਰੇਬਲ ਨੇ। ਹੁਣ ਇਸ ਗੱਲ ਦਾ ਧਿਆਨ ਰਹੇ, ਪਹਿਲੀ ਗੱਲ ਤਾਂ ਇਹ ਕੋਈ ਫਿਜ਼ੀਕਲ ਐਕਸਰਸਾਈਜ਼ ਨਹੀਂ ਹੈ। ਪਤੰਜਲੀ ਜਿਹਨੇ ਅਸ਼ਟਾਂਗ ਯੋਗਾ ਦਿੱਤਾ, 8 ਅੰਗ ਨੇ ਯੋਗਾ ਦੇ, ਉਸ ਦਾ ਇਹ ਇੱਕ ਹਿੱਸਾ ਹੈ ਹੱਠ ਯੋਗ ਦਾ ਹੀ। ਅਸ਼ਟਾਂਗ ਯੋਗਾ ਚੋਂ ਇਹ ਫਿਜ਼ੀਕਲ ਐਕਸਰਸਾਈਜ਼ ਨੇ ਔਰ ਇਹੀ ਕਾਰਨ ਹੈ ਕਿ ਇਹ ਜਦੋਂ ਇਹਨਾਂ ਦੀ ਰੈਸੀਟੇਸ਼ਨ ਵੀ ਹੁੰਦੀ ਹੈ, ਜਦੋਂ ਕਿ ਸਾਹ ਰੋਕਦੇ ਨੇ, ਪ੍ਰਾਣਾਯਾਮਾ ਔਰ ਦੂਸਰਾ ਤੇ ਓਮ। ਹੁਣ ਓਮ ਹਿੰਦੂ ਲਫ਼ਜ਼ ਹੈ ਰੱਬ ਦੇ ਲਈ, ਉਸ ਦਾ ਜਿਹੜਾ ਉਹ ਜਾਪ, ਔਰ ਬਿਲਕੁਲ ਸਾਰੀਆਂ। ਔਰ ਅਲਟੀਮੇਟਲੀ ਇਹ ਕੋਈ ਸੈਪਰੇਟ ਪਾਰਟ ਨਹੀਂ ਹੈ, ਅਸ਼ਟਾਂਗ ਯੋਗਾ ਦਾ ਇੱਕ ਹਿੱਸਾ ਹੈ। ਔਰ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਆਈਡੀਓਲੋਜੀ ਦੀ ਗੱਲ ਕਰਦੇ ਹਾਂ, ਉਹਨਾਂ ਨੇ ਬਰਾਬਰ ਜਦੋਂ ਕਿ ਉੱਥੇ 3 ਪੂਰੇ ਕਰੰਟ, ਇੱਕ ਪਾਸੇ ਬ੍ਰਾਹਮਣਵਾਦ ਆਈਡੀਓਲੋਜੀ ਸੀ, ਦੂਸਰੇ ਪਾਸੇ ਇਸਲਾਮ ਐਜ਼ ਏ ਮਜ਼ਹਬ ਸੀ, ਤੀਸਰਾ ਜੋਗੀ ਮਤ, ਯੋਗ ਮਤ, ਜਿਹੜਾ ਕਿ ਜਦੋਂ ਬੁੱਧ ਧਰਮ ਦਾ ਖਾਤਮਾ ਬ੍ਰਾਹਮਣਾਂ ਨੇ ਕੀਤਾ ਤੇ ਉਹਨਾਂ ਨੇ ਜਿਹੜੇ ਲੈਫਟ ਓਵਰ ਸੀ ਕੁਝ ਬ੍ਰਾਹਮਣ ਦੀਆਂ ਸੰਨਿਆਸ ਦੀਆਂ ਪ੍ਰੈਕਟਿਸਿਸ ਜਿਹੜੇ ਬੁੱਧ ਧਰਮ ਦੇ, ਔਰ ਅੱਜ ਉਹੀ ਮਿਸਟਰ ਔਲੀ ਜਿਹੜਾ ਪ੍ਰਾਈਮ ਮਿਨਿਸਟਰ ਹੈ ਨੇਪਾਲ ਦਾ, ਉਹਨੇ ਕਿਹਾ ਜੀ ਯੋਗਾ ਤੁਹਾਡਾ ਕਿੱਥੋਂ ਹੋਗਾ, ਤਾਂ ਸਾਡਾ, ਕਿਉਂਕਿ ਜ਼ਾਹਰ ਹੈ ਕਿ ਬੁੱਧ ਨੇਪਾਲ 'ਚ ਪੈਦਾ ਹੋਇਆ ਔਰ ਬਾਅਦ ਦੇ ਵਿੱਚ ਜਿਹੜਾ ਯੋਗਾ ਦੇ ਨਾਲ ਜੁੜੇ ਹੋਏ ਸਾਰੇ ਹੀ ਇਹਨਾਂ ਦੇ ਅੰਦਰੂਨੀ ਧਿਆਨ ਔਰ ਫਰਾਣਾ ਢਿਮਕਾ
ਉਹ ਬੁੱਧ ਦੀਆਂ ਪ੍ਰੈਕਟਿਸਿਸ ਨੇ, ਕੁਝ ਉਹਨਾਂ ਨੇ ਵਿੱਚ ਬਾਹਮਣਾਂ ਦੀਆਂ ਆਪਣੀਆਂ ਲਿਆਂਦੀਆਂ। ਅੱਛਾ। ਹੁਣ ਇਹ ਸਾਰਾ ਇੱਕ ਵੱਡਾ ਫਰਾਡ ਹੈ। ਔਰ ਤੁਸੀਂ ਦੇਖੋ ਵੀ ਇਸ ਦੌਰ ਦੇ ਵਿੱਚ ਕਿਵੇਂ ਭਾਰਤ 'ਚ RSS ਨੇ ਇਹ ਤਿੰਨ, ਇੱਕ ਸ਼੍ਰੀ ਰਵੀ ਸ਼ੰਕਰ, ਇੱਕ ਫਰੋਡੀਆ ਜਿਹੜਾ ਸਲਵਾਰ ਕਮੀਜ਼ ਪਾ ਕੇ ਦੌੜਿਆ ਉੱਥੋਂ ਦਿੱਲੀ ਦੇ ਧਰਨੇ 'ਚੋਂ, ਤੇ ਹੁਣ ਉਹ ਆਪਣੀ ਜਿਹੜੀ ਹੈ ਉਹ ਕੋਰੋਨਲ ਵੇਚ ਰਿਹਾ ਹੈ ਔਰ ਐਲੋਪੈਥੀ ਨੂੰ, ਡਾਕਟਰਾਂ ਨੂੰ ਗਾਲਾਂ ਕੱਢ ਰਿਹਾ। ਰਾਮਦੇਵ ਢਿੱਡ ਹਿਲਾ ਰਿਹਾ ਹੈ, ਉਹ ਜਿਹੜਾ ਉਹੀ ਉਹਨਾਂ ਦੇ ਲਈ ਬਹੁਤ ਸਾਰਾ, ਉਹਨਾਂ ਨੂੰ ਲੱਗਦਾ ਵਾਹ 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 ਸਾਡੇ ਤੋਂ ਤਾਂ ਕੰਨ ਹੱਥ 'ਚ ਫੜ ਕੇ ਹਿਲਾਇਆ ਜਾਂਦਾ, ਇਹ ਵੈਸੇ ਹੀ ਜਿਹੜਾ ਉਹ ਢਿੱਡ ਹਿਲਾ ਦਿੰਦਾ, ਇਹੀ ਬਹੁਤ ਵੱਡਾ। ਉਸੇ ਥੱਲੇ ਪਤੰਜਲੀ ਬਣਾ ਲਈ ਉਹਨੇ ਬਿਲੀਅਨਸ ਆਫ ਡਾਲਰਸ ਦਾ ਜਿਹੜਾ ਸੌਦਾ ਵੇਚਣ ਦੇ ਲਈ। ਔਰ ਇਹੀ ਕਿਉਂਕਿ ਇਹ ਯੋਗਾ ਇਸ ਵੇਲੇ ਇੱਕ ਮਾਰਕੀਟਿੰਗ ਇਹਦੀ ਕੀਤੀ ਹੈ RSS ਨੇ, ਕਿਉਂਕਿ ਉਹਨਾਂ ਨੇ ਆਪਣਾ ਹਿੰਦੂਤਵਾ ਦਾ ਸੌਦਾ ਵੇਚਣਾ। ਉਹਨੂੰ ਤੁਸੀਂ ਫਿਜ਼ੀਕਲ ਐਕਸਰਸਾਈਜ਼ ਬਣਾ ਕੇ ਸਿੱਖ ਧਰਮ ਦੇ ਹਵਾਲੇ ਨਾਲ ਜਦੋਂ ਕੋਈ ਸਿੱਖ ਵੀ ਗੱਲ ਕਰਦੇ ਨੇ, ਮੈਂ ਕਿਹਾ ਯਾਰ ਸ਼ਰਮ ਕਰੋ ਵੀ ਤੁਹਾਨੂੰ ਇਹ ਜਿਹੜੇ ਲੋਕ ਦੌੜੇ ਸੀ ਦੁਨੀਆ ਉੱਥੇ ਬੜੇ ਹੋਏ ਨੇ, ਗੁਫਾਵਾਂ 'ਚ ਨੇ, ਇਕੱਲੇ ਕਾਰੇ ਨੇ, ਕੁੰਦਰਾਂ 'ਚ ਨੇ, ਕੋਈ ਲੈਵਲਡ ਜ਼ਮੀਨ ਨਹੀਂ ਹੈ, ਉਹੀ ਅੱਧਾ ਘੰਟਾ ਤੁਸੀਂ ਜੋਗਿੰਗ ਕਰਦੇ ਹੋ, ਵਾਕਿੰਗ ਕਰਦੇ ਹੋ, ਹੁੰਦੇ ਕੰਟੈਕਟ ਜਿਮ ਹੈ, ਦੂਜਾ ਮੱਚ ਮੋਰ ਰਿਲੈਕਸਿੰਗ ਹੈ ਦੈਨ ਉਹ ਤਾਂ ਉਹਦੇ 'ਚ ਫਸੇ ਹੋਏ ਨੇ ਕੁੰਦਰਾਂ 'ਚ, ਔਰ ਇਕੱਲੇ ਲੱਤ ਉੱਤੇ ਕਰ ਲਈ, ਬਾਂਹ ਉੱਤੇ ਥਾਂ ਨਹੀਂ, ਲਿਮਿਟਿਡ ਸਪੇਸ ਹੈ, ਔਰ ਉਹਨੂੰ ਤੁਸੀਂ ਇੰਨਾ ਵੱਡਾ ਬਣਾ ਕੇ ਆਪਣੇ ਚੰਗੇ ਭਲੇ ਜਿਹੜਾ ਫੇਥ ਹੈ ਉਸ ਦੇ ਨਾਲ ਤੁਸੀਂ। ਇਹੀ ਕਾਰਨ ਹੈ ਕਿ ਵੈਟੀਕਨ ਨੇ ਵੀ ਇਹਨੂੰ ਐਂਟਾਈ ਕ੍ਰਿਸਚੀਅਨਿਟੀ ਡਿਕਲੇਅਰ ਕੀਤਾ ਸੀ। ਇਸਲਾਮ ਦੇ ਹਵਾਲੇ ਨਾਲ ਮੈਨੂੰ ਨਹੀਂ ਪਤਾ, ਪਰ ਮੈਂ ਦੇਖਦਾ ਵੀ ਉਹ ਵੀ ਵਲਨਰੇਬਲ ਨੇ। ਇੰਡੋਨੇਸ਼ੀਆ ਹੋਏ, ਮਲੇਸ਼ੀਆ ਹੋਏ, ਉੱਥੇ ਵੱਡ ਜਾਂਦੇ ਨੇ। ਸਿੱਖੀ ਦੇ ਐਂਗਲ ਤੋਂ ਜੇ ਇੰਨਾ ਹੀ ਯੋਗਾ ਇੰਪੋਰਟੈਂਟ ਹੁੰਦਾ, ਯੋਗਾ ਗੁਰੂ ਸਾਹਿਬ ਤੋਂ ਬਾਅਦ ਤਾਂ ਨਹੀਂ ਆਇਆ, ਇੰਨਾ ਜਿੱਥੇ ਗੁਰੂ ਸਾਹਿਬਾਨ ਨੇ ਹਰ ਚੀਜ਼ ਨੂੰ ਪ੍ਰਮੋਟ ਕੀਤਾ ਹੈ, ਫਿਜ਼ੀਕਲ ਜਿਹੜੀ ਹੈ ਉਹ ਕੁਸ਼ਤੀ ਵੀ ਹੈ, ਗੱਤਕਾ ਵੀ ਹੈ, ਫਿਜ਼ੀਕਲ ਫਿਟ, ਇੰਨਾ ਹੀ ਯੋਗਾ ਦਾ ਜਿਹੜਾ ਉਹ ਹੁੰਦੇ ਉਸ ਦੇ ਪੋਜ਼ਿਟਿਵਿਟੀ ਤਾਂ ਗੁਰੂ ਸਾਹਿਬ ਨੇ ਸਾਰੇ ਸਿਟੀ ਸੈਂਟਰ ਬਣਾਏ, ਉੱਥੋਂ ਯੋਗੀਆਂ ਨੂੰ ਸਾਦੇ ਕਹਿੰਦੇ ਜੀ ਮੇਰੇ ਸਿੱਖਾਂ ਨੂੰ ਯੋਗਾ ਸਿਖਾਓ। ਅਨੰਦਪੁਰ ਸਾਹਿਬ ਦੇ ਵਿੱਚ ਯੋਗਾ ਦੀ ਜਿਹੜੀ ਉਹ ਐਸਟੈਬਲਿਸ਼ ਕੀਤੀ ਹੁੰਦੀ ਪਤੰਜਲੀ ਕਿ ਜੀ ਪੁੱਠੇ ਲਟਕ ਰਹੇ ਨੇ। ਸੋ ਇਹ ਸਾਰਾ ਇਹਨਾਂ ਦਾ ਸੈਲਿੰਗ ਚਿਪ ਹੈ। ਔਰ ਕਿਸ ਹੱਦ ਤੱਕ ਜਾ ਕੇ ਹੁਣ ਹਰਿਆਣੇ 'ਚ ਅੱਜ ਉਹਨੇ ਖੱਟਰ ਨੇ ਕਿਹਾ ਜੀ ਅਸੀਂ ਪਹਿਲੀ ਕਲਾਸ ਤੋਂ 11ਵੀਂ ਤੱਕ ਹਰ ਸਿਲੇਬਸ ਦੇ ਵਿੱਚ ਜਿਹੜਾ ਹੈ ਉਹ ਯੋਗਾ ਬੱਚੇ ਪੜ੍ਹਨਗੇ। ਔਰ ਜਿਹੜਾ ਟੋਟਲੀ ਫੇਲਿਅਰ ਰਿਹਾ ਕੋਵਿਡ ਨੂੰ ਹੈਂਡਲ ਕਰਨ 'ਚ, ਗਊ ਮੂਤਰ ਔਰ ਗੋਹਾ ਵੇਚ ਕੇ ਕੋਵਿਡ ਠੀਕ ਕਰਦੇ ਸੀ। ਤੁਸੀਂ ਅੱਜ ਪ੍ਰਾਈਮ ਮਿਨਿਸਟਰ ਮੋਦੀ ਦੀ ਸਟੇਟਮੈਂਟ ਦੇਖੋ, ਯੋਗਾ ਰੇ ਆਫ ਹੋਪ ਐਮਿਡ ਕੋਵਿਡ, ਲਾਂਚਿਸ ਐਪ ਐਜ਼ ਵਰਲਡ ਸੈਲੀਬ੍ਰੇਟਸ। ਉਹਨੇ ਐਪ ਬਣਾਈ ਔਰ ਕਹਿ ਰਿਹਾ ਹੈ ਕਿ ਕੋਵਿਡ ਦੇ ਵਿੱਚ ਜੇ ਇਨਸਾਨੀਅਤ ਦੀ ਕੋਈ ਹੋਪ ਹੈ ਤੇ ਉਹ ਯੋਗਾ ਹੀ ਹੈ। ਉਹ ਭਾਈ ਤੁਹਾਡੇ ਲੱਖਾਂ ਮਰ ਗਏ, ਤੁਹਾਡੇ ਉੱਥੇ ਤੁਸੀਂ ਜੋ ਫਰਾਡ ਕੀਤਾ ਹੈ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ, ਪਰ ਤੁਸੀਂ ਦੇਖੋ ਵੀ ਇਹ ਹੈ ਸੇਲਜ਼ਮੈਨਸ਼ਿਪ ਕਿ ਵੀ ਤੁਹਾਡਾ ਇਸ ਹੱਦ ਤੱਕ ਦਾ ਜਿਹੜਾ ਢੀਠਾਈ ਹੈ, ਢੀਠ ਵੀ ਲਫ਼ਜ਼ ਜਿਹੜਾ ਹੈ ਉਹ ਵੀ ਕਹਿੰਦਾ ਹੋਣਾ ਯਾਰ ਮੈਂ ਤਾਂ ਐਵੇਂ ਮੇਰਾ ਗਲਤ ਇਸਤੇਮਾਲ ਹੁੰਦਾ ਹੈ, ਇਹ ਤਾਂ ਮੇਰੇ ਵੀ ਪਿਓ ਨੇ। ਔਰ ਉਹ ਮੋਦੀ ਕਹਿ ਰਿਹਾ ਕਿ ਯੋਗਾ ਰੇ ਆਫ ਹੋਪ, ਕਿ ਇਸ ਐਮਿਡ ਕੋਵਿਡ ਦੇ ਚੱਲਦੇ ਆ ਜੇ ਕੋਈ ਰੇ ਆਫ ਹੋਪ ਹੈ ਤੇ ਇਹੀ ਹੈ। ਔਰ ਮੈਂ ਘੜੀ ਵੱਲ ਦੇਖ ਰਿਹਾ, ਅੱਗੇ ਨਹੀਂ ਜਾਵਾਂਗਾ, ਹਾਲਾਂ ਮੈਂ ਸ਼ਾਇਦ ਇਸ ਟੌਪਿਕ ਨਾਲ ਉਨਾ ਜਸਟਿਸ ਨਹੀਂ ਕੀਤਾ, ਲੇਕਿਨ ਇੱਕ ਗੱਲ ਜਦੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਅਸੀਂ ਪੜ੍ਹਦੇ ਹਾਂ ਤੇ ਜਦੋਂ ਇਸ ਯੋਗਾ ਦੇ ਹਵਾਲੇ ਨਾਲ ਸੀ, ਗੁਰੂ ਸਾਹਿਬ ਨੇ ਕਿਹਾ ਕਿ ਜੋਗੀ ਜੋਗ ਨਾ ਜਾਣੇ, ਜੋਗੀ ਜੁਗਤ ਨਾ ਜਾਣੇ, ਅੰਧ ਤੀਨੇ ਉਜਾੜੇ ਕਾ ਬੰਦ। ਕਾਦੀ ਦੀ ਗੱਲ ਕੀਤੀ, ਬ੍ਰਾਹਮਣ ਦੀ ਗੱਲ ਕੀਤੀ ਤੇ ਜੋਗੀ ਦੀ, ਕਿ ਭਾਈ ਜੋਗੀ ਕਲੇਮ ਕਰਦਾ ਹੈ ਕਿ ਉਹਦੇ ਕੋਲ ਜੁਗਤ ਹੈ, ਵੇ ਆਫ ਲਾਈਫ, ਪਰ ਉਹਦਾ ਆਪਨ ਹੈ ਜੋਗੀ ਜੁਗਤ ਨਾ ਜਾਣੇ, ਅੰਧ ਤੀਨੇ ਉਜਾੜੇ ਕਾ ਬੰਦ। ਇਹਨਾਂ ਦੇ ਮਗਰ ਲੱਗਣ ਵਾਲੇ ਉਜਾੜੇ ਦੇ ਜਿਹੜੇ ਰਾਹ ਹੀ ਪੈਂਦੇ ਨੇ, ਇਹਨਾਂ ਦੇ ਕੋਲ ਕੋਈ ਜੀਵਨ ਜੁਗਤ ਨਹੀਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental Punjab Independence Referendum ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ, ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਦਾ ਫਿਊਚਰ ਕੀ ਹੋਵੇਗਾ। ਇਹ ਜਿਹੜੀ ਇਹ ਚਰਚਾ ਸਾਰੇ ਪਾਸੇ ਹੋ ਰਹੀ ਹੈ। ਸੋ ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਬੜੀ ਤੇਜ਼ੀ ਨਾਲ ਖੂਨੀ ਸਿਵਲ ਵਾਰ ਵੱਲ ਜਿਹੜਾ ਹੈ ਉਹ ਵੱਧ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ, ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਅਫਗਾਨਿਸਤਾਨ ਫਿਰ ਦੁਨੀਆ ਦੀ ਜਿਹੜੀ ਹੈ ਫੋਕਸ ਲਾਈਨ ਦੇ ਉੱਤੇ ਹੈ। ਹਾਲਾਂਕਿ ਹੋਣਾ ਤੇ ਇਹ ਚਾਹੀਦਾ ਸੀ ਕਿ ਇੱਕ ਪਾਸੇ ਜਿੱਥੇ ਲਗਭਗ 20 ਸਾਲ ਅਮਰੀਕਨ ਫੌਜ, ਨੈਟੋ ਫੌਜ ਔਰ ਉਹਨਾਂ ਨੇ ਟ੍ਰੇਨਡ ਉਹਨਾਂ ਦੀ 2-3 ਲੱਖ ਫੌਜ ਅਫਗਾਨਾਂ ਦੀ ਕੀਤੀ, 2-3 ਟ੍ਰਿਲੀਅਨ ਡਾਲਰ ਸਪੈਂਡ ਕੀਤੇ ਔਰ ਜਿਹੜਾ ਇਹਨਾਂ ਦਾ ਮਿਸ਼ਨ ਸੀ ਕਿ ਅਸੀਂ ਟੈਰਰਿਜ਼ਮ ਦਾ ਐਂਡ ਕਰਨਾ ਹੈ ਔਰ ਡੈਮੋਕ੍ਰੇਸੀ ਲਿਆਣੀ ਹੈ, ਲੋਕਾਂ ਉਸ ਖਿੱਤੇ ਨੂੰ ਸਟੇਬਲ ਕਰਨਾ ਹੈ। ਸੋ ਜੇ ਅਸੀਂ ਇੱਕ ਨੇਕਡ ਆਈ ਨਾਲ ਵੀ ਦੇਖੀਏ, ਕੋਈ ਇਹਦੇ ਲਈ ਐਕਸਪਰਟ ਹੋਣ ਦੀ ਲੋੜ ਨਹੀਂ ਕਿ ਇਸ ਵੇਲੇ ਉਹ ਸਭ ਤੋਂ ਅਨਸਰਟਨ ਰੀਜਨ ਦੁਨੀਆ ਦੇ ਵਿੱਚ ਹੈ। ਬੇਸ਼ੱਕ ਇੱਕ ਪਾਸੇ ਇਸ ਬਾਰੇ ਕਿ ਤਾਲਿਬਾਨ ਦੀਆਂ ਕੀ ਗੇਨਸ ਨੇ, ਕਿੱਧਰ ਨੂੰ ਉਹ ਜਾ ਰਹੇ ਨੇ, ਔਰ ਜਿਹੜੀ ਅੱਜ ਇੱਕ ਵੱਡੀ ਖਬਰ ਸਾਰੇ ਮੀਡੀਆ ਦੇ ਵਿੱਚ ਹੈ ਕਿ ਕਿਵੇਂ ਤਾਲਿਬਾਨ ਟੇਕ ਕੀ ਅਫਗਾਨ ਡਿਸਟ੍ਰਿਕਟ ਐਡਿੰਗ ਟੂ ਸਟ੍ਰਿੰਗ ਆਫ ਗੇਨਸ, ਕਿ ਉਹਨਾਂ ਨੇ ਜਿਹੜਾ ਕੀ ਡਿਸਟ੍ਰਿਕਟ ਨਾਰਦਰਨ ਕੁੰਦੂਜ਼ ਦੇ ਵਿੱਚ ਉਹਨਾਂ ਨੇ ਫਤਹ ਕੀਤਾ ਹੈ ਔਰ ਉਹਦੀ ਪ੍ਰੋਵਿੰਸ਼ੀਅਲ ਕੈਪੀਟਲ ਨੂੰ ਉਹਨਾਂ ਨੇ ਘੇਰ ਲਿਆ ਔਰ ਇਹ ਉਹਨਾਂ ਦੀ ਬਹੁਤ ਵੱਡੀ ਜਿਹੜੀ ਹੈ ਪ੍ਰਾਪਤੀ ਹੈ। ਔਰ ਇਸ ਦਾ ਈਵਨ ਇੰਪੈਕਟ ਨਾਲ ਲੱਗਦੇ ਤਾਜ਼ਿਕਸਤਾਨ ਔਰ ਦੂਸਰੇ ਜਿੱਥੇ ਕਿ ਅਮਰੀਕਾ ਦਾ ਬੇਸ ਵੀ ਹੈ ਔਰ ਉਸ ਨੂੰ ਵੀ ਇਫੈਕਟ ਕਰੇਗਾ, ਗਵਾਂਢੀ ਮੁਲਕਾਂ ਨੂੰ ਵੀ। ਲੇਕਿਨ ਇੱਕ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਨੇ, ਇਹਦੇ ਤੇ ਹੁਣ ਕੋਈ ਇਹ ਨਹੀਂ ਹੈ ਕਿ ਇਹ ਇਟਸ ਅ ਮੈਟਰ ਆਫ ਟਾਈਮ ਕਿ ਤਾਲਿਬਾਨ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਹੈ ਉਹ ਸਾਰੇ ਪਾਸੇ ਛਾਂਦੇ ਨੇ। ਹਾਲਾਂ ਇੱਕ ਪਾਸੇ ਅਮਰੀਕਾ ਟਰਕੀ ਨੂੰ ਵੀ ਉਹਨਾਂ ਨੇ ਇਨਵੋਲਵ ਕੀਤਾ ਹੈ ਔਰ ਇਹ ਵੀ ਗੱਲਬਾਤ ਚੱਲ ਰਹੀ ਹੈ ਕਿ ਜਿਹੜੀ ਕਾਬੁਲ 에ਅਰਪੋਰਟ ਦੀ ਸਿਕਿਉਰਿਟੀ ਹੈ ਉਹ ਟਰਕੀ ਆਪਣੀ ਜ਼ਿੰਮੇ ਲਏ ਔਰ ਜੇ ਅਨਫੋਰਚੂਨੇਟਲੀ ਜੇ ਇਸ ਕਿਸਮ ਦੀ ਕੋਈ ਗੱਲ ਹੁੰਦੀ ਹੈ ਔਰ ਤਾਲਿਬਾਨ ਜੇ ਇੱਕ ਤੋਂ ਬਾਅਦ ਇੱਕ ਅੱਗੇ ਵਧਦੇ ਜਾ ਰਹੇ ਨੇ, ਕਾਬੁਲ ਤੱਕ ਪਹੁੰਚ ਜਾਣਾ ਉਹਨਾਂ ਨੇ ਕੁਝ ਵਕਤ ਬਾਅਦ, ਫਿਰ ਇਹ ਨਾ ਹੋਏ ਵੀ ਅਮਰੀਕਾ ਤਾਂ ਇੱਕ ਪਾਸੇ ਹੋ ਜਾਏ, ਨੈਟੋ ਵੀ ਔਰ ਟਰਕੀ ਉਹ ਉਲਝਿਆ ਹੋਏ ਤਾਲਿਬਾਨ ਨਾਲ। ਤੇ ਜੇ ਫਿਰ ਟਰਕੀ ਉਲਝਦਾ ਹੈ ਤੇ ਆਲਰੇਡੀ ਪਾਕਿਸਤਾਨ ਔਰ ਟਰਕੀ ਦੇ ਰਿਲੇਸ਼ਨਸ ਬਹੁਤ ਕਰੀਬੀ ਨੇ ਔਰ ਇਮਰਾਨ ਖਾਨ ਹੋਰਾਂ ਦੀ ਕਿਆਦਤ ਦੇ ਥੱਲੇ ਤਾਂ ਬਹੁਤ ਕਰੀਬ ਆਏ। ਇਸ ਵੇਲੇ ਬਹੁਤ ਵੱਡੀ ਗਿਣਤੀ 'ਚ ਪਾਕਿਸਤਾਨੀ ਟੂਰਿਸਟ ਵੀ ਔਰ ਦੂਸਰੇ ਵੀ ਟਰਕੀ 'ਚ ਜਾਂਦੇ ਨੇ, ਸਟੂਡੈਂਟਸ ਉੱਥੋਂ ਇੱਧਰ ਆਉਂਦੇ ਨੇ। ਸੋ ਇਹ ਈਵਨ ਕਿਉਂਕਿ ਤਾਲਿਬਾਨ ਦਾ ਇੱਕ ਹਿੱਸਾ ਤਾਂ ਜ਼ਰੂਰ ਪਾਕਿਸਤਾਨ ਤੋਂ ਵੀ ਪ੍ਰਭਾਵਿਤ, ਕਿਉਂਕਿ ਪਾਕਿਸਤਾਨ ਦਾ ਇੰਟਰਸਟ ਹੈ। ਸੋ ਇਹ ਕਿਸੇ ਹਾਲਤ ਦੇ ਵਿੱਚ ਈਵਨ ਫਿਰ ਨਵੇਂ ਪਰਮੂਟੇਸ਼ਨ ਕੰਬੀਨੇਸ਼ਨ ਵੀ ਕ੍ਰੀਏਟ ਕਰ ਸਕਦਾ ਹੈ। ਫਿਰ ਟਰਕੀ ਦੇ ਨਾਲ ਈਰਾਨ ਜਿਹੜਾ, ਕਿਉਂਕਿ ਈਰਾਨ ਵੀ ਸਟੇਕ ਹੋਲਡਰ ਹੈ, ਉਹ ਇਹਨੂੰ ਕਿਵੇਂ ਲਵੇਗਾ ਔਰ ਇਹ ਸਾਰੇ ਇਸ਼ੂ ਨੇ। ਔਰ ਇਹਦੇ ਚਲਦੇ ਆ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਇਸ ਵੇਲੇ ਕਿੰਨਾ ਟਾਕ ਆਫ ਦਾ ਟਾਊਨ ਹੈ ਕਿ ਅੱਜ ਦੇ ਹੀ ਮੀਡੀਆ 'ਚ 5-6 ਖਬਰਾਂ ਈਵਨ ਇਸ ਨਾਲ ਰਿਲੇਟਡ ਜਿਹੜੀਆਂ ਆਮ ਵਾਂਗ ਡਿਸਕਸ ਹੋ ਰਹੀਆਂ ਨੇ ਔਰ ਬਾਕੀ ਜੇ ਤੁਸੀਂ ਸਪੈਸੀਫਿਕ ਦੇਖੋ ਤਾਂ ਫਿਰ ਡਜ਼ਨਸ ਆਫ ਨਿਊਜ਼ ਨੇ। ਉਹਦੇ 'ਚ ਅਸੀਂ ਜੇ ਦੇਖੀਏ ਕਿ ਪਾਕਿਸਤਾਨ ਜਿਹੜੀ ਅਮਰੀਕਾ ਦੀ ਐਂਬੈਸਡਰ ਬੀਬੀ ਹੈ ਯੂਨਾਈਟਿਡ ਨੇਸ਼ਨਸ ਦੇ ਵਿੱਚ, ਉਹਨਾਂ ਦੀ ਸਟੇਟਮੈਂਟ ਮੈਂ ਦੇਖ ਰਿਹਾ ਸੀ, no military solution to Afghan situation, US tells Taliban। और ये बीबी ने लिंडा थॉमस उन्होंने कहा कि we will use our full diplomatic, economic and assistance toolkit to supporting the peaceful, stable future the Afghan people want and deserve, says US envoy to UN Linda Thomas Greenfield। उन्होंने कहा जी कोई उदा मिलिट्री सोल्यूशन नहीं है, अफगानिस्तान चो साढ़े टू सितंबर 11 तक वापस आ जाएंगे, पर असी जड़े हैं वो ये देख रहे हैं कि बेशक वायलेंस का लैवल उत्थे वध रहा है और तालिबान की टैरीटोरीयल गेन है, पर एक गल का ध्यान रहे कि कोई भी अफगानिस्तान का मिलिट्री सोल्यूशन नहीं है। और ये सिक्योरिटी कौंसल की मीटिंग भी उन्होंने ये गल कही जिथे जयशंकर ने अपना सुर कढ़ी और उहदे च उन्हें कहा कि द पार्टीज टू, बीबी ने कहा द पार्टीज टू दिस कन्फ्लिक्ट मस्ट प्रेस फॉरवर्ड ऑन ए पीसफुल रेजोल्यूशन इन अफगानिस्तान विच प्रोटेक्ट्स द गेन्स ऑफ द लास्ट 2 डेकेड्स। ये तो वैसे झूठ है, 2 डेकेड्स दी गेन नहीं, 2 डेकेड्स बाद भी सिचुएशन रादर बदतर हुई है
ਇਸ ਤੋਂ ਕਿ ਇਹ ਗਏ ਉੱਥੇ, ਲੇਕਿਨ ਇਹ ਗੱਲ ਸ਼ੋਅ ਕਰਦਾ ਹੈ ਕਿ ਕੀ ਵਰੀ ਹੈ ਅਮਰੀਕਾ ਦੀ, ਨਜ਼ਰ ਆ ਰਿਹਾ ਵੀ ਉਸ ਤੋਂ ਬਾਅਦ ਕੀ ਹੋਣ ਜਾ ਰਿਹਾ। ਹੁਣ ਇਹਦੇ 'ਚ ਅਸੀਂ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਅਸ਼ਰਫ ਗਨੀ ਜਿਹੜੇ ਅਫਗਾਨਿਸਤਾਨ ਦੇ ਨਾਮ ਨਿਹਾਦ, ਉਹ ਬਹਾਦਰ ਸ਼ਾਹ ਜ਼ਫਰ ਵਾਲਾ ਹਾਲ ਹੀ ਹੈ, ਉਹ ਦਿੱਲੀ ਤੋਂ ਕੁਤਬ ਮੀਨਾਰ ਦਾ ਉਹਦੀ ਟੌਮ ਹਮਾਯੂ ਤੱਕ ਉਹਦੀ ਸਲਤਨਤ ਸੀ। ਬਾਈਡਨਸ ਮੀਟਿੰਗ ਵਿਦ ਗਨੀ ਟੂ ਐਨਸ਼ੋਰ ਅਫਗਾਨਿਸਤਾਨ ਨੈਵਰ ਅਗੇਨ ਬਿਕਮ ਸੇਫ ਹੇਵਨ ਫॉर ਟੈਰਰਿਸਟ। ਵਾਈਟ ਹਾਊਸ, ਇਹ ਹੁਣ ਵਾਈਟ ਹਾਊਸ ਦੀ ਸਟੇਟਮੈਂਟ ਹੈ ਕਿ ਵੀ ਇਹ ਜੋ ਬਾਈਡਨ US ਪ੍ਰੈਜ਼ੀਡੈਂਟ ਨੇ ਮਿਲਣਾ ਹੈ ਆਪਣੇ ਅਫਗਾਨ ਕਾਊਂਟਰਪਾਰਟ ਅਸ਼ਰਫ ਗਨੀ ਨੂੰ ਫਰਾਈਡੇ, during which they will discuss ways to ensure that Afghanistan never again becomes a safe haven for terrorist groups and pose a threat to America, White House said. President looks forward to welcoming him to the White House for the meeting. I expect the focus of their conversation will be to continue to discuss how we can work together to ensure that Afghanistan never again becomes a ਉਹੀ White House press secretary ਜੈਨ ਸਾਕੀ ਨੇ ਰਿਪੋਰਟਰਸ ਨੂੰ ਦੱਸਿਆ। ਹੁਣ ਇਹ ਵਿਚਾਰੇ ਕਹਿੰਦੇ ਤਾਂ ਜ਼ਰੂਰ ਨੇ ਕਿ ਅਸ਼ਰਫ ਗਨੀ ਨਾਲ ਚਲੋ ਉਹਨੂੰ ਸਵਾਗਤ ਵੀ ਕਰਨਗੇ, ਅੱਗੇ ਗੱਲਬਾਤ ਵੀ ਕਰਨਗੇ, ਦੂਜਾ ਵੀ ਕਰਨਗੇ, ਪਰ ਉਹ ਮੈਨੂੰ ਖਿਆਲ ਆ ਰਿਹਾ ਸੀ, ਮੈਂ ਕਿਹਾ ਉਹਨਾਂ ਵਿਚਾਰਿਆਂ ਦਾ ਹਾਲ ਤਾਂ ਆਪਣੀ ਜਾਨ ਬਚਾਉਣ ਨੂੰ ਹੈ। ਤਾਂ ਜਿਵੇਂ ਉਹ ਪੰਜਾਬੀ 'ਚ ਖਾਣ ਹੈ ਵੀ ਗੰਜੀ ਨੇ ਨਹਾਉਣਾ ਕੀ ਹੈ ਤੇ ਨਿਚੋੜਨਾ ਕੀ ਹੈ, ਉਹਨਾਂ ਦੇ ਕੋਲ ਹੈ ਕੀ ਕਿ ਉਹ ਸਿਕਿਉਰ ਕਰਨਗੇ ਕਿ ਜੀ ਮੁੜ ਕੇ ਸੇਫ ਹੇਵਨ ਨਾ ਬਣੇ, ਜਾਂ ਜਿਹੜਾ ਉਹ ਤਾਂ ਖੁਦ ਜਿਹੜੇ ਆ ਉਹ ਲੱਭ ਰਹੇ ਹੋਣੇ ਨੇ ਕਿ ਬਈ ਲੱਭੋ ਟਿਕਾਣਾ। ਕਿਉਂਕਿ ਬਹੁਤਿਆਂ ਨੂੰ ਹਸ਼ਰ ਨਜ਼ੀਬੁੱਲਾ ਜਿਹੜਾ ਸੋਵੀਅਤ ਯੂਨੀਅਨ ਨੇ ਖੜਾ ਕੀਤਾ ਸੀ ਪ੍ਰੋਕਸੀ, ਉਹਦਾ ਭਰਾ ਕਿਵੇਂ ਉਹਨਾਂ ਨੂੰ ਬਾਅਦ ਦੇ ਵਿੱਚ ਤਾਲਿਬਾਨ ਨੇ ਮਾਰ ਕੇ ਬਾਹਰ ਉੱਥੋਂ ਦੌੜੇ। ਪਹਿਲਾਂ ਸੀ ਕਿ ਇੰਡੀਆ ਉਹਨਾਂ ਨੂੰ ਲਏਗਾ, ਇੰਡੀਆ ਵੀ ਦੌੜ ਗਿਆ, ਫਿਰ ਉਹ UN ਕੰਪਲੈਕਸ 'ਚ ਵੜ ਗਏ, ਫਿਰ ਕਿਵੇਂ ਉਹਨਾਂ ਨੂੰ ਬਾਹਰ ਕੱਢਿਆ ਮਾਰ ਕੇ ਤੇ ਉਹਨਾਂ ਦੀ ਪੂਲ ਦੇ ਨਾਲ ਡੈੱਡ ਬਾਡੀਜ਼ ਲਟਕਾ ਦਿੱਤੀਆਂ ਸੀ। ਹੁਣ ਉਹ ਜਿਹੜਾ ਹਸ਼ਰ ਹੈ ਸਭ ਨੂੰ ਯਾਦ ਆ ਰਿਹਾ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਜਿਵੇਂ ਇਮਰਾਨ ਖਾਨ ਸਾਹਿਬ ਦਾ ਇੰਟਰਵਿਊ ਅਸੀਂ ਡਿਸਕਸ ਕੀਤਾ ਇੱਕ ਸੈਗਮੈਂਟ 'ਚ, ਉਹਨਾਂ ਨੇ ਕਿਹਾ ਵੀ ਜੇ ਪੋਲੀਟੀਕਲ ਸੈਟਲਮੈਂਟ ਨਹੀਂ ਹੋਈ ਔਰ ਫਿਰ ਬਲੱਡੀ ਸਿਵਲ ਵਾਰ, ਬੜੀ ਖੂਨਰੇਜ਼ੀ ਹੋਏਗੀ ਔਰ ਗੰਦੀ ਸਿਵਲ ਵਾਰ ਹੋਏਗੀ। ਔਰ ਜੈ ਸ਼ੰਕਰ ਇੰਡੀਆ ਨੇ ਵੀ ਸਿਕਿਉਰਿਟੀ ਕੌਂਸਲ 'ਚ ਬਿਲਕੁਲ ਆਪਣੇ ਹੱਥ ਧੋ ਲਏ। ਹਾਲਾਂ ਹੁਣ ਪਿਛਲੇ ਦਿਨਾਂ 'ਚ ਇਹ ਫਲਾਈ ਕਰਕੇ ਦੋਹਾ ਗਿਆ, ਜ਼ਲਮੇ ਖਲੀਲਜ਼ਾਦ ਨੂੰ ਮਿਲਿਆ, ਦੂਜਿਆਂ ਨੂੰ। ਨੋ ਟੈਂਜੀਬਲ ਕਮਿਟਮੈਂਟ ਯੈਟ ਟੂ ਪੀਸ ਇਨ ਅਫਗਾਨਿਸਤਾਨ, ਜੈ ਸ਼ੰਕਰ ਉਹ ਕਹਿ ਰਿਹਾ ਜੀ ਉਹ ਤਾਂ ਆਪਣਾ ਜ਼ਹਿਰ ਕੱਢ ਰਿਹਾ ਕਿ ਇਹ ਜਿਹੜਾ ਜਦੋਂ ਤੱਕ ਗਵਾਂਢ ਦੇ ਵਿੱਚ ਵੀ ਸ਼ਾਂਤੀ ਨਹੀਂ ਹੁੰਦੀ। ਜੈ ਸ਼ੰਕਰ ਸੈਟ ਆਊਟ ਇੰਡੀਆਜ਼ ਰੈੱਡ ਲਾਈਨਸ ਫॉर द ਸੈਟਲਮੈਂਟ ਪ੍ਰੋਸੈਸ ਇਨ ਅਫਗਾਨਿਸਤਾਨ ਡਿਊਰਿੰਗ ਏ UNSC ਡਿਬੇਟ, ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਜੈ ਸ਼ੰਕਰ ਕਾਲਡ ਦ ਇੰਟਰਨੈਸ਼ਨਲ ਕਮਿਊਨਿਟੀ ਟੂ ਐਨਸ਼ੋਰ zero tolerance for terrorism by immediate dismantling of terrorist safe havens and sanctuaries and disruption of their supply chains। ਇਹ ਹੈ ਉਹ ਜਿਹਨੂੰ ਕਹਿੰਦੇ ਨੇ ਵੀ ਕੀ ਹੈ, ਉਲੂਆਂ ਦੇ ਸ਼ਹਿਰ 'ਚ ਰਹਿੰਦਾ ਇਹ ਪਤਾ ਨਹੀਂ। ਉਹ ਕਹਿ ਰਿਹਾ ਕਿ ਜੀ ਇਹ ਸਪਲਾਈ ਚੇਨਸ, ਮਤਲਬ ਇਹ ਹੈ ਵੀ ਪਾਕਿਸਤਾਨ ਨੂੰ ਕੱਟ ਆਫ ਕਰੋ, ਇਹ ਉਹ ਕਰੋ। ਇਹ ਤਾਂ ਹੁਣ ਸੁਪਨੇ ਹੀ ਦੇਖੋ ਬੈਠ ਕੇ। ਲੇਕਿਨ ਇਹ ਗੱਲ ਇਹ ਜਿਹੜਾ ਉਹ ਇੱਕ ਟਰਮ ਉਹਨੇ ਯੂਜ਼ ਕੀਤੀ ਸਿਕਿਉਰਿਟੀ ਕੌਂਸਲ 'ਚ, ਰੀਟਰੇਟਿੰਗ ਹਿਜ਼ ਕਾਲ ਫॉर ਡਬਲ peace within Afghanistan and peace around Afghanistan. He said negotiating parties are yet to tangibly demonstrate a commitment to engage in good। ਉਹਨੂੰ ਕਿਹਾ ਜੀ ਡਬਲ ਪੀਸ ਕਰੋ। ਉਹ ਗੱਲ ਹੋਇਆ ਵੀ ਤੁਹਾਡੇ ਕੋਲ ਆਪਣੇ ਬਹਿਣ ਨੂੰ ਥਾਂ ਨਹੀਂ, ਤੁਸੀਂ ਕਹੋ ਜੀ ਤੁਸੀਂ ਤਾਂ ਗਵਾਂਢੀਆਂ ਨੂੰ ਵੀ ਜਿਹੜਾ ਹੈ ਉਹ ਲੰਗਰ ਖਵਾਉਣਾ ਹੈ, ਉਹਨਾਂ ਨੂੰ ਵੀ ਤੁਸੀਂ ਡਿਨਰ ਦੇਣਾ। ਡਬਲ ਪੀਸ ਵੀ ਤੁਹਾਡੀ ਆਪਣੀ ਉੱਥੇ ਕੋਈ ਔਕਾਤ ਨਹੀਂ ਹੈ। ਸੋ ਇਸ ਸਾਰੇ ਦੇ ਚਲਦੇ ਆ ਇਹ ਜਿਹੜਾ ਪਾਰਟ ਹੈ ਇਹ ਫਿਕਰਮੰਦੀ ਵਾਲਾ ਹੈ। ਅਸੀਂ ਕੰਸਰਨਡ ਵੀ ਹੈ ਸਾਰੇ ਹੀ, ਕਿਉਂਕਿ ਬਤੌਰੇ ਸਿੱਖ ਅਸੀਂ ਐਜ਼ ਏ ਕੌਮ ਮਹਿਸੂਸ ਕਰਦੇ ਹਾਂ ਅਫਗਾਨ ਲੋਕਾਂ ਦੀ ਵੀ, ਆਮ ਲੋਕਾਂ ਦੀ ਵੀ, ਬਟ ਐਟ ਦ ਸੇਮ ਟਾਈਮ ਕੁਝ ਜ਼ਮੀਨੀ ਹਕੀਕਤਾਂ ਨੇ ਜਿਨ੍ਹਾਂ ਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ। ਹੋਪਫੁਲੀ ਤਾਲਿਬਾਨ ਔਰ ਉੱਥੋਂ ਦੇ ਸਿਸਟਮ 'ਚ ਕੋਈ ਗੱਲਬਾਤ ਹੋਏ, ਪੀਸਫੁਲ ਟ੍ਰਾਂਜੀਸ਼ਨ ਹੋਏ, ਪਰ ਉਸ ਦੀ ਪੋਸੀਬਿਲਿਟੀ ਲੱਗਦੀ ਨਹੀਂ ਹੈ। ਕਿਉਂਕਿ ਇੱਕ ਪਾਸੇ ਜੇਤੂ ਲਾਈਨ ਹੈ ਤਾਲਿਬਾਨ ਦੀ ਔਰ ਦੂਸਰੇ ਪਾਸੇ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਹੈ, ਉਹਨਾਂ ਨੂੰ ਜੇ ਤੁਸੀਂ ਬਰਾਬਰ ਦੀ ਧਿਰ ਦੇ ਤੌਰ ਤੇ ਦੇਖਣਾ ਚਾਹੋਗੇ ਤੇ ਦੂਸਰਿਆਂ ਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਾਈ ਇਹਨਾਂ ਦੇ ਪੱਲੇ ਕੁਛ ਨਹੀਂ ਹੈ ਤੇ ਇਹਨਾਂ ਨੂੰ ਐਵੇਂ ਖਾਮ ਖਾ ਜਿਹੜਾ ਹੈ
ਉਹ ਵਡਿਆਣ ਦੀ ਲੋੜ ਨਹੀਂ। ਜੀ ਡਾਕਟਰ ਸਾਹਿਬ, ਔਰ ਕਨਕਲੂਜਨ ਚ ਜਿਵੇਂ ਅਸੀਂ ਕਬੀਰ ਸਾਹਿਬ ਦੀ ਬਾਣੀ ਦੇ ਉੱਤੇ ਰੋਜ਼ਾਨਾ ਵਿਚਾਰ ਕਰਦੇ ਹਾਂ, ਜੀ ਅੱਜ ਦਾ ਸ਼ਬਦ ਵੀ ਗੌੜੀ ਰਾਗ ਚ, ਔਰ ਇਹਦੇ ਚ 3 ਐਗਜ਼ਾਮਪਲਸ ਕਬੀਰ ਸਾਹਿਬ ਨੇ ਕਿ ਗਰੀਡ, ਲਾਲਚ, ਲਸਟ, ਕਾਮ, ਇਹ ਕਿਵੇਂ ਇਨਸਾਨ ਨੂੰ ਜਿਹੜਾ ਹੈ ਉਹ ਆਪਣੀ ਗ੍ਰਿਫਤ ਚ ਲੈਂਦੇ ਨੇ ਔਰ ਕਿਵੇਂ ਫਿਰ ਬੰਦੇ ਦੀ ਜ਼ਿੰਦਗੀ ਉਸ ਦੇ ਵਿੱਚ ਖਤਮ ਹੁੰਦੀ ਹੈ। ਬਿਲਕੁਲ। ਉਹਨਾਂ ਨੇ 3 ਉਦਾਹਰਨਾਂ ਇਸਤੇਮਾਲ ਕੀਤੀਆਂ ਔਰ ਇਹ ਸ਼ਬਦ ਹੈ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਪਰੇ, ਮਨ ਬੌਰਾ ਰੇ, ਅੰਕਸ ਸੇ ਹੋ ਸੀਸ, ਬਿਖੈ ਬਾਚ ਹਰ ਰਾਚ, ਸਮਝ ਮਨ ਬੌਰਾ ਰੇ, ਨਿਰਭੈ ਹੋਏ ਨਾ ਹਰ ਭਜੇ, ਮਨ ਬੌਰਾ ਰੇ, ਗਹਿਓ ਨਾ ਰਾਮ ਜਹਾਜ਼ ਰਹਾਓ। ਜੀ ਹਾਥੀ, ਔਰ ਹੁਣ ਕਿਵੇਂ ਫੜੇ ਜਾਂਦੇ ਨੇ ਜਾਨਵਰ, ਤਾਂ ਟੈਕਨੀਕਸ ਵੱਖਰੀਆਂ ਹੋਣਗੀਆਂ, ਪਰ ਅਸੀਂ ਆਲਮੋਸਟ 600 ਸਾਲ ਪਹਿਲਾਂ ਜੋ ਕਬੀਰ ਸਾਹਿਬ ਨੇ ਤਿੰਨੋਂ ਹੀ ਉਦਾਹਰਨਾਂ ਦਿੱਤੀਆਂ ਹੈ, ਇਹਦਾ ਮਤਲਬ ਹੈ ਵੀ ਉਸ ਜ਼ਮਾਨੇ 'ਚ ਹਾਥੀ ਕਿਵੇਂ ਫੜਨਾ ਹੈ, ਬਾਂਦਰ ਕਿਵੇਂ ਫੜਨਾ ਹੈ, ਤੋਤਾ ਕਿਵੇਂ ਫੜਨਾ, ਉਹਦੀਆਂ ਕੀ ਟੈਕਨੀਕਸ ਸੀ ਜੀ ਕਿ ਇੱਕ ਵੱਡਾ ਸਾਰਾ ਟੋਆ ਉਸ ਦੇ ਵਿੱਚ ਹਥਨੀ ਦਾ ਕਲਬੂਤ ਢਾਂਚਾ ਬਣਾ ਕੇ ਰੱਖ ਦਿੰਦੇ ਸੀ, ਔਰ ਉਹ ਬਿਲਕੁਲ ਹਾਥੀ ਜਿਹੜਾ ਹੈ, ਪਤਾ ਨਹੀਂ ਉਹਨੂੰ ਉਹ ਸੂੰਘਦਾ ਨਹੀਂ ਹੈ ਜਾਂ ਕੀ ਹੈ, ਉਹ ਦੂਰੋਂ ਉਹਨੂੰ ਦੇਖਦਾ ਸੀ ਤੇ ਉਹ ਸਮਝਦਾ ਸੀ ਵੀ ਇਹ ਹੱਥ ਨਹੀਂ ਹੈ, ਔਰ ਉਹ ਜਿਹੜਾ ਉਸ ਲਸਟ ਦੇ ਥੱਲੇ ਉਹਦੇ 'ਚ ਜੰਪ ਮਾਰਦਾ ਸੀ, ਫਿਰ ਭਾਰ ਉਹਦਾ ਇੱਕ ਵਾਰੀ ਟੋਏ 'ਚ ਵੜ ਗਿਆ, ਉੱਥੋਂ ਨਿਕਲ ਨਹੀਂ ਸੀ ਸਕਦਾ, ਇਵੇਂ ਉਹ ਜਿਹੜਾ ਕੈਦ ਦੇ ਵਿੱਚ ਚਲਾ ਜਾਂਦਾ ਸੀ। ਸੋ ਇਹ ਉਹਨਾਂ ਨੇ ਕਿਹਾ ਕਿ ਹੇ ਮਨ ਬੌਰੇ, ਔਰ ਕਿਉਂਕਿ ਬੌਰਾ ਸ਼ਦਾਈ ਨੂੰ ਕਹਿੰਦੇ ਨੇ, ਕਮਲੇ ਨੂੰ ਕਹਿੰਦੇ ਨੇ, ਵਿਖੈ ਬਾਚ ਹਰ ਰਾਚ, ਸਮਝ ਮਨ ਬੌਰਾ ਰੇ, ਕਿ ਤੂੰ ਵੀ ਵਿਖਿਆਂ ਦੇ ਵਿੱਚ, ਵਿਕਾਰਾਂ ਦੇ ਵਿੱਚ, ਲਸ ਦੇ ਵਿੱਚ ਫਸਿਆ ਹੋਇਆ, ਹੇ ਮੇਰੇ ਬੌਰੇ ਮਨ ਸਮਝ, ਕਿਉਂਕਿ ਨਿਰਭੈ ਹੋਏ ਨਾ ਹਰ ਭਜੇ, ਮਨ ਬੌਰਾ ਰੇ, ਗਇਓ ਨਾ ਰਾਮ ਜਹਾਜ਼, ਕਿ ਤੂੰ ਉਸ ਨਿਰਭਉ ਰੱਬ, ਉਹ ਰਮੇ ਹੋਏ ਰੱਬ ਨੂੰ ਯਾਦ ਨਹੀਂ ਕਰਦਾ, ਤੂੰ ਉਵੇਂ ਹੀ ਉਸ ਹਾਥੀ ਵਾਂਗ ਜਿਹੜਾ ਕਾਲ ਬੂਤ ਕੀ ਹਸਤਨੀ, ਜਿਹੜੀ ਇੱਕ ਹਥਨੀ ਦੇ ਉਸ ਜਿਹੜਾ ਆਰਜ਼ੀ ਢਾਂਚੇ ਦੇ ਵਿੱਚ ਫਸ ਜਾਂਦਾ, ਕਾਮ ਸੁਆਏ ਗਜ ਬਸ ਪਰੇ, ਕਿ ਫਿਰ ਹਾਥੀ ਉਸ ਲਸਟ ਦੀ ਬਦੌਲਤ ਦੂਸਰਿਆਂ ਦੇ ਕਾਬੂ ਆ ਜਾਂਦਾ ਹੈ। ਮਨ ਬੌਰਾ ਰੇ, ਅੰਕਸ ਸਿਹੋ ਸੀਸ, ਹੁਣ ਜਿਹਨੂੰ ਹਾਥੀ ਨੂੰ ਜਿਹੜਾ ਚਲਾਉਂਦਾ ਹੈ, ਮੁਹਾਵਤ ਕਹਿੰਦੇ ਨੇ ਉਹਨੂੰ, ਉਹਨੇ ਇੱਕ ਤਿੱਖਾ ਰੱਖਿਆ ਹੁੰਦਾ ਹੈ ਔਜ਼ਾਰ, ਜਿਹਨੂੰ ਅੰਕਸ ਕਹਿੰਦੇ ਨੇ, ਉਹ ਜਦੋਂ ਹਾਥੀ ਦੇ ਸਿਰ ਤੇ ਮਾਰਦਾ ਤੇ ਹਾਥੀ ਨੂੰ ਉਹ ਡਾਇਰੈਕਟ ਕਰਦਾ ਕਿ ਇੱਕ ਕਮਜ਼ੋਰੀ ਦੀ ਵਜ੍ਹਾ ਕਰਕੇ ਹਾਥੀ ਜਿਹੜਾ ਹੈ ਉਹ ਕੈਦ 'ਚ ਪੈਂਦਾ ਹੈ ਔਰ ਉਹ ਅੰਕਸ ਦੀ ਮਾਰ ਖਾਂਦਾ ਹੈ ਔਰ ਉਸ ਗੁਲਾਮੀ ਨੂੰ ਭੋਗਦਾ ਹੈ। ਦੂਸਰਾ, ਮਰਕਟ ਮੁਸ਼ਟੀ ਅਨਾਜ ਕੀ, ਮਨ ਬੌਰਾ ਰੇ, ਲੀਨੀ ਹਾਥ ਪਸਾਰ, ਛੂਟਨ ਕੋ ਸਹਿਸਾ ਭਰਿਆ, ਮਨ ਬੌਰਾ ਰੇ, ਨਾਚਿਓ ਘਰ ਘਰ ਬਾਹਰ। ਹੁਣ ਬਾਂਦਰ ਬਾਰੇ ਕਿਹਾ ਜਾਂਦਾ ਹੈ ਕਿ ਬਾਂਦਰ ਨੂੰ ਫੜਨ ਲਈ ਉਸ ਪੀਰੀਅਡ 'ਚ ਹੋਏਗਾ ਕਿ ਜ਼ਮੀਨ ਦੇ ਵਿੱਚ ਇੱਕ ਟੋਆ ਪੁੱਟ ਕੇ ਇੱਕ ਹਾਂਡੀ ਟਾਈਪ ਕੋਈ ਚੀਜ਼ ਇਸ ਕਿਸਮ ਦੀ ਉਹ ਰੱਖ ਦਿੱਤੀ ਜਾਂਦੀ ਸੀ, ਉਹਨੂੰ ਛੋਲਿਆਂ ਨਾਲ ਭਰ ਦਿੰਦਾ ਸੀ। ਹੁਣ ਬਾਂਦਰ ਨੂੰ ਛੋਲੇ ਬੜੇ ਪਸੰਦ ਨੇ, ਉਹਦਾ ਅੰਦਰ ਢਾਂਚਾ ਵੱਡਾ ਹੈ ਪਰ ਉਹਦਾ ਮੂੰਹ ਬਹੁਤ ਤੰਗ ਰੱਖਿਆ ਜਾਂਦਾ ਸੀ। ਬਾਂਦਰ ਆਇਆ, ਬਾਂਦਰ ਤਾਂ ਸੂੰਘ ਲੈਂਦਾ ਕਿੱਥੇ ਕੀ ਹੈ, ਉਹਨੇ ਆਪਣੀ ਜਿਹੜੀ ਹੈ ਉਹ ਹੱਥ ਪਾਇਆ ਵਿੱਚ, ਭਰ ਲਿਆ, ਹੁਣ ਉਹਦਾ ਮੂੰਹ ਤੰਗ ਹੈ, ਉਹ ਭਰਿਆ ਜਿਹੜਾ ਉਹਨੂੰ ਕੱਢ ਨਹੀਂ ਸਕਦਾ ਤੇ ਲਾਲਚ ਫਸਿਆ ਹੈ, ਉਹਨੂੰ ਛੱਡਦਾ ਨਹੀਂ ਹੈ ਉਹ। ਔਰ ਇੰਨੀ ਦੇਰ ਜਿਹੜੇ ਫੜਨ ਵਾਲੇ ਨੇ ਉਹ ਆ ਜਾਂਦੇ ਨੇ ਕਿ ਭਾਈ ਉਸ ਗਰੀਡ ਦੇ ਥੱਲੇ ਜਿਹੜੇ ਮਰਕਟ ਬਾਂਦਰ ਨੂੰ ਕਹਿੰਦੇ ਨੇ, ਮੁਸ਼ਟੀ ਅਨਾਜ ਕੀ, ਮਨ ਉਹਨੇ ਅਨਾਜ ਦੇ ਨਾਲ ਉਸ ਛੋਲਿਆਂ ਨਾਲ ਮੁੱਠੀ ਭਰੀ ਤੇ ਉਹਨੂੰ ਇਹ ਡਰ ਸੀ ਕਿ ਜੇ ਮੈਂ ਛੱਡ ਦਿੱਤਾ, ਉਹਨੂੰ ਖੋਲਤਾ ਤੇ ਮੈਂ ਛੋਲੇ ਛੁੱਟ ਜਾਣਗੇ, ਤੇ ਉਹਦਾ ਨਤੀਜਾ ਕਿ ਨਾਚਿਓ ਘਰ ਘਰ ਬਾਹਰ, ਉਸ ਬਾਂਦਰ ਨੂੰ ਫਿਰ ਮਦਾਰੀ ਕਾਬੂ ਕਰ ਲੈਂਦਾ ਤੇ ਘਰ ਘਰ ਲਿਜਾ ਕੇ ਬਾਂਦਰ ਦਾ ਨਾਚ ਦੇਖਿਆ ਜਾਂਦਾ ਕਿ ਵੀ ਉਸ ਇੱਕ ਲਾਲਚ ਦੇ ਥੱਲੇ ਬਾਂਦਰ ਹੁਣ ਜਿਹੜਾ ਘਰ ਘਰ ਨੱਚਦਾ ਫਿਰਦਾ ਗੁਲਾਮੀ ਦੇ ਵਿੱਚ। ਜਿਉ ਨਲਨੀ ਸੂਟਾ ਗਇਓ, ਮਨ ਬੌਰਾ ਰੇ, ਮਾਇਆ ਇਹੋ ਵਿਵਹਾਰ, ਜੈਸਾ ਰੰਗ ਕਸੁੰਭ ਕਾ, ਮਨ ਬੌਰਾ ਰੇ, ਤਿਉ ਪਸਰਿਓ ਪਾਸਾ। ਨਲਨੀ ਸੂਟਾ, ਹੁਣ ਸੂਟਾ ਕਹਿੰਦੇ ਨੇ ਤੋਤੇ ਨੂੰ, ਤੋਤੇ ਨੂੰ ਫੜਨ ਲਈ ਟੈਕਨੀਕ ਹੈ ਕਿ ਇੱਕ ਢੋਲ ਦੀ ਕਿਸਮ ਦਾ ਇੱਕ ਚੀਜ਼ ਬਣਾ ਲਈ ਜਾਂਦੀ ਸੀ, ਉਹਦੇ ਵਿਚਾਰ ਨਲਕੀ ਹੈ, ਥੱਲੇ ਪਾਣੀ ਰੱਖਿਆ ਹੋਇਆ ਤੇ ਉਹ ਜਦੋਂ ਉਹਨੂੰ ਜਿਹੜਾ ਉਹਦੇ 'ਚ ਅਨਾਜ ਉੱਤੇ ਰੱਖਿਆ ਹੋਇਆ,
ਤੋਤਾ ਜਿਹੜਾ ਹੈ, ਸੁਅਟਾ ਕਹਿੰਦੇ ਛੋਟਾ ਤੋਤਾ ਬੱਚਾ ਜਿਹੜਾ ਵਿਚਾਰਾ, ਉਹਨੂੰ ਨਜ਼ਰ ਆਉਂਦਾ ਕੁਛ, ਉਹ ਉੱਡਿਆ, ਜਿਉਂ ਹੀ ਆ ਕੇ ਉਸ ਨਲੀ ਦੇ ਉੱਤੇ ਬੈਠਾ, ਉਹਦੇ ਭਾਰ ਨਾਲ ਨਲੀ ਘੁੰਮ ਗਈ। ਹੁਣ ਜਦੋਂ ਘੁੰਮ ਕੇ ਤੋਤਾ ਥੱਲੇ ਦੇਖ ਰਿਹਾ ਤੇ ਪਾਣੀ ਹੈ, ਉਹਨੂੰ ਲੱਗਦਾ ਮੈਂ ਡਿੱਗ ਨਾ ਪਾਵਾਂ, ਉਹਨੂੰ ਹੋਰ ਘੁੱਟ ਕੇ ਫੜ ਕੇ ਰੱਖਦਾ। ਸੋ ਉਹਦੇ ਵਿੱਚ ਹੀ ਉਹ ਜਿਹੜਾ ਆ ਜਾਂਦੇ ਨੇ ਉਹਨੂੰ ਫੜਨ ਵਾਲਾ ਸ਼ਿਕਾਰੀ, ਔਰ ਤੋਤਾ ਜਿਹੜਾ ਹੈ ਉਹ ਉਹਦੀ ਗੁਲਾਮੀ ਚ ਪਿੰਜਰੇ ਚਲਾ ਜਾਂਦਾ ਹੈ। ਜੋ ਨਲ ਨਾ ਸੂਟਾ ਰਿਓ ਮਨ ਬੋਰਾ ਰੇ, ਮਾਇਆ ਇਹੋ ਵਿਹਾਰ। ਕਹਿੰਦੇ ਨੇ ਕਬੀਰ ਸਾਹਿਬ ਕਿ ਹੇ ਬੋਰੇ ਮਨ, ਇਵੇਂ ਹੀ ਤੂੰ ਲਾਲਚ ਦੇ ਵਿੱਚ ਨਾ ਬਾਂਦਰ ਵਾਂਗ ਮੁੱਠੀ ਖੋਲਦਾ ਹੈ, ਹਾਥੀ ਵਾਂਗ ਵਿਕਾਰਾਂ 'ਚ ਫਸਿਆ ਹੋਇਆ ਹੈ, ਤੋਤੇ ਵਾਂਗ ਡਰ ਦੇ ਵਿੱਚ ਜੀ ਰਿਹਾ ਹੈ, ਔਰ ਇਹ ਮਾਇਆ ਦੇ ਵਿੱਚ ਤੇਰਾ ਮਾਇਆ ਦਾ ਇਹ ਵਿਵਹਾਰ ਹੈ। ਔਰ ਤੂੰ ਇਵੇਂ ਬਣਾ ਲਿਆ ਜੈਸਾ ਰੰਗ ਕਸੁੰਭ ਕਾ ਮਨ ਬੋਰਾ ਰੇ, ਤਿਉਂ ਪਸਰਿਓ ਪਾਸਾ। ਸਾਡੇ ਪੰਜਾਬ ਦੇ ਵਿੱਚ ਵੀ ਔਰ ਦੂਸਰੇ ਖਿੱਤੇ 'ਚ ਵੀ ਇੱਕ ਫੁੱਲ ਹੁੰਦੇ ਨੇ ਬੜੇ, ਉਹਨੂੰ ਕਸੁੰਭ ਦਾ ਫੁੱਲ ਕਹਿੰਦੇ, ਬੜਾ ਉਹਨਾਂ ਦਾ ਰੰਗ ਲਾਲ ਹੁੰਦਾ, ਪਰ ਉਹ ਬੜੀ ਥੋੜੀ ਦੇਰ ਰਹਿਣ ਵਾਲਾ ਹੁੰਦਾ। ਲੋਕ ਕੱਪੜੇ ਵੀ ਰੰਗਦੇ ਸੀ ਉਸ ਫੁੱਲ ਦੇ ਨਾਲ, ਉਹਨੂੰ ਘੋਲ ਕੇ, ਪਰ ਉਹ 1-2 ਦਿਨ ਹੀ ਰੰਗ ਰਹਿੰਦਾ। ਔਰ ਗੁਰਬਾਣੀ 'ਚ ਬਹੁਤ ਸਾਰੀ ਥਾਂ ਜਿੱਥੇ ਸੂਹਾ ਰੰਗ ਹੈ, ਇੱਕ ਪੱਕਾ ਰੰਗ ਹੈ ਰੱਬ ਦੇ ਨਾਂ ਦਾ, ਇੱਕ ਕਸੁੰਭ ਹੈ ਜਿਹੜਾ ਜ਼ਾਹਰ ਹੈ ਕਿ ਵੀ ਜਾਣ ਵਾਲਾ ਰੰਗ ਹੈ। ਔਰ ਕਬੀਰ ਸਾਹਿਬ ਕਹਿੰਦੇ ਨੇ ਕਿ ਹੇ ਮੇਰੇ ਮਨ, ਇਵੇਂ ਹੀ ਇਹ ਮਾਇਆ ਦਾ ਰੰਗ ਹੈ ਜਿਹਦੇ 'ਚ ਤੂੰ ਫਸਿਆ ਹੋਇਆ। ਨਾਵਣ ਕੋ ਤੀਰਥ ਕਨੇ ਮਨ ਬੋਰਾ ਰੇ, ਪੂਜਨ ਕੋ ਬਹੁ ਦੇਵ। ਕਿ ਤੂੰ ਥਾਂ ਥਾਂ ਤੇ ਤੀਰਥਾਂ ਤੇ ਨਹਾਉਂਦਾ, ਫਿਰ ਭਾਵੇਂ ਬਹੁਤ ਸਾਰੇ ਦੇਵਤਿਆਂ ਨੂੰ, ਪੱਥਰ ਦੇ ਦੇਵਤਿਆਂ ਨੂੰ ਮਨ ਕਹੋ ਕਬੀਰ ਛੂਟਨ ਨਹੀਂ, ਮਨ ਬੋਰਾ ਰੇ ਛੂਟਨ ਹਰ ਕੀ ਸੇਵ। ਕਬੀਰ ਸਾਹਿਬ ਕਹਿੰਦੇ ਨੇ ਕਿ ਇਹਨਾਂ ਵਿਕਾਰਾਂ ਤੋਂ, ਲਾਲਚ ਤੋਂ, ਗਰੀਡ ਤੋਂ, ਲਸਟ ਤੋਂ, ਐਂਗਰ ਤੋਂ, ਈਗੋ ਤੋਂ ਜੇ ਕੋਈ ਛੁਟਕਾਰਾ ਹੈ ਤੇ ਉਹ ਕੋਈ ਤੀਰਥ ਨਾਲ ਨਹੀਂ ਹੈ, ਕੋਈ ਦੇਵਤਿਆਂ ਦੀ ਪੂਜਨ ਨਾਲ ਨਹੀਂ ਹੈ। ਛੂਟਨ ਹਰ ਕੀ ਸੇਵ, ਰੱਬ ਦੀ ਯਾਦ ਔਰ ਰੱਬ ਦੇ ਪਿਆਰਿਆਂ ਦੀ ਸੇਵਾ, ਖਲਕਤ ਦੀ ਸੇਵਾ, ਇਸ ਨਾਲ ਮਾਇਆ ਔਰ ਵਿਕਾਰਾਂ ਤੋਂ ਛੁਟਕਾਰਾ ਹੁੰਦਾ ਹੈ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੀ ਤੇ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।